ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमाह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 27 ਨਵੰਬਰ 2023 14 ਮੱਘਰ ਨਾਨਕ ਸਾਈ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਆਪਾਂ ਅੱਜ ਦਾ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਵੀ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥਬੈਂਡ ਅੰਡਿਆਨਾ ਤੋਂ ਸਰਦਾਰ ਜਤਿੰਦਰਪਾਲ ਸਿੰਘ ਸੰਨੀ ਜਰਾ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਗੱਲ ਕਰਦਾ ਹੈ ਔਰ ਜਿਹੜੇ ਨੌਜਵਾਨਾਂ ਨੂੰ ਜਿਹੜੀ ਅਜੋਕੀ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਅਵੇਅਰ ਕਰਦਾ ਹੈ। ਸੋ ਉਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਆਪਣੀ ਸਿੱਖ ਕੌਮ ਲਈ ਕਿ ਅੱਜ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ। ਸੋ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ 554ਵਾਂ ਜਿਹੜਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਸੋ ਆਪਾਂ ਸਾਰਿਆਂ ਟੀਵੀ 84 ਦੀਆਂ ਸਿੱਖ ਸੰਗਤਾਂ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਹੱਕ ਇਨਸਾਫ ਦਾ ਜਿਹੜਾ ਝੰਡਾ ਸੀ ਉਹ ਬੁਲੰਦ ਕੀਤਾ ਸੀ ਅਤੇ ਕੁੱਲ ਲੁਕਾਈ ਨੂੰ ਆਪਸੀ ਪ੍ਰੇਮ ਪਿਆਰ ਸਹਿਨਸ਼ੀਲਤਾ ਤੇ ਸਦਭਾਵਨਾ ਦਾ ਜਿਹੜਾ ਸੁਨੇਹਾ ਵੀ ਦਿੱਤਾ ਸੀ ਔਰ ਉਹਨਾਂ ਨੇ ਵੇਲੇ ਦੇ ਜਿਹੜੇ ਜ਼ਾਲਮ ਹਾਕਮਾਂ ਨੂੰ ਵੰਗਾਰਨਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਉਹਨਾਂ ਦੇ ਹਿੱਸਾ ਹੀ ਆਇਆ। ਸੋ ਪਿਛਲੀਆਂ 550 ਸਦੀਆਂ ਵਿੱਚ ਜਿਹੜੇ ਸਿੱਖ ਕੌਮ ਨੇ 4 ਪਾਵਰਫੁਲ ਜਿਹੜੀਆਂ ਬਾਦਸ਼ਾਹੀਆਂ ਨਾਲ ਟੱਕਰ ਲਈ ਔਰ ਅਫਸੋਸ ਹੈ ਕਿ ਸਿੱਖ ਕੌਮ ਦਾ ਇੱਕ ਹਿੱਸਾ ਜਿਹੜਾ ਅੱਜ ਜ਼ਾਲਮ ਹਿੰਦੂਤਵੀ ਹਾਕਮਾਂ ਨੂੰ ਵੰਗਾਰਨ ਤੋਂ ਟਾਲਾ ਵੱਟਦਾ ਹੈ ਔਰ ਜਾਪਦਾ ਵੀ ਹੈ। ਸੋ ਉਹ ਕਿਹੜੇ ਮੂੰਹ ਨਾਲ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਣ ਦਾ ਦਾਅਵਾ ਕਰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਾਊਥ ਬੈਂਡ ਇੰਡੀਆਨਾ ਤੋਂ ਜਤਿੰਦਰਪਾਲ ਸਿੰਘ ਸੰਨੀ ਜਿਨ੍ਹਾਂ ਦਾ ਨਿਕਨੇਮ ਹੈ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਉਤਸ਼ਾਹੀ ਨੌਜਵਾਨ ਨੇ। ਦੀਵਾਨ ਦੇ ਵਿੱਚ ਇਹਨਾਂ ਨੇ ਆ ਕੇ ਬੜੀ ਵਾਰਮਥ ਦੇ ਨਾਲ ਜੋਸ਼ੋ ਖਰੋਸ਼ ਦੇ ਨਾਲ ਫਤਿਹ ਵੀ ਬੁਲਾਈ ਔਰ ਉਹਨਾਂ ਨੇ ਕਿਹਾ ਕਿ ਮੇਰੀ ਚਾਹਨਾ ਸੀ ਤੁਹਾਨੂੰ ਮਿਲਣ ਦੀ। ਮੈਂ ਬੜੀ ਦੇਰ ਤੋਂ ਟੀਵੀ 84 ਦਾ ਸੱਚੋ ਸੱਚ ਪ੍ਰੋਗਰਾਮ ਬੜੇ ਸ਼ੌਕ ਨਾਲ ਦੇਖਦਾ ਸੋ ਨਾਈਸ ਔਰ ਬਹੁਤ ਹੀ ਵਾਰਮਥ ਦੇ ਨਾਲ ਔਰ ਉਹਨਾਂ ਨੇ ਲਿਬਰਲੀ ਡੋਨੇਟ ਵੀ ਕੀਤਾ। ਸੋ ਅੱਜ ਦੀ ਸਪਾਂਸਰਸ਼ਿਪ ਜਿਹੜਾ ਖਾਸ ਤੌਰ ਤੇ ਅੱਜ ਦਾ ਮੁਬਾਰਕ ਦਿਨ ਹੈ 554ਵਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜੀ। ਸੋ ਅਸੀਂ ਇਹ ਵੀਰ ਸੰਨੀ ਦੇ ਵੱਲੋਂ ਹੀ ਅੱਜ ਦਾ ਇਹ ਸਪਾਂਸਰਸ਼ਿਪ ਕਰ ਰਹੇ ਜੀ ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਚਾਹੁੰਦੇ ਹਾਂ। ਹਾਲਾਂਕਿ ਬੁੱਧਵਾਰ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਥਰਸਡੇ ਥੈਂਕਸਗਿਵਿੰਗ ਦੇ ਮੌਕੇ ਅਸੀਂ ਆਪਣੇ ਸਟਾਫ ਨੂੰ ਜਿਹੜਾ ਹੈ ਉਹ ਆਰਾਮ ਦੇ ਰਹੇ ਹਾਂ ਤਾਂ ਕਿ ਪਰਿਵਾਰਾਂ ਨਾਲ ਮਿਲ ਕੇ ਉਹ ਡਿਨਰ ਦਾ ਆਨੰਦ ਮਾਣਨ। ਬਿਲਕੁਲ ਪਰ ਫਰਾਈਡੇ ਅਸੀਂ ਨਾਲ ਉਹਦੇ ਐਡ ਕਰ ਲਿਆ ਔਰ ਨਤੀਜੇ ਦੇ ਤੌਰ ਤੇ ਵੀਕਐਂਡ ਆ ਗਿਆ ਤੇ 4 ਦਿਨ ਬਾਅਦ ਅਸੀਂ ਪ੍ਰੋਗਰਾਮ ਕਰ ਰਹੇ ਹਾਂ
ਦਰਸ਼ਕਾਂ ਦੇ ਸਾਹਮਣੇ ਆਏ ਆ, ਜੀ। ਡਰਦੇ ਆਏ ਆ ਵੈਸੇ ਡਰਦੇ ਡਰਦੇ ਆਏ ਆ। ਝਟਕਾਂ ਤੋਂ। ਲੇਕਿਨ ਕਈ ਵਾਰ ਕੁਝ ਚੀਜ਼ਾਂ ਤੁਹਾਡੀਆਂ ਆਪਣੇ ਕੰਟਰੋਲ 'ਚ ਨਹੀਂ ਹੁੰਦੀਆਂ। ਬਿਲਕੁਲ। ਮਨ ਦੀਆਂ ਤਰੰਗਾਂ ਵੀ ਹੁੰਦੀਆਂ ਨੇ, ਮਨ ਦੀ ਮੌਜ ਵੀ ਹੁੰਦੀ ਹੈ, ਤੇ ਕਈ ਵਾਰ ਕਈ ਚੀਜ਼ਾਂ ਉਸ ਤਰੰਗ ਦੇ ਹਵਾਲੇ ਹੀ ਹੋ ਜਾਂਦੀਆਂ ਨੇ। ਜੀ। ਅੱਜ ਮੁਬਾਰਕ ਦਿਨ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਹਾਲਾਂਕਿ ਇਸ ਮੈਂ ਡਿਬੇਟ 'ਚ ਨਹੀਂ ਪਵਾਂਗਾ, ਇਹ ਇੱਕ ਫੈਕਟ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਪਹਿਲੀ ਵਿਸਾਖ ਦਾ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਮਿਥਿਆ ਗਿਆ। ਜੀ। ਲੇਕਿਨ ਉਸ ਦੇ ਵਿੱਚ ਵੀ ਜਦੋਂ ਇਹ 1999 ਚ ਵੀ ਲਾਗੂ ਕੀਤਾ ਜਾਣਾ ਸੀ, ਬਾਅਦ ਦੇ ਵਿੱਚ ਐਨ ਮੌਕੇ ਤੇ ਜਥੇਦਾਰ ਰਣਜੀਤ ਸਿੰਘ ਨੇ, ਜਿਹੜੇ ਅੱਜ ਬੜੀਆਂ ਸਿਧਾਂਤਕ ਗੱਲਾਂ ਕਰਦੇ ਨੇ, ਲੇਕਿਨ ਉਸ ਪੀਰੀਅਡ ਦੇ ਵਿੱਚ ਜਿਹੜਾ ਪਹਿਲਾ ਸਾਬੋਤਾਜ ਕੈਲੰਡਰ ਨੂੰ ਕੀਤਾ ਉਹ ਜਥੇਦਾਰ ਰਣਜੀਤ ਸਿੰਘ ਨੇ ਕੀਤਾ ਸੀ। ਜੀ। ਔਰ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਇਹ ਹਾਲ ਦੀ ਘੜੀ ਇਹ 2-3 ਦਿਨ ਜਿਹੜੇ ਨੇ ਇੱਕ ਰਵਾਇਤ ਬਣੀ ਹੋਈ ਹੈ ਕੱਤਕ ਦੀ ਪੁੰਨਿਆ ਨੂੰ ਮਨਾਉਣ ਦਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਾਂ ਹੋਲੀ ਤੋਂ ਅਗਲਾ ਦਿਨ ਹੋਲਾ ਔਰ ਬੰਦੀ ਛੋੜ, ਜੀ। ਕਿ ਵੀ ਇਹਨਾਂ ਦੀਆਂ ਡੇਟਾਂ ਜਿਹੜੀਆਂ ਨੇ ਹਾਲ ਦੀ ਘੜੀ ਜਿਵੇਂ ਮਨਾਇਆ ਜਾਂਦਾ ਉਵੇਂ ਹੀ ਜਾਣਗੇ, ਲੇਕਿਨ 2020 ਤੋਂ ਬਾਅਦ ਇਹ ਜਿਹੜੇ ਨੇ ਓਰੀਜਨਲ ਡੇਟਾਂ ਤੇ ਮਨਾਏ ਜਾਣਗੇ। ਲੇਕਿਨ ਹੋਇਆ ਇਹ ਕਿ ਭਾਈ ਉਹ ਇਸੇ ਹੀ ਫਾਰਮ 'ਚ ਰਣਜੀਤ ਸਿੰਘ ਨੇ ਤਾਂ ਡਿਸਟਰੋਏ ਕਰਤਾ ਕੈਲੰਡਰ। ਫਿਰ 4 ਸਾਲ ਲੱਗੇ 2003 ਦੇ ਵਿੱਚ ਜਦੋਂ ਇਹ ਲਾਗੂ ਹੋਇਆ, ਤੇ ਉਦੋਂ ਵੀ ਇਹੀ ਸ਼ਰਤਾਂ ਵਿੱਚ ਲਿਖੀਆਂ ਗਈਆਂ ਸੀ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਝ ਸਾਲਾਂ ਬਾਅਦ ਹੀ 2010-11 ਤੱਕ ਪਹੁੰਚਦੇ ਹਾਂ ਸੋਧਾਂ ਦੇ ਨਾਂ ਥੱਲੇ ਉਸ ਦਾ ਫਿਰ ਹਿੰਦੂਕਰਨ ਕਰ ਦਿੱਤਾ ਗਿਆ, ਤੇ ਵਾਪਸ ਜਿੱਥੇ ਅਸੀਂ ਪਹਿਲਾਂ ਸੀ 2003 ਤੋਂ, ਹੁਣ ਸਿਰਫ ਨਾਨਕਸ਼ਾਹੀ ਨਾਂ ਦੇ ਥੱਲੇ ਹਿੰਦੂ ਕੈਲੰਡਰ, ਜਿਹਦਾ ਨਾਂ ਬਿਕਰਮੀ ਕੈਲੰਡਰ ਹੈ, ਉਸ ਦੇ ਮੁਤਾਬਕ ਕੈਲਕੂਲੇਟ ਕੀਤਾ ਜਾਂਦਾ। ਔਰ ਅੱਜ ਹੀ ਸਰ ਬਲਵਿੰਦਰ ਸਿੰਘ ਚੱਠਾ ਸਾਡੇ ਪੇਕੇ ਵਰਜੀਨੀਆ ਤੋਂ, ਉਹਨਾਂ ਦੀ ਕਾਲ ਸੀ, ਮੁਬਾਰਕ ਦੀ ਵੀ ਸੀ ਪਿਛਲੇ ਕੱਲ ਦੀ ਘਟਨਾ ਨੂੰ ਲੈ ਕੇ ਵੀ, ਗੁਰਪੁਰਬ ਨੂੰ ਵੀ ਲੈ ਕੇ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਬਜ਼ੁਰਗਾਂ ਨੂੰ ਯਾਦ ਕਰ ਰਿਹਾ ਸੀ ਜਿਹੜੇ, ਕਿਉਂਕਿ ਇਹਨਾਂ ਦਾ ਸੰਬੰਧ ਨਨਕਾਣਾ ਸਾਹਿਬ ਨਾਲ ਸੀ 84 ਤੋਂ ਪਹਿਲਾਂ, 47 ਤੋਂ ਪਹਿਲਾਂ, ਤੇ ਉਹਨਾਂ ਨੇ ਕਹਿਣਾ ਕਿ ਵੀ ਇਹ ਸਾਡੇ ਤਾਂ ਜਿਹੜਾ ਇਹ ਮੇਲਾ ਕਰਕੇ ਜਾਣਿਆ ਜਾਂਦਾ ਸੀ, ਔਰ ਕਈ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ, ਘਰਾਂ ਦੇ ਦਰਵਾਜ਼ੇ ਹਰ ਇੱਕ ਦੇ ਲਈ ਵੈਲਕਮਿੰਗ ਸੀ, ਹਰ ਘਰ ਕੋਈ ਜੰਦਾ ਨਹੀਂ ਸੀ ਲਾਉਂਦਾ, ਔਰ ਕਈ ਹਫ਼ਤੇ ਜਿਹੜੇ ਨੇ ਉਹ ਸਪੋਰਟਸ ਦੇ ਕੰਪੀਟੀਸ਼ਨ ਵੀ ਹੁੰਦੇ ਸੀ, ਉਹ ਗੱਡਿਆਂ ਦੀ ਦੌੜ ਵੀ ਹੈ, ਘੋੜ ਦੌੜ ਵੀ ਹੈ, ਕਬੱਡੀਆਂ ਵੀ ਨੇ, ਘੋੜ ਵੀ ਨੇ, ਰੱਸਾਕਸ਼ੀਆਂ ਵੀ ਨੇ, ਔਰ ਅੱਜ ਵੀ ਉਹ ਸਾਰੇ ਖਿੱਤੇ ਦੇ ਵਿੱਚ ਉਹਨੂੰ ਨਨਕਾਣੇ ਦਾ ਮੇਲਾ ਹੀ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਕਿ ਵੀ ਇਹ ਜਿਹੜਾ ਕੱਤਕ ਦੀ ਪੁੰਨਿਆ ਨੂੰ ਜਾਂ ਮਨਾਉਣ ਦਾ ਵੀ ਸਿਲਸਿਲਾ ਸ਼ੁਰੂ ਹੋਇਆ ਇਸ ਲਈ ਕਿਉਂਕਿ 1 ਅਪ੍ਰੈਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮੰਨਿਆ ਗਿਆ, ਉਹ ਹਾਰਵੈਸਟਿੰਗ ਸੀਜ਼ਨ ਹੁੰਦਾ, ਜਦੋਂ ਕਿ ਕਣਕਾਂ ਪੱਕੀਆਂ ਹੁੰਦੀਆਂ ਨੇ, ਵਾਢੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਇਹ ਮੌਸਮ ਦੇ ਲਿਹਾਜ਼ ਨਾਲ ਵੀ ਇਹ ਜਿਹੜੇ ਦਿਨ ਨੇ, ਨਾ ਪੂਰੀ ਠੰਡ ਹੈ ਨਾ ਕੋਈ ਗਰਮੀ ਹੈ, ਔਰ ਥੋੜ੍ਹਾ ਬਹੁਤ ਵੇਲ ਵੀ। ਉਦੋਂ ਇਹ ਤਾਂ ਨਹੀਂ ਸੀ ਕਿ ਰਾਊਂਡ ਦਾ ਈਅਰ ਹੀ ਤੁਸੀਂ 3-3 4-4 ਫਸਲਾਂ ਲੈਣ ਵਾਲਾ ਅੱਜ ਤਾਂ ਹਾਲ ਹੈ। ਹੁਣ ਤਾਂ ਸਾਲ ਦਾ ਕੋਈ ਐਸਾ ਦਿਨ ਜਾਂ ਐਸਾ ਕੋਈ ਪੀਰੀਅਡ ਨਹੀਂ ਹੈ ਜਿਹਦੇ 'ਚ ਕਿ ਇਹ ਹੋਏ ਕਿ ਜੀ ਕਿਸਾਨ ਵਿਹਲੇ ਨੇ। ਬਿਲਕੁਲ। ਸੋ ਇਸ ਦੀ ਸ਼ੁਰੂਆਤ ਤਾਂ ਇਵੇਂ ਹੋਈ ਕੱਤਕ ਦੀ ਪੁੰਨਿਆ ਦੀ, ਕਿਉਂਕਿ ਕੁਝ ਵਿਊਅਰਸ ਨੇ ਸਾਨੂੰ ਪੁੱਛਿਆ, ਲਿਖਿਆ, ਇਸ ਲਈ ਮੈਂ ਸਮਝਦਾ ਸੀ ਕਿ ਇਹ ਜ਼ਰੂਰੀ ਹੈ ਕਿ ਇਹਨੂੰ ਐਕਸਪਲੇਨ ਕੀਤਾ ਜਾਏ। ਔਰ 47 ਤੋਂ ਬਾਅਦ ਇਸ ਕੋਈ ਸ਼ੱਕ ਨਹੀਂ ਹੈ ਕਿ ਕੁਝ ਵਕਤ ਤਾਂ ਬਿਲਕੁਲ ਇਸ ਕਿਸਮ ਦਾ ਹੀ ਸੀ ਕਿ ਜਿਹੜੇ ਜਥੇ ਇਧਰੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਦੇ ਸੀ 1000 1200 1500 ਦਾ, ਉਹ ਵੀ ਬੰਦ ਗੱਡੀਆਂ ਦੇ ਕਾਲੇ ਸ਼ੀਸ਼ਿਆਂ ਦੇ ਵਿੱਚ ਉੱਥੋਂ ਉਹਨਾਂ ਨੂੰ ਤੋਰ ਕੇ ਉੱਥੇ ਤੱਕ ਲਿਜਾਇਆ ਜਾਂਦਾ ਸੀ, ਉੱਥੇ ਹੀ ਪ੍ਰਕਾਸ਼ ਕੀਤਾ ਜਾਂਦਾ ਸੀ। ਉਹੀ ਜਿਹੜਾ ਉਹ ਜੋ ਚੜਾਵਾ 3 ਦਿਨ 4 ਦਿਨ ਦੇ ਸਮਾਗਮਾਂ 'ਚ ਹੋਇਆ, ਸ਼੍ਰੋਮਣੀ ਕਮੇਟੀ ਵਾਲੇ ਉਹਨੂੰ ਬੰਨ੍ਹ ਕੇ ਲੈ ਆਉਂਦੇ ਸੀ, ਤੇ ਬਾਕੀ ਉੱਲੂ ਬੋਲਣ ਵਾਲਾ ਹੀ ਕੰਮ ਸੀ। ਲੇਕਿਨ ਪਾਕਿਸਤਾਨ ਦੀ ਹਕੂਮਤ ਨੇ ਜਿਹੜਾ ਖਾਸ ਤੌਰ ਤੇ 1999 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਔਰ ਜੂਨ 84 ਤੋਂ ਬਾਅਦ ਖਾਲਿਸਤਾਨ ਦੇ ਸੰਘਰਸ਼ ਦੀ ਬਦੌਲਤ ਜਿਹੜੇ ਸਿੱਖ ਯੋਧਿਆਂ ਨੇ ਉੱਥੇ ਟਿਕਾਣਾ ਬਣਾਇਆ, ਬਾਹਰੋਂ ਸਿੰਘਾਂ ਦਾ ਆਣਾ ਜਾਣਾ ਪਾਕਿਸਤਾਨ ਨਾਲ ਹੋਇਆ, ਹਕੂਮਤ ਨੇ ਵੀ, ਔਰ ਉਹਨਾਂ ਦੇ ਜਿਹੜੇ ਸਟੇਟ ਹੈ
ਜਿਹੜੀ ਖਾਸ ਤੌਰ ਤੇ ਰਿਆਸਤ ਹੈ ਉਹਨਾਂ ਨੇ ਵੀ ਆਪਣੇ ਹਿੱਤ ਵੀ ਦੇਖੇ। ਉਹਨਾਂ ਨੂੰ ਵੀ ਲੱਗਾ ਵੀ ਸਿੱਖਾਂ ਦੇ ਲਈ ਗੁੱਡਵਿਲ ਹੋਣਾ ਜ਼ਰੂਰੀ ਹੈ, ਕਿਉਂਕਿ ਸਿੱਖ ਵੀ ਭਾਰਤੀ ਹਕੂਮਤ ਦੇ ਜ਼ੁਲਮਾਂ ਤੋਂ ਇਹ ਸਮਝ ਗਏ ਸੀ ਕਿ ਭਾਈ ਸਾਨੂੰ ਕਿਵੇਂ ਵਰਤਿਆ ਗਿਆ ਬੀਤੇ ਦੇ ਵਿੱਚ ਵੀ। ਸੋ ਉਸ ਸਾਰੇ ਚੋਂ ਮਾਹੌਲ ਸਿਰਜਿਆ ਜਿਸ ਚੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਿਕਲੀ ਔਰ ਫਿਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਿੱਖ ਸੰਗਤਾਂ ਦਾ ਬਾਹਰੋਂ ਆਣਾ ਜਾਣਾ ਸ਼ੁਰੂ ਹੋਇਆ ਔਰ ਇਸ ਦੀ ਪੀਕ 2019 ਸੀ। 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਜਦੋਂ ਕਿ ਇਮਰਾਨ ਖਾਨ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ, ਜਨਰਲ ਬਾਜਵਾ ਦੇ ਆਰਮੀ ਚੀਫ ਹੁੰਦੇ ਆ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ। ਕਰਤਾਰਪੁਰ ਸਾਹਿਬ ਦੀ ਵਿਸ਼ਾਲ ਇਮਾਰਤ ਜਿਹੜੀ ਕਿ ਮੈਗਨੈਨਿਮਸ ਅੰਦਾਜ਼ ਦੇ ਵਿੱਚ ਪਾਕਿਸਤਾਨੀ ਹਕੂਮਤ ਨੇ ਬਣਵਾਈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਮੈਗਨੀਫੀਸ਼ੈਂਟ ਇਸ ਦੇ ਲਈ ਲਫ਼ਜ਼ ਕਿਹਾ ਜਾਂਦਾ ਜੋ ਵੀ ਦੀਦਾਰ ਕਰਕੇ ਆਉਂਦੇ ਨੇ। ਬਿਲਕੁਲ। ਔਰ ਇਸ ਸਾਰੇ ਦੇ ਨਾਲ ਫਿਰ ਰਾਉਂਡ ਦਾ ਈਅਰ ਵੀਜ਼ਿਆਂ ਦਾ ਸਿਲਸਿਲਾ ਔਰ ਇਸ ਵੇਲੇ ਲਗਭਗ 30 ਦੇ ਕਰੀਬ ਗੁਰਦੁਆਰੇ ਨੇ ਜਿੱਥੇ ਹੁਣ ਲਗਾਤਾਰ ਪ੍ਰਕਾਸ਼ ਹੁੰਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕੀਤੇ ਜਾਂਦੇ ਨੇ। ਸਿੱਖ ਸੰਗਤਾਂ ਰਾਉਂਡ ਦਾ ਈਅਰ ਦਰਸ਼ਨਾਂ ਨੂੰ ਜਾਂਦੀਆਂ ਨੇ ਔਰ ਇਸ ਦਾ ਨਤੀਜਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ, ਜਿਵੇਂ ਅਸੀਂ ਅੱਜ ਗੱਲ ਕਰ ਚੁੱਕੇ ਹਾਂ, ਕਿਉਂਕਿ ਉੱਥੇ ਆਲਰੇਡੀ ਬੀਤੇ ਕੱਲ ਇੱਕ ਦਿਨ ਪਹਿਲਾਂ ਉਹ ਨਗਰ ਕੀਰਤਨ ਕੱਢਦੇ ਨੇ ਔਰ ਇਸ ਵੇਲੇ ਇੱਕ ਅੰਦਾਜ਼ੇ ਮੁਤਾਬਕ 30,000 ਤੋਂ ਲੈ ਕੇ 50,000 ਤੱਕ ਸਿੱਖ ਸੰਗਤਾਂ ਇਹ ਸਾਰੇ ਹਫ਼ਤੇ ਦੇ ਵਿੱਚ ਨਨਕਾਣਾ ਸਾਹਿਬ ਦੇ ਦੀਦਾਰ ਕਰਦੀਆਂ ਜੀ। ਬਹੁਤ ਵੱਡੀ ਬਾਹਰੋਂ ਤਾਂ ਸਿੱਖ ਸੰਗਤ ਬਹੁਤ ਵੱਡੀ ਗਿਣਤੀ 'ਚ ਜਾਂਦੀ ਹੈ। ਭਾਰਤ ਤੋਂ ਵੀ 2-3 ਹਜ਼ਾਰ ਦਾ ਜਥਾ ਆਉਂਦਾ ਹੈ। ਬਿਲਕੁਲ। ਔਰ ਵਿਦਨ ਪਾਕਿਸਤਾਨ ਵੀ ਖਾਸ ਤੌਰ ਤੇ ਸਿੰਧ ਸੂਬੇ ਤੋਂ ਔਰ ਈਵਨ ਪਿਸ਼ਾਵਰ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਈਵਨ ਸਿੱਖੀ ਸਰੂਪ 'ਚ ਨਹੀਂ ਵੀ ਨੇ, ਸਿੰਧੀ ਜਿਹੜੇ ਨੇ ਉਹ ਗੁਰਬਾਣੀ ਨੂੰ ਪ੍ਰੇਮ ਕਰਦੇ ਨੇ ਔਰ ਮੈਂ ਲਗਾਤਾਰਤਾ ਨਾਲ ਪਿਛਲੇ 2-3 ਦਿਨ ਤੋਂ ਦੇਖ ਰਿਹਾ ਸੀ ਕਿ ਜਿਸ ਸ਼ਰਧਾ ਔਰ ਪਿਆਰ ਨਾਲ ਉਹਨਾਂ ਦੀਆਂ ਬੱਚੀਆਂ ਬੱਚੇ ਕੀਰਤਨ ਕਰਦੇ ਨੇ, ਭਾਵੇਂ ਉਹਨਾਂ ਚੋਂ ਕੁਝ ਤੇ ਸਿਰਾਂ ਤੇ ਰੁਮਾਲ ਹੀ ਬੰਨੇ ਹੋਏ ਨੇ, ਸਿੱਖੀ ਸਰੂਪ ਨਹੀਂ ਹੈ। ਔਰ ਜਿਵੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਹਕੂਮਤ, ਔਕਾਫ ਬੋਰਡ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਜਿਵੇਂ ਉਸ ਸਾਰੇ ਆਲੇ ਦੁਆਲੇ ਨੂੰ ਸਜਾਇਆ ਹੋਇਆ ਹੈ, ਜਿਸ ਅੰਦਾਜ਼ ਦੇ ਵਿੱਚ, ਜਿਸ ਸ਼ਾਨੋ ਸ਼ੌਕਤ ਦੇ ਨਾਲ ਨਗਰ ਕੀਰਤਨ ਵੀ ਨਿਕਲਿਆ, ਨਗਰ ਕੀਰਤਨ ਦੀਆਂ ਤਸਵੀਰਾਂ, ਉਹ ਇਵੇਂ ਨਹੀਂ ਲੱਗਦਾ ਹੈ ਕਿ ਹੁਣ ਨਨਕਾਣਾ ਸਾਹਿਬ ਕਿਸੇ ਉਸ ਧਰਤੀ ਤੇ ਹੋਏ ਜਿੱਥੇ 47 ਤੋਂ ਬਾਅਦ ਭਾਰਤੀ ਹਕੂਮਤ ਦੀਆਂ ਨੀਤੀਆਂ ਨੇ ਇੱਕ ਵੱਡੀ ਕੰਧ ਖੜੀ ਕਰਵਾ ਦਿੱਤੀ ਸੀ, ਕਿਉਂਕਿ ਇਹ ਕਦੇ ਚਾਹੁੰਦੇ ਹੀ ਨਹੀਂ ਸੀ ਕਿ ਸਿੱਖਾਂ ਦੇ ਨਾਲ ਸੰਬੰਧ ਚੰਗੇ ਬਣਨ, ਕਿਉਂਕਿ ਉਹਨਾਂ ਦਾ ਨੈਰੇਟਿਵ ਤਾਂ ਉਹ ਸਿੱਖਾਂ ਨੂੰ ਹਿੰਦੂਆਂ ਦੀ ਰੱਖਿਆ ਕਰਨ ਦੇ ਲਈ ਬਣਾਇਆ ਹੋਣ ਦੇ ਥੱਲੇ ਹੀ ਇਵੇਂ ਹੀ ਵਰਤਦੇ ਰਹੇ ਨੇ। ਸੋ ਉੱਥੇ ਮੈਂ ਦੇਖ ਰਿਹਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਵੀ ਨੁਮਾਇੰਦੇ ਗਏ ਨੇ, ਕੀਰਤਨ ਦਰਬਾਰ ਵੀ ਲਗਾਤਾਰਤਾ ਨਾਲ ਚੱਲ ਰਿਹਾ ਹੈ ਔਰ ਬਾਹਰਲੇ ਬੁਲਾਰਿਆਂ ਨੇ ਜਿਨ੍ਹਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਵੱਲੋਂ ਮੌਂਟਰੀਆਲ ਤੋਂ ਸਰਦਾਰ ਜਸਬੀਰ ਸਿੰਘ ਬਾਜਵਾ ਉਹਨਾਂ ਨੇ ਟ੍ਰਿਬਿਊਟ ਵੀ ਦਿੱਤੀ ਸਾਰੀ ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਨੇ ਉਹ ਖੁੱਲ੍ਹ ਕੇ ਉੱਥੇ ਖਾਲਿਸਤਾਨ ਦੀ ਗੱਲ ਵੀ ਹੁੰਦੀ ਹੈ। ਹਾਲਾਂਕਿ ਮੈਂ ਦੇਖ ਰਿਹਾ ਵੀ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟੇਜ ਕੰਡਕਟ ਕਰ ਰਹੇ ਹੁੰਦੇ ਨੇ ਉਹ ਥੋੜ੍ਹੇ ਜਿਹੇ ਫੀਅਰਸਮ ਹੁੰਦੇ ਨੇ। ਹੋ ਸਕਦਾ ਹੈ ਪਾਕਿਸਤਾਨ ਦੀਆਂ ਨੀਤੀਆਂ 'ਚ ਹੁਣ ਇਹ ਵੀ ਨੀਤੀ ਸ਼ਾਮਲ ਹੈ ਕਿ ਭਾਈ ਵੱਧ ਤੋਂ ਵੱਧ ਯਾਤਰੂ ਆਉਣ ਨੂੰ ਇਹ ਖਾਲਿਸਤਾਨ ਦੀ ਖੁੱਲ੍ਹ ਕੇ ਗੱਲ ਨਾ ਹੋਏ, ਲੇਕਿਨ ਇਹਦੇ ਬਾਵਜੂਦ ਜਦੋਂ ਵੀ ਜੇ ਅਮਰੀਕਾ ਦੇ ਵਿੱਚ ਭਾਰਤੀ ਹਕੂਮਤ ਦਾ ਪਲਾਟ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਾਂ ਮਈ ਦੇ ਮਹੀਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦਾ ਜ਼ਿਕਰ ਬਾਹਰਲਿਆਂ ਬੁਲਾਰਿਆਂ ਨੇ ਕੀਤਾ, ਜਰਮਨ ਤੋਂ ਸਰ ਗੁਰਦਿਆਲ ਸਿੰਘ ਸਨ, ਕੈਨੇਡਾ ਤੋਂ ਸਰ ਬਾਜਵਾ ਤੋਂ ਇਲਾਵਾ ਸਰ ਬੋਪਾ ਰਾਏ ਸਨ ਜਾਂ ਦੂਜੇ, ਤੇ ਸੰਗਤਾਂ ਦੇ ਵਿੱਚ ਭਰਵਾਂ ਹੁੰਗਾਰਾ ਸੀ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਜਿਹੜਾ ਉਹ ਜੈਕਾਰਿਆਂ ਦੀ ਗੂੰਜ 'ਚ ਜਿਹੜਾ ਉਹ ਪ੍ਰਵਾਨ ਹੋਇਆ। ਸੋ ਇਸ ਵੇਲੇ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਕਈ ਦਿਨ ਤੱਕ ਜਿੰਨੇ ਹੁਣੇ ਯਾਤਰੀ ਜਾਂਦੇ ਵੀ ਨੇ ਬਾਹਰੋਂ ਵੀ ਸਾਰੇ ਉਹ ਕਰਤਾਰਪੁਰ ਸਾਹਿਬ ਵੀ ਜਾਂਦੇ ਨੇ ਔਰ ਪੰਜਾ ਸਾਹਿਬ ਔਰ ਸੱਚਾ ਸੌਦਾ ਇਹ ਸਾਰੇ ਗੁਰਦੁਆਰਾ ਸਾਹਿਬਾਨ ਸਤਿਗੁਰੂ ਨੇ ਚਾਹਿਆ ਬਖਸ਼ਿਸ਼ ਕੀਤੀ ਤਾਂ ਆਉਣ ਵਾਲੇ ਪੀਰੀਅਡ 'ਚ ਅਸੀਂ ਵੀ ਦੀਦਾਰ ਕਰਾਂਗੇ ਉਸ ਪਵਿੱਤਰ ਪਾਵਨ ਧਰਤੀ ਦੇ।
ਇਸ ਤੋਂ ਇਲਾਵਾ ਵੀ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਨੇ ਬੜੀ ਧੂਮਧਾਮ ਦੇ ਨਾਲ ਨਗਰ ਕੀਰਤਨਾਂ ਦੇ ਨਾਲ ਇਸ ਦਿਨ ਨੂੰ ਮਨਾਇਆ ਗਿਆ। ਵੱਡੀਆਂ ਗੈਦਰਿੰਗਸ ਹੁੰਦੀਆਂ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਦੇ ਗੁਰੂ ਨਾਨਕ ਸਾਹਿਬ ਨੇ ਜਿੱਥੇ 20 ਰੁਪਏ ਦੀ ਰਸਦ ਦੇ ਨਾਲ ਜਿਹੜਾ ਲੰਗਰ ਦੀ ਬੁਨਿਆਦ ਰੱਖੀ ਸੀ, ਦੁਨੀਆ ਭਰ 'ਚ ਸਿੱਖ ਕੌਮ ਨੇ ਇਹਨਾਂ ਸਾਰੇ ਵਰਿਆਂ ਦੇ ਵਿੱਚ, ਖਾਸ ਤੌਰ ਤੇ ਪਿਛਲੇ ਪੀਰੀਅਡਸ ਕੋਵਿਡ ਦੇ ਚੱਲਦਿਆਂ ਜਾਂ ਆਸਟ੍ਰੇਲੀਆ ਦੇ ਵਿੱਚ ਵਾਈਲਡ ਫਾਇਰਸ ਜਾਂ ਫਲੱਡਸ ਔਰ ਦੂਸਰੇ ਜਿਹੜੇ ਕ੍ਰਾਈਸਿਸ ਕੋਵਿਡ ਦੇ ਦੌਰਾਨ ਬਹੁਤ ਆਪਣੇ ਆਪ ਨੂੰ ਜਿਹੜਾ ਉਹ ਜਿਵੇਂ ਸੇਵਾ ਦੇ ਵਿੱਚ ਮਨੁੱਖਤਾ ਦੇ ਅਰਪਣ ਕੀਤਾ ਜੀ। ਸੋ ਇਹ ਵੀ ਹਰ ਕੋਈ ਬੜੀ ਸਿੰਪਲੀ ਜਦੋਂ ਕਿਸੇ ਨੂੰ ਪੁੱਛਿਆ ਜਾਏ, ਕਿਸੇ ਵੀ ਸਿੱਖ ਸਕਾਲਰ ਨੂੰ ਜਾਂ ਦੂਜਾ, ਉਹ 3 ਲਫ਼ਜ਼ਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਬਿਆਨ ਕਰਦਾ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਿਲਕੁਲ ਇਹ ਬੜੀਆਂ ਸਮਝ ਆਉਣ ਵਾਲੀਆਂ ਨੇ ਕਿ ਭਾਈ ਆਪਣੀ ਹੱਕ ਹਲਾਲ ਦੀ ਕਮਾਈ ਖਾਣੀ, ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਸ ਨੂੰ ਹਮੇਸ਼ਾ ਯਾਦ ਰੱਖਣਾ ਔਰ ਲੋੜਵੰਦਾਂ ਦੇ ਨਾਲ ਜਿਹੜਾ ਆਪਣੀ ਕਿਰਤ ਕਮਾਈ ਦਾ ਵੀ ਜੋ ਤੁਸੀਂ ਕਮਾਈ ਕੀਤੀ ਹੋਈ ਹੈ ਉਹਨੂੰ ਵੀ ਵੰਡ ਕੇ ਛਕਣਾ। ਪਰ ਇਸ ਸਾਰੇ ਦੇ ਵਿੱਚ ਔਰ ਜਿਵੇਂ ਅਸੀਂ ਕਿਹਾ ਵੀ ਵੱਡੀਆਂ ਵੱਡੀਆਂ ਥਾਵਾਂ ਤੇ ਬੜੇ ਬੜੇ ਕੀਰਤਨ ਦਰਬਾਰ ਹੁੰਦੇ ਨੇ, ਹੋ ਰਹੇ ਨੇ, ਇਹ ਸਾਰਾ ਹਫਤਾ ਹੀ ਸੈਲੀਬ੍ਰੇਸ਼ਨ ਚੱਲਣਗੀਆਂ ਕਿਉਂਕਿ ਅੱਜ ਮੰਡੇ ਦੇ ਦਿਨ ਪ੍ਰਕਾਸ਼ ਪੁਰਬ ਹੈ। ਸੋ ਕੁਝ ਥਾਵਾਂ ਤੇ ਆਉਂਦੇ ਸੰਡੇ ਤੱਕ ਇਹਨਾਂ ਸੈਲੀਬ੍ਰੇਸ਼ਨਸ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਕੁਝ ਥਾਂ ਪਿਛਲੇ ਸੰਡੇ ਸੀ। ਲੇਕਿਨ ਮੈਂ ਬਹੁਤ ਵਾਰੇ ਦੇਖਦਾ ਕਿ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਉਸ ਖਿੱਤੇ ਦੇ ਵਿੱਚ ਐਗਜ਼ਿਸਟਿੰਗ ਮਜ਼ਹਬ ਸੀ ਜਾਂ ਐਗਜ਼ਿਸਟਿੰਗ ਰਿਲੀਜੀਅਸ ਥਾਟ ਸੀ, ਉਹਨਾਂ ਦੇ ਵਿੱਚ ਜ਼ਾਹਰ ਹੈ ਬ੍ਰਾਹਮਣਵਾਦ ਜਿਹੜਾ ਕਰਮਕਾਂਡ ਦੇ ਵਿੱਚ ਫਸਿਆ ਹੋਇਆ, ਜ਼ਾਤ ਪਾਤ ਫਸਿਆ ਹੋਇਆ, ਊਚ ਨੀਚ ਫਸਿਆ ਹੋਇਆ। ਇਸਲਾਮ ਸੀ ਜਿਨ੍ਹਾਂ ਦੇ ਹਾਕਮ ਜਿਹੜੇ ਨੇ ਉਹ ਮਜ਼ਹਬ ਦੇ ਨਾਂ ਥੱਲੇ ਜ਼ੁਲਮ ਵੀ ਕਰਦੇ ਸੀ ਔਰ ਉਹਨਾਂ ਦਾ ਜਿਹੜਾ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਸੀ। ਹੁਣ ਬਹੁਤ ਵਾਰ ਜਦੋਂ ਲਫ਼ਜ਼ ਅਸੀਂ ਭ੍ਰਿਸ਼ਟਾਚਾਰ ਇਸਤੇਮਾਲ ਕਰਦੇ ਹਾਂ ਕਿ ਇਹਨੂੰ ਸਿਰਫ ਪੈਸੇ ਦੀ ਰਿਸ਼ਵਤ ਲੈਣ ਦੇਣ ਨਾਲ ਹੀ ਕਰਦੇ ਨੇ, ਜੇ ਈਵਨ ਇਸ ਲਫ਼ਜ਼ ਵਾਲੀ ਧਿਆਨ ਦਈਏ ਤੇ ਭ੍ਰਿਸ਼ਟਾਚਾਰ ਭ੍ਰਿਸ਼ਟ ਆਚਾਰ, ਆਚਾਰ ਤੁਹਾਡਾ ਕਰੈਕਟਰ ਹੈ, ਕਰੈਕਟਰ ਦੇ ਵਿੱਚ ਤੁਹਾਡੀ ਇੰਟੈਗਰਿਟੀ, ਮੋਰੈਲਿਟੀ, ਤੁਹਾਡਾ ਝੂਠੇ ਹੋਣਾ, ਪੈਸਾ ਵੀ ਉਹਦਾ ਇੱਕ ਹਿੱਸਾ ਹੈ ਪਰ ਇੱਕ ਛੋਟਾ ਹਿੱਸਾ ਹੈ, ਕੁੱਲ ਮਿਲਾ ਕੇ ਇਹ ਕਿਰਦਾਰ ਹੈ। ਔਰ ਇਹ ਜਿਹੜੇ ਫਿਰ ਮਜ਼ਹਬਾਂ ਵਾਲੇ ਲੋਕ ਜਿਹੜੇ ਕਾਬਜ਼ ਹੁੰਦੇ ਨੇ ਜਾਂ ਰਾਜ ਸ਼ਕਤੀਆਂ ਵਾਲੇ ਜਿਹੜੇ ਮਜ਼ਹਬ ਨੂੰ ਵਰਤਦੇ ਨੇ, ਇਸ ਸਾਰੇ ਦੇ ਵਿੱਚ ਜਿਹੜੀ ਸੱਚ ਦੀ ਢੂੰਡ ਹੈ ਉਹ ਤਾਂ ਗਵਾਚਦੀ ਹੈ। ਸੱਚ ਨੂੰ ਇਹ ਗੰਦਲਾ ਤਾਂ ਕਰ ਨਹੀਂ ਸਕਦੇ ਕਿਉਂਕਿ ਸੱਚ ਤਾਂ ਨਾ ਪੁਰਾਣਾ ਹੁੰਦਾ ਹੈ ਨਾ ਗੰਦਲਾ ਹੁੰਦਾ ਹੈ, ਪਰ ਇਵੇਂ ਹੀ ਹੁੰਦਾ ਹੈ ਜਿਵੇਂ ਸੂਰਜ ਦੇ ਸਾਹਮਣੇ ਵਕਤੀ ਤੌਰ ਤੇ ਜਦੋਂ ਬੱਦਲ ਆ ਜਾਣ ਤੇ ਸੂਰਜ ਦੀ ਰੋਸ਼ਨੀ ਵੀ ਲੁਕ ਜਾਂਦੀ। ਔਰ ਇਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਜੋ ਹਾਲਾਤ ਸੀ ਉਹ ਇਹ ਸੀ ਕਿ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ, ਕਿ ਸੱਚ ਕੈਜੂਅਲਟੀ ਬਣ ਗਿਆ। ਬਾਹਮਣ ਔਰ ਮੌਲਾਣੇ, ਬ੍ਰਾਹਮਣਵਾਦ ਦਾ ਹਿੰਦੂ ਧਰਮ ਦੇ ਠੇਕੇਦਾਰ ਸੀ, ਉਹਦੇ ਇੰਟਰਪ੍ਰੇਟਰ ਸੀ। ਮੌਲਾਣੇ ਜਾਂ ਮੁੱਲਾ ਇਸਲਾਮ ਦੇ ਠੇਕੇਦਾਰ ਸੀ, ਉਸ ਦੇ ਇੰਟਰਪ੍ਰੇਟਰ ਸੀ। ਔਰ ਇਹ ਜਿਹੜੇ ਨੇ ਇਹ ਆਪਸ ਦੇ ਵਿੱਚ ਖਹਿਬਾਜ਼ੀ ਕਰਦੇ ਨੇ ਉਹਨਾਂ ਨੇ, ਲੇਕਿਨ ਸੱਚ ਕੈਜੂਅਲਟੀ ਬਣ ਗਿਆ। ਔਰ ਇਸ ਨੂੰ ਹੀ ਫਿਰ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਉਸ ਧਰਤੀ ਦੇ ਉੱਤੇ, ਜਦੋਂ ਅਸੀਂ ਪ੍ਰਕਾਸ਼ ਪੁਰਬ ਕਹਿੰਦੇ ਆ, ਪ੍ਰਕਾਸ਼ ਰੋਸ਼ਨੀ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ, ਔਰ ਉਹ ਰੱਬੀ ਨੂਰ ਜਿਹੜਾ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਉੱਥੇ ਪੂਜਾ ਆਸਨ ਥਾਪਣ ਸੋਆ। ਹੁਣ ਇਹ ਜਿਹੜਾ ਗੁਰਮੁਖ ਕੱਲ ਵਿੱਚ ਪ੍ਰਗਟ ਹੋਇਆ, ਮੈਂ ਪੂਰਾ ਸ਼ਬਦ ਨਹੀਂ ਪੜ੍ਹ ਰਿਹਾ, ਵਕਤ ਦਾ ਵੀ ਧਿਆਨ ਹੈ। ਹੁਣ ਇਹ ਸਾਰਾ ਗੁਰੂ ਨਾਨਕ ਸਾਹਿਬ ਦੀ ਆਮਦ ਉਵੇਂ ਹੀ ਹੈ ਜਿਵੇਂ ਸੂਰਜ ਦੀ ਆਮਦ ਦੇ ਨਾਲ ਹਨੇਰਾ ਦੌੜ ਜਾਂਦਾ ਹੈ, ਸਵੇਰ ਦੀ ਆਮਦ ਦੇ ਨਾਲ ਤਾਰੇ ਲੁਕ ਜਾਂਦੇ ਨੇ, ਜੰਗਲ ਦੇ ਵਿੱਚ ਜਦੋਂ ਸ਼ੇਰ ਬੁੱਕਦਾ ਤੇ ਹਿਰਨਾਂ ਦੀ ਡਾਰ ਭੱਜੀ ਜਾਂਦੀ ਹੈ। ਹੁਣ ਇਵੇਂ ਹੀ ਗੁਰੂ ਨਾਨਕ ਸਾਹਿਬ ਸੱਚ, ਹੱਕ, ਇਨਸਾਫ ਦੇ
ਕੱਲੇ ਝੰਡਾ ਬਰਦਾਰ ਨਹੀਂ, ਉਸ ਹੌਕੇ ਨੂੰ ਦੇਣ ਲਈ, ਉਸ ਆਵਾਜ਼ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਨੇ ਉਸ ਪੀਰੀਅਡ ਦੇ ਵਿੱਚ 50,000 ਮੀਲ ਤੋਂ ਜ਼ਿਆਦਾ, ਜੇ ਤੁਸੀਂ ਅੱਜ ਉਹਨਾਂ ਦਾ 5 ਉਦਾਸੀਆਂ ਦਾ ਸਫ਼ਰ ਦੇਖੋ, ਜਿਹੜਾ ਈਸਟ ਵੈਸਟ ਨਾਰਥ ਸਾਊਥ, ਔਰ ਉਹਦੇ 'ਚ ਬ੍ਰਾਹਮਣਵਾਦ ਦੇ ਜਿਹੜੇ ਨੇ ਉਹ ਵੱਡੇ ਜਿਹੜੇ ਸਾਰੇ ਤੀਰਥ ਵੀ ਆ ਜਾਂਦੇ ਨੇ, ਜਗਨਨਾਥਪੁਰੀ ਉੜੀਸਾ ਦੇ ਵਿੱਚ, ਇੱਧਰ ਹਰਿਦੁਆਰ, ਉਧਰ ਰਾਮੇਸ਼ਵਰਮ, ਸ਼੍ਰੀਲੰਕਾ ਤੱਕ, ਤਾਮਿਲਨਾਡੂ ਨੂੰ ਕ੍ਰਾਸ ਕਰਕੇ ਸ਼੍ਰੀਲੰਕਾ, ਇਸਲਾਮ ਦੇ ਵੱਡੇ ਕੇਂਦਰ ਉਹ ਬਗਦਾਦ ਹੋਏ, ਉਹ ਮੱਕਾ ਹੋਏ, ਮਦੀਨਾ ਹੋਏ, ਸੂਫੀ ਇਸਲਾਮ ਦਾ ਹੈੱਡਕੁਆਰਟਰ ਪਾਕਪਤਨ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਦ। ਫਿਰ ਅਸੀਂ ਦੇਖਦੇ ਹਾਂ ਬੁੱਧਿਸਟ ਔਰ ਇਸ ਸਾਰੀ ਪਰੰਪਰਾ ਨਾਲ ਜੁੜੇ ਹੋਏ ਉਹ ਨੇਪਾਲ ਹੋਏ, ਤਿੱਬਤ ਹੋਏ ਔਰ ਹਿਮਾਲਿਆ ਪਰਬਤ ਹੋਏ। ਫਿਰ ਸਿੱਧਾਂ ਜੋਗੀਆਂ ਦੇ ਟਿਕਾਣੇ ਜੀ, ਉਹ ਅਚਲ ਵਟਾਲੇ ਤੋਂ ਲੈ ਕੇ ਨਾਨਕ ਮਤਾ ਜਿਹੜਾ ਅੱਜ ਯੂਪੀ ਦੇ ਵਿੱਚ ਔਰ ਬਾਕੀ ਥਾਵਾਂ ਤੇ, ਉਹਨਾਂ ਦੇ ਟਿਕਾਣਿਆਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਮਜ਼ਹਬਾਂ ਦੇ ਮੁਖੀ ਸੀ ਉਹਨਾਂ ਦੇ ਨਾਲ ਡਾਇਲੌਗ ਕੀਤਾ, ਡਿਬੇਟ ਕੀਤੀ। ਉਹਨਾਂ ਨੂੰ ਇਹ ਦੱਸਿਆ ਕਿ ਭਾਈ ਤੁਸੀਂ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਦੀ ਥਾਂ ਦੇ ਉੱਤੇ ਉਹਨਾਂ ਨੂੰ ਤੁਸੀਂ ਉਲਝਾ ਰਹੇ ਹੋ, ਉਹਨਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਔਰ ਇਹੀ ਔਰ ਪਿਆਰ ਦਾ ਸੁਨੇਹਾ, ਬਾਬੇ ਨਾਨਕ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਮਰਦਾਨੇ ਦੀ ਰਬਾਬ, ਗੁਰੂ ਨਾਨਕ ਸਾਹਿਬ ਦੀ ਬਾਣੀ, ਇਸ ਨੇ ਕੁੱਲ ਆਲਮ ਦੇ ਅੰਦਰ ਜੋ ਉਸ ਵੇਲੇ ਦਾ ਨੌਨ ਸੰਸਾਰ ਸੀ ਔਰ ਗੁਰੂ ਸਾਹਿਬ ਦੀ ਬਾਣੀ ਜਿਹੜੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਇਮਾਨ ਹੈ, ਉਸ ਰਾਹੀਂ ਆਲਰੇਡੀ ਗੁਰੂ ਨਾਨਕ ਦੀ ਉਮਤ ਨੇ ਹਰ ਕੰਟੀਨੈਂਟ ਦੇ ਵਿੱਚ ਜਿਹੜੀ ਇਸ ਧਰਤੀ ਦਾ ਮਹਾਦੀਪ ਹੈ ਉਸ ਦੇ ਵਿੱਚ ਉਸਨੇ ਇਹਨੂੰ ਪਹੁੰਚਾਇਆ। ਜੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਟਰੂਥ ਨਾਲ ਜਾਂ ਰੱਬ ਦੀ ਯਾਦ ਨਾਲ ਜੁੜੀਆਂ ਹੋਈਆਂ ਨੇ, ਉਹ ਉਹਨਾਂ ਪਹਿਲੇ ਮਜ਼ਹਬਾਂ ਵਿੱਚ ਵੀ ਸੀ, ਕਿਤੇ ਨਾ ਕਿਤੇ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਪਰ ਉਹਨਾਂ ਨੂੰ ਕਰਮਕਾਂਡ ਨੇ, ਦਿਖਾਵੇ ਨੇ ਜਾਂ ਧਰਮ ਦੇ ਠੇਕੇਦਾਰਾਂ ਨੇ ਸੱਚ ਨੂੰ ਉਜਲ ਕਰਕੇ ਫਜ਼ੂਲ ਕਰਮਾਂ ਦੇ ਵਿੱਚ, ਕਰਮਕਾਂਡ ਦੇ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਸੀ। ਜੀ, ਔਰ ਅੱਜ ਜਦੋਂ ਅਸੀਂ 554 ਸਾਲ ਬਾਅਦ ਈਵਨ ਗੁਰੂ ਨਾਨਕ ਸਾਹਿਬ ਦੀ ਉਮਤ ਦੀ ਜਾਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਦੇਖਣਾ ਪਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੀ ਇਹ ਉਮਤ ਦੁਨੀਆ ਦੇ ਕੋਨੇ-ਕੋਨੇ 'ਚ ਜਿਹੜਾ ਉਹ ਚੰਗੀਆਂ ਵੈਲਿਊਜ਼ ਨੂੰ, ਖੁਸ਼ਬੂ ਨੂੰ ਲੈ ਕੇ ਵੀ ਗਈ ਹੈ, ਖੁਸ਼ਹਾਲੀ ਵੀ ਬਾਬੇ ਨੇ ਬਖਸ਼ੀ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬੜੇ ਖੂਬਸੂਰਤ ਗੁਰਦੁਆਰੇ ਦੁਨੀਆ ਭਰ 'ਚ ਬਣਾਏ ਨੇ, ਬੜੇ ਸੁੰਦਰ ਘਰ ਬਣਾਏ ਨੇ, ਚੰਗਾ ਸਾਡਾ ਲਾਈਫ ਸਟਾਈਲ। ਅੱਜ 5 ਮਿਲੀਅਨ ਦੇ ਕਰੀਬ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਪਰ ਮੈਨੂੰ ਬਹੁਤ ਵਾਰ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ, ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਬਾਅਦ 10 ਗੁਰੂ ਸਾਹਿਬਾਨ, ਜਿਹੜੇ 9 ਗੁਰੂ ਸਾਹਿਬਾਨ ਜਿਨ੍ਹਾਂ ਨੇ ਸਿੱਖੀ ਦੇ ਫਿਰ ਉਹਨਾਂ ਹੀ ਸਿਧਾਂਤਾਂ ਨੂੰ, ਜਿਨ੍ਹਾਂ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਦ ਦੇ ਉਹਦੇ ਤੇ ਕਿਲਾ ਉਸਾਰਿਆ। ਔਰ ਲਗਭਗ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 230 ਵਰੇ ਬਾਅਦ 5 ਕਕਾਰੀ ਖਾਲਸਾ ਪੰਥ ਦੇ ਰੂਪ ਚ ਉਹ ਜਿਹੜਾ ਸੰਕਲਪ ਸੀ, ਜਿਹੜੇ ਸਿਧਾਂਤ ਸੀ, ਜਿਹੜੀ ਇੱਕ ਸਿੱਖ ਸਿਵਲਾਈਜੇਸ਼ਨ, ਸਿੱਖ ਤਹਿਜ਼ੀਬ ਦੀ ਸਿਰਜਣਾ ਸੀ, ਉਹ ਮੁਕੰਮਲ ਹੁੰਦੀ ਹੈ। ਔਰ ਖਾਲਸਾ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਪ੍ਰਫੁੱਲਤ ਹੁੰਦੀ ਹੈ ਫਾਈਨਲੀ, ਜਾਂ ਫਾਈਨਲ ਸਟੈਂਪ ਲੱਗਦੀ ਹੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਔਰ ਇਹ ਚੈਲੰਜ ਜਿਹੜਾ ਹੈ ਉਹ ਪੰਜਵੀਂ ਪਾਤਸ਼ਾਹੀ ਦੇ ਵੇਲੇ ਦੇ ਹਾਕਮਾਂ ਦੇ ਨਾਲ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ 24 ਨਵੰਬਰ ਨੂੰ ਗੁਜ਼ਰੀ ਹੈ, ਅਸੀਂ ਉਸ ਦਾ ਅਕਸਰ ਜ਼ਿਕਰ ਕਰਦੇ ਹਾਂ। ਪਰ ਮੈਂ ਅੱਜ ਦੇ ਮੌਕੇ ਤੇ ਸਮਝਦਾ ਵੀ ਇਹ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਵੱਲੋਂ ਕਰਮਕਾਂਡ ਨੂੰ ਜਾਂ ਮਹਿਜ਼ ਗੱਲੀ ਬਾਤੀ ਧਰਮੀ ਹੋਣ ਦਾ ਜਿਹੜਾ ਭਰਮ ਪਾਲਦੇ ਸੀ ਉਹਨੂੰ ਚੈਲੰਜ ਕੀਤਾ, ਤਾਂ ਫਿਰ ਅਸੀਂ ਵੀ ਗੰਭੀਰਤਾ ਦੇ ਨਾਲ ਆਪਣੇ ਅਜੋਕੇ ਸੰਦਰਭ ਦੇ ਵਿੱਚ ਦੇਖੀਏ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਵਿੱਚ ਜਿੱਥੇ ਹਰ ਇੱਕ ਦੇ ਲਈ ਜਿਹੜਾ ਉਹ ਆਪਸੀ ਸਹਿਚਾਰ, ਪਿਆਰ, ਕੋ ਐਗਜ਼ਿਸਟੈਂਸ, ਸੋਸ਼ਲ ਜਸਟਿਸ,
जात पात तो रहत समाज ਉਹਦੀ कल्पना सी। पर एक बहुत पावरफुल इंस्टिंक्ट ਜਿਹੜਾ ਉਹਨਾਂ ਦੇ ਰਾਹੀਂ ਸਿੱਖ ਕੌਮ ਦੇ ਵਿੱਚ ਆਇਆ ਉਹ ਸੀ ਵੇਲੇ ਦੇ ਹਾਕਮਾਂ ਨੂੰ। ਕਿਉਂਕਿ ਕਿਸੇ ਨੁੱਕਰ ਤੇ ਬਹਿ ਕੇ ਕੋਈ ਗੀਤ ਗਾਣਾ ਜਾਂ ਕਿਸੇ ਨੁੱਕਰ ਤੇ ਬਹਿ ਕੇ ਇਨਸਾਫ ਦੀ ਗੱਲ ਕਰਨਾ ਇੱਕ ਡਿਫਰੈਂਟ ਗੱਲ ਹੈ। ਉਹਨੂੰ ਤੁਸੀਂ ਗੋਂਗਲੂਆਂ ਤੋਂ ਮਿੱਟੀ ਲਾਉਣੀ ਕਹਿ ਸਕਦੇ ਹੋ ਜੀ, ਪਰ ਮੈਦਾਨ ਵਿੱਚ ਡਟ ਕੇ ਵੰਗਾਰ ਕੇ ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਨਾ ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਹੀ ਆਇਆ। ਜੇ ਵੇਲੇ ਦੇ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਇਬਰਾਹਿਮ ਲੋਧੀ ਦਾ ਰਾਜ ਹੈ, ਲੋਧੀ ਖਾਨਦਾਨ ਜਿਹੜਾ ਹੈ, ਔਰ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵੇਲੇ 1526 ਈਸਵੀ ਦੇ ਵਿੱਚ ਜਿਹੜਾ ਹੈ ਉਹ ਬਾਬਰ ਜਿਹੜਾ ਉਜ਼ਬੇਕ ਹੈ ਉਹ ਹਮਲਾਵਰ ਹੁੰਦਾ ਹੈ। ਔਰ ਜੇ ਵੇਲੇ ਦੇ ਹਾਕਮਾਂ ਨੂੰ ਗੁਰੂ ਨਾਨਕ ਸਾਹਿਬ ਨੇ ਲੋਧੀ ਪਠਾਣਾ ਜਾਂ ਉਹਨਾਂ ਦੇ ਵੇਲੇ ਜੋ ਜ਼ੁਲਮ ਸੀ ਉਸ ਦੀ ਗੱਲ ਇਸ ਸਟਰੋਂਗ ਸਟੇਟਮੈਂਟ ਨਾਲ ਕੀਤੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਤੇ ਜਦੋਂ ਬਾਬਰ ਹਮਲਾਵਰ ਹੋਇਆ ਤੇ ਬਾਬਰ ਦੇ ਉਸ ਫੌਜੀ ਜ਼ੁਲਮ ਨੂੰ ਗੁਰੂ ਸਾਹਿਬ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ जोरी मंगे दान में लालो जैसी में आवे खसम की बाणी तैसड़ा करी ज्ञान में लालो। गुरु नानक साहब ਦੇ ਸ਼ਬਦ ਨੇ ਤਲੰਗ ਰਾਗ ਦੇ ਵਿੱਚ। ਔਰ ਜੇ ਬਾਬਰ ਦੀ ਕੈਦ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ ਹੈ, ਚੱਕੀਆਂ ਪੀਣ ਲਈ ਦਿੱਤੀਆਂ ਜਾਂਦੀਆਂ ਨੇ, ਅੰਨ ਪੀਣ ਲਈ ਚੱਕੀਆਂ ਪੀਣੀਆਂ ਪੈਂਦੀਆਂ, ਚਲਾਣੀਆਂ ਪੈਂਦੀਆਂ ਨੇ। ਔਰ ਗੁਰੂ ਨਾਨਕ ਸਾਹਿਬ ਉਸ ਡਿਫਾਈਂਸ ਦੇ ਨਾਲ, ਔਰ ਜਦੋਂ ਜੇਲ੍ਹ ਵਾਲੇ ਜਿਨ੍ਹਾਂ ਨੇ ਰੱਖਿਆ ਉਹਨਾਂ ਦੇ ਗਾਰਡ ਜਾ ਕੇ ਬਾਬਰ ਨੂੰ ਖਬਰ ਕਰਦੇ ਨੇ ਵੀ ਇਹ ਕੋਈ ਸਧਾਰਨ ਨਹੀਂ, ਇਹ ਤਾਂ ਰੱਬ ਨਾਲ ਜੁੜਿਆ ਫਕੀਰ ਹੈ, ਵਲੀ ਹੈ। ਵਲੀ ਉਹ ਅੱਲਾ ਜਿਹੜਾ ਇਸਲਾਮ ਦਾ ਕਨਸੈਪਟ ਹੈ, ਬਿਲਕੁਲ ਉਹ ਮਿਲਣ ਆਉਂਦਾ। ਬਾਬਰ ਮਾਫੀ ਚਾਹੁੰਦਾ ਹੈ, ਉਹਨਾਂ ਨੂੰ ਛੱਡਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਪ੍ਰੀ ਕੰਡੀਸ਼ਨ ਰੱਖਦੇ ਨੇ ਕਿ ਭਾਈ ਪਹਿਲਾਂ ਜੋ ਏਮਨਾਬਾਦ ਸ਼ਹਿਰ ਚ ਅਗਜ਼ਨੀ ਲੁੱਟਮਾਰ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਇਹਨੂੰ ਬੰਦ ਕਰ, ਸਾਰੇ ਕੈਦੀਆਂ ਨੂੰ ਰਿਹਾ ਕਰ, ਫਿਰ ਮੈਂ ਬਾਹਰ ਆਵਾਂਗਾ। ਹੁਣ ਇਹ ਅੱਜ ਦੇ ਕੰਟੈਕਸਟ ਜਦੋਂ ਅਸੀਂ ਬੇਸ਼ੱਕ ਬੰਦੀ ਛੋੜ ਪਿਛਲੇ ਦਿਨਾਂ 'ਚ ਅਸੀਂ ਕੀਤਾ, ਉਦੋਂ ਵੀ ਮੈਂ ਆਪਣੇ ਮੈਸੇਜ ਦੇ ਵਿੱਚ ਕਿਹਾ ਸੀ ਕਿ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚ ਨੇ, ਜੇ ਜਹਾਂਗੀਰ ਦੀ ਫਾਈਨਲ ਜਿਹੜਾ ਉਹਨੂੰ ਇਹ ਰਿਅਲਾਈਜ਼ ਹੁੰਦਾ ਵੀ ਉਹਨੇ ਗਲਤੀ ਕੀਤੀ ਗੁਰੂ ਸਾਹਿਬ ਨੂੰ ਇੰਪ੍ਰਿਜ਼ਨ ਕਰਕੇ ਤੇ ਉਹ ਸ਼ਰਤ ਉਹ ਉਹਨਾਂ ਨੂੰ ਰਿਹਾ ਕਰਨਾ ਚਾਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰੀ ਕੰਡੀਸ਼ਨ ਰੱਖਦੇ ਨੇ ਵੀ ਆ ਜਿਹੜੇ 52 ਰਾਜ, 52 ਉਸ ਵੇਲੇ ਦਾ ਸਾਰਾ ਸਬ ਕੰਟੀਨੈਂਟ ਸੀ। ਉਹਦੇ ਚ ਕਹਿਲੂਰ ਬਿਲਾਸਪੁਰ ਰਿਆਸਤ ਦੇ ਰਾਜੇ ਤੋਂ ਲੈ ਕੇ ਅਸਾਮ ਤੱਕ ਦੇ ਰਾਜੇ ਤੱਕ, ਰਤਨ ਰਾਏ ਦਾ ਪਿਓ, ਉਹਨਾਂ ਸਾਰਿਆਂ ਨੂੰ, ਔਰ ਗਵਾਲੀਅਰ ਔਰ ਅੱਜ ਦਾ ਰਾਜਪੂਤਾਨਾ ਮੱਧ ਪ੍ਰਦੇਸ਼, ਸਾਰੀਆਂ ਸਟੇਟਾਂ ਦੇ ਲੋਕ ਸੀ। ਜੇ ਉਦੋਂ ਗੁਰੂ ਸਾਹਿਬ ਇਸ ਨੂੰ ਪ੍ਰੀ ਕੰਡੀਸ਼ਨ ਰੱਖ ਕੇ ਔਰ 52 ਨੂੰ ਰਿਲੀਜ਼ ਹੋਣ ਤੋਂ ਬਾਅਦ ਆਪ ਜਿਹੜੇ ਨੇ ਬਾਹਰ ਆਉਂਦੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਵੰਗਾਰ ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾਨ ਤੇ 10ਵੇਂ ਪਾਤਸ਼ਾਹ ਦਾ ਖਾਲਸਾ, ਜਿਸ ਦੇ ਜ਼ਿੰਮੇ ਹੀ ਇਹ ਹੈ ਕਿ ਭਾਈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਇਹ ਇਤਿਹਾਸ ਸਾਡੇ ਸਾਹਮਣੇ ਹੁੰਦੇ ਆ। ਜੇ ਅਜੋਕੇ ਕੰਟੈਕਸਟ ਦੇ ਵਿੱਚ ਅਸੀਂ ਮਹਿਜ਼ ਇਸ ਨੂੰ ਕੀਰਤਨ ਦਰਬਾਰਾਂ ਤੱਕ ਮਹਿਦੂਦ ਰੱਖਣਾ ਹੈ, ਲੰਗਰਾਂ ਤੱਕ ਰੱਖਣਾ ਹੈ ਜੀ, ਗੋਲ ਗੱਪੇ ਬਹੁਤ ਵਧੀਆ ਨੇ, ਪੀਜ਼ਾ ਬਹੁਤ ਡਿਫਰੈਂਟ ਸਟਾਈਲ ਦਾ ਵੰਡਿਆ ਜਾ ਰਿਹਾ, ਬਹੁਤ ਸਾਰਾ ਇਹ ਹੋ ਰਿਹਾ ਉਹ ਹੋ ਰਿਹਾ, ਤਾਂ ਫਿਰ ਮੈਨੂੰ ਲੱਗਦਾ ਕਿ ਵੀ ਅਸੀਂ ਵੀ ਉਸੇ ਹੀ ਦਲਦਲ ਦੇ ਵਿੱਚ ਫਸ ਗਏ ਕਰਮ ਕਾਂਡ ਦੀ, ਜਿਹਦੇ 'ਚ ਕਿ ਐਗਜ਼ਿਸਟਿੰਗ ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਫਸੇ ਹੋਏ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵੰਗਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਇਹ ਨਹੀਂ ਹੈ ਵੀ ਸਾਰੇ ਇਸ ਪਾਸੇ ਨੇ, ਇੱਕ ਤਬਕਾ ਹੈ, ਪਰ ਮੈਂ ਇਹ ਜ਼ਰੂਰੀ ਸਮਝਦਾ ਕਿ ਇੱਕ ਉਹ ਤਬਕਾ ਜਿਹੜਾ ਕਿ ਅੱਜ ਮਹਿਜ਼ ਇੱਕ ਆਰਾਮ ਪ੍ਰਸਤੀ ਦੇ ਵਿੱਚ, ਐਸ਼ੋ ਇਸ਼ਰਤ ਦੇ ਵਿੱਚ, ਮਟੀਰੀਅਲਿਸਟਿਕ ਲਾਈਫ ਸਟਾਈਲ ਦੇ ਵਿੱਚ ਜਿਉਂਦੇ ਆ, ਆਪਣੇ ਆਪ ਨੂੰ ਸਿੱਖ ਹੋਣ ਦਾ ਪ੍ਰਾਈਡ ਵੀ ਲੈਣਾ ਚਾਹੁੰਦੇ ਨੇ, ਪਰ ਉਹ ਅਸਲ ਉਸ ਚੈਲੰਜ ਤੋਂ ਜਿਹੜਾ ਜ਼ੁਲਮ ਨੂੰ ਵੰਗਾਰਨ ਦਾ। ਔਰ ਅੱਜ ਜੋ ਕੁਛ ਮੋਦੀ ਦੀ ਹਕੂਮਤ ਕਰ ਰਹੀ ਹੈ, ਕੱਲਾ ਜ਼ੁਲਮ ਉੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਵੀ ਪੰਜਾਬ 'ਚੋਂ ਕੀ ਕਰ ਰਹੇ ਨੇ, ਜਾਂ ਕਸ਼ਮੀਰ 'ਚ ਕੀ ਕਰ ਰਹੇ ਨੇ, ਜਾਂ ਮਣੀਪੁਰ ਦੇ ਵਿੱਚ ਕੀ ਕਰ ਰਹੇ ਨੇ, ਜਾਂ ਭਾਰਤ ਭਰ ਦੇ ਵਿੱਚ ਉਹੀ ਦਬੀਆਂ ਕੁਚਲੀਆਂ ਜਿਨ੍ਹਾਂ ਨੂੰ ਨੀਵੀਆਂ ਜਾਤੀਆਂ ਬ੍ਰਾਹਮਣ ਨੇ ਬਣਾਇਆ ਹੋਇਆ ਸੀ, ਜਿਨ੍ਹਾਂ ਪ੍ਰਥਾਇਆ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਤਿੰਨ ਕੇ ਸੰਗ ਸਾਥ, ਨੀਚਾ ਅੰਦਰ ਨੀਚ ਜਾਤ,
नीची हूँ अत नीच, नानक तिन के संग साथ, बड़िया स्यों क्या रीस, जिथे नीच संभालियन तिथे नदर तेरी बख्शिश। ते उत्थे जुल्मां दी सिखर है, अखीर है जी, और उही जुल्मी निज़ाम ਜਿਹੜੇ ਨੇ ਉਹ ਅੱਜ ਕਿਵੇਂ ਬਾਹਰ ਨਿਕਲ ਕੇ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕਰਦੇ ਨੇ। ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਔਰ ਮਈ ਦੇ ਮਹੀਨੇ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ ਦੇ ਵਿੱਚ, ਔਰ ਕਿਵੇਂ ਅਮਰੀਕਾ ਦੇ ਵਿੱਚ ਉਹਨਾਂ ਦਾ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਨੇ ਜਿਹੜਾ ਉਹਨੂੰ ਅਨਕਵਰ ਕੀਤਾ ਔਰ ਨਤੀਜੇ ਦੇ ਤੌਰ ਤੇ ਬਹੁਤ ਸਾਰੀਆਂ ਜਾਨਾਂ ਬਚੀਆਂ। ਉਹੀ ਗੰਦੀ ਖੇਡ ਇਹਨਾਂ ਨੇ ਇੱਥੇ ਵੀ ਖੇਡਣੀ ਸੀ ਜੀ। ਤੇ ਇਸ ਸਭ ਦੇ ਚਲਦਿਆਂ ਜੇ ਸਾਡਾ ਇੱਕ ਤਬਕਾ ਉਸ ਦੇ ਅੰਦਰ ਉਹ ਟੀਸ ਨਹੀਂ ਉੱਠਦੀ। ਗੁਰੂ ਨਾਨਕ ਸਾਹਿਬ ਤਾਂ ਦੂਸਰਿਆਂ ਦੀ ਪੀੜ ਨੂੰ ਮਹਿਸੂਸ ਕਰਕੇ ਉਹਨਾਂ ਦੇ ਨਾਲ ਜਾ ਕੇ, ਉਹਨਾਂ ਲਈ ਕੋਈ ਜ਼ਰੂਰੀ ਨਹੀਂ ਸੀ ਵੀ ਉਹਨਾਂ ਨੇ ਉਦੋਂ ਹੀ ਐਮਨਾਬਾਦ ਜਾਣਾ ਜਦੋਂ ਬਾਬਰ ਹਮਲਾਵਰ ਹੈ। ਉਹਨਾਂ ਨੂੰ ਪਤਾ ਹੈ ਬਾਬਰ ਆ ਰਿਹਾ, ਉਹ ਜਾਣਦੇ ਨੇ ਕਿ ਭਾਈ ਅਸੀਂ ਉਹਨਾਂ ਦੇ ਨਾਲ ਖਲੋਣਾ। ਗੁਰੂ ਤੇਗ ਬਹਾਦਰ ਸਾਹਿਬ ਕੋਈ ਨਾ ਜਨੇਊ ਪਾਉਂਦੇ ਸੀ, ਨਾ ਕੋਈ ਟਿੱਕੇ ਲਾਉਂਦੇ ਸੀ, ਜੋ ਕਸ਼ਮੀਰੀ ਪੰਡਤਾਂ ਦਾ ਕੰਮ ਸੀ, ਪਰ ਉਹ ਆਏ ਤੇ ਜੇ ਉਹਨਾਂ ਨੇ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਠੀਕ ਹੈ, ਇਹ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤਾਨ, ਅਸੀਂ ਨਾ ਡਰ ਦੰਦੇ ਆ ਨਾ ਡਰ ਮੰਨਦੇ, ਅਸੀਂ ਤੁਹਾਡੇ ਨਾਲ ਖੜੇ ਔਰ ਸ਼ਹਾਦਤ ਪਾਈ। ਪਰ ਅੱਜ ਤਾਂ ਗੁਰੂ ਨਾਨਕ ਦੀ ਉਮਤ, ਗੁਰੂ ਨਾਨਕ ਦੇ ਇਸ ਸਿਧਾਂਤ ਨੂੰ ਖਾਲਿਸਤਾਨ ਮੰਗਣ ਵਾਲੇ ਜਿਹੜੇ ਨੇ ਉਹ ਨੇ ਜਿਨ੍ਹਾਂ ਨੇ ਸੱਚਮੁੱਚ ਜ਼ੁਲਮ ਨੂੰ ਵੰਗਾਰਿਆ ਹੋਇਆ। ਤੇ ਜੇ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਜਾਂ ਉਹ ਇੱਕ ਨਾਲ ਦੂਜੇ ਨੂੰ ਪੜਾ ਰਹੇ ਨੇ ਤਾਂ ਸਾਡਾ ਇੱਕ ਤਬਕਾ ਕਹੇ ਜੀ ਸਾਨੂੰ ਕੀ। ਫਿਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਮੂੰਹ ਦਿਖਾਣਾ ਹੈ ਗੁਰੂ ਨਾਨਕ ਸਾਹਿਬ ਨੂੰ, ਉਹ ਤੁਹਾਡਾ ਕਿਹੜਾ ਮੂੰਹ ਹੋਏਗਾ, ਕਿਹੜਾ ਸਿੱਖ ਤੁਸੀਂ ਕਹਾਣ ਦਾ ਹੱਕ ਰੱਖਦੇ ਹੋ। ਸੋ ਜਿੱਥੇ ਅਸੀਂ ਅਗੇਨ ਇੱਕ ਕਸਟਮਰੀ ਵੀ ਹੈ ਵਧਾਈ ਦੇਣਾ, ਵਧਾਈਆਂ ਨੇ ਜੀ, ਲੇਕਿਨ ਮੈਂ ਸਮਝਦਾ ਵੀ ਇਹਨਾਂ ਵਧਾਈਆਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਉਹ ਸਿਧਾਂਤ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਦੀ ਗੱਲ ਕਰਨੀ ਤੇ ਸੱਚ ਦੇ ਉੱਤੇ ਪਹਿਰਾ ਦੇਣਾ, ਇਸ ਦੇ ਉੱਤੇ ਅਸੀਂ ਅਮਲ ਦਰਾਮਦ ਨਹੀਂ ਕਰਦੇ, ਫਿਰ ਅਸੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਣਾ ਜਾਂ ਸਿੱਖ ਹੋਣ ਦਾ ਜਿਹੜਾ ਉਹ ਦਾਵਾ ਨਹੀਂ ਕਰ ਸਕਦੇ ਔਰ ਗੁਰੂ ਨੂੰ ਅਸੀਂ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਹੋ। ਜੀ ਰਾਜ ਸਾਹਿਬ, ਬਿਲਕੁਲ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਅਮਰੀਕਾ ਵਿੱਚ ਐਂਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਬੀਤੇ ਕੱਲ ਨਿਊਯਾਰਕ ਦੇ ਹਿਕਸਵਿਲ ਵਿਚਾਲੇ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਸਿੰਘਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਸੰਬੰਧੀ ਜਦੋਂ ਸਵਾਲਾਂ ਦੀ ਬੌਛਾਰ ਕੀਤੀ ਗਈ ਤਾਂ ਉਹਨਾਂ ਨੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਵਿੱਚ ਆਪਣੀ ਜਿਹੜੀ ਸਲਾਮਤੀ ਜਿਹੜੀ ਹੈ ਉਹ ਸਮਝੀ, ਔਰ ਜਿਨ੍ਹਾਂ ਖਾਲਸਾਨੀ ਯੋਧਿਆਂ ਨੇ ਭਾਰਤੀ ਐਂਬੈਸਡਰ ਨੂੰ ਸ਼ਾਂਤਮਈ ਢੰਗ ਨਾਲ ਵੰਗਾਰਿਆ ਉਹ ਵਧਾਈ ਦੇ ਹੱਕਦਾਰ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ?
देखो, एक ये गल बिल्कुल स्पष्ट है कि भारतीय एम्बेसियां, हाई कमिशनस और कौंसलेट्स ਜਿਹੜੇ ਪਿਛਲੇ 40 ਸਾਲ ਤੋਂ ਇਨ ਪਾਰਟਿਕੂਲਰ ਔਰ ਇਸ ਤੋਂ ਵੀ ਜ਼ਿਆਦਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਲਮੋਸਟ 50 ਸਾਲ ਤੋਂ ਇਨ ਜਨਰਲ ਸਿੱਧੇ ਤੌਰ ਤੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹ ਗੁਰਦੁਆਰਿਆਂ ਦੀਆਂ ਕਮੇਟੀਆਂ ਦੀਆਂ ਚੋਣਾਂ ਹੋਣ, ਵੀਜ਼ਿਆਂ ਦਾ ਇਸ਼ੂ ਹੋਏ ਜਾਂ ਸਿੱਖ ਜਥੇਬੰਦੀਆਂ ਦੀ ਕਾਰਗੁਜ਼ਾਰੀ ਦੇ ਲਈ ਜਿਹੜਾ ਅੰਦਰੂਨੀ ਆਪਣੇ ਏਜੰਟ ਫਿੱਟ ਕਰਕੇ ਜਾਣਕਾਰੀ ਲੈਣੀ ਹੋਏ। ਔਰ ਇਸ ਸੰਬੰਧੀ ਜਰਮਨੀ ਦੇ ਵਿੱਚ ਤਾਂ 3 ਜਾਂ 2 ਕਨਵਿਕਸ਼ਨਸ ਵੀ ਹੋਈਆਂ ਨੇ ਜਿਹੜੇ ਇੰਡੀਅਨ ਏਜੰਟ ਗੁਰਦੁਆਰਿਆਂ 'ਚ ਔਰ ਜਥੇਬੰਦੀਆਂ 'ਚ ਵੜੇ ਹੋਏ ਸੀ। ਉਹਦਾ ਅਸੀਂ ਡਿਸਕਸ ਕੀਤਾ ਸੀ ਜਿਨ੍ਹਾਂ ਦਿਨਾਂ 'ਚ ਉਹਨਾਂ ਦੀਆਂ ਕਨਵਿਕਸ਼ਨਸ ਹੋਈਆਂ ਜੀ। ਲੇਕਿਨ ਜਦੋਂ ਹੁਣ ਇਹ ਬਿਲਕੁਲ ਜਗਜ਼ਾਰ ਹੋਇਆ ਪਹਿਲਾਂ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸਿੱਧੇ ਤੌਰ ਤੇ ਭਾਰਤੀ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ। ਔਰ ਉਸੇ ਦਿਨ ਜਿਹੜੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹਨੇ ਜਿਹੜਾ ਰਾ ਡੈਸਕ ਦਾ ਹੈੱਡ ਸੀ ਆਟਵਾ ਦੇ ਵਿੱਚ ਉਹਨੂੰ ਕਿਕ ਆਊਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਲਗਾਤਾਰਤਾ ਨਾਲ I5 ਕੰਟਰੀਜ਼ ਨੇ ਉਹਨਾਂ 'ਚ ਜਦੋਂ ਕਿ FBI ਦੇ ਹੈੱਡ ਦੇ ਸੱਦੇ ਤੇ ਇੱਥੇ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ। ਉਸ ਤੋਂ ਬਾਅਦ ਜਿਹੜਾ ਕਨਸਟੈਂਟਲੀ ਅਮਰੀਕਾ ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਔਰ ਯੂਕੇ ਨੇ ਦਬਵੀਂ ਆਵਾਜ਼, ਆਸਟ੍ਰੇਲੀਆ ਯੂਕੇ ਔਰ ਨਿਊਜ਼ੀਲੈਂਡ ਨੇ ਖੁੱਲ੍ਹ ਕੇ ਔਰ ਅਮਰੀਕਾ ਨੇ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਪਹਿਲਾਂ ਉਹਨਾਂ ਨੇ ਐਜ਼ ਏ ਐਲਾਈ ਕਿਹਾ ਵੀ ਸਾਡੇ ਦੋਨੋਂ ਹੀ ਐਲਾਈ ਨੇ ਇੰਡੀਆ ਔਰ ਕੈਨੇਡਾ ਔਰ ਅਸੀਂ ਚਾਹੁੰਦੇ ਹਾਂ ਵੀ ਆਪਸ 'ਚ ਕੋਆਪਰੇਟ ਕਰਨ ਇਸ ਮੁੱਦੇ ਤੇ ਜੀ। ਫਿਰ ਅਮਰੀਕਾ ਨੇ ਕਿਹਾ ਕਿ ਇੰਡੀਆ ਸ਼ੁੱਡ ਕੋਆਪਰੇਟ ਵਿਦ ਕੈਨੇਡਾ ਔਰ ਦੈਨ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ ਨਵੰਬਰ ਦੇ 2nd ਵੀਕ ਦੇ ਵਿੱਚ ਜਦੋਂ ਉਹਨਾਂ ਦੇ ਸੈਕਟਰੀ ਆਫ ਸਟੇਟ ਔਰ ਸੈਕਟਰੀ ਆਫ ਡਿਫੈਂਸ ਦਿੱਲੀ 'ਚ ਜਾਂਦੇ ਨੇ ਤਾਂ ਫੋਰਸਫੁਲੀ ਕਹਿੰਦੇ ਨੇ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ। ਹੁਣ ਇਹ ਅਜੇ ਮਸਟ ਦੇ ਉੱਤੇ ਹੀ ਗੱਲ ਚੱਲ ਰਹੀ ਸੀ ਤੇ ਜਿਹੜਾ ਇੱਕ ਵੱਡਾ ਅਸੀਂ ਸਮਝਦੇ ਹਾਂ ਕਿ ਇੱਕ ਪਲਾਟ ਇੰਡੀਅਨ ਏਜੰਸੀਆਂ ਦਾ ਜਿਸ ਨੂੰ ਫਾਈਨੈਂਸ਼ੀਅਲ ਟਾਈਮਸ ਨੇ ਜਿਹੜਾ ਬੌਮਸ਼ੈਲ ਮੀਡੀਆ ਦੀ ਦੁਨੀਆ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਹੈ ਛੱਡਿਆ ਔਰ ਫੌਰਨ ਵਾਈਟ ਹਾਊਸ ਨੇ ਉਸ ਦੀ ਤਸਦੀਕ ਕੀਤੀ ਔਰ ਇਸ ਦੇ ਉੱਤੇ ਨਾਲ ਦੀ ਨਾਲ ਵਾਸ਼ਿੰਗਟਨ ਪੋਸਟ ਫਿਰ ਬਲੂਮਬਰਗ ਔਰ ਬਾਕੀ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੇ ਆ ਕਿਉਂਕਿ ਕੈਨੇਡਾ ਬਾਰੇ ਤਾਂ ਇਹਨਾਂ ਦਾ ਰੌਲਾ ਇਹੀ ਸੀ ਕਿ ਜੀ ਪ੍ਰੂਫ ਨਹੀਂ ਦਿੱਤਾ ਜੀ ਇਹ ਔਰ ਉਹ ਉਹਨਾਂ ਦਾ ਹਾਈ ਕਮਿਸ਼ਨਰ ਵੀ ਪਿਛਲੇ ਦਿਨਾਂ 'ਚ ਇੰਟਰਵਿਊ ਦੇ ਰਿਹਾ ਕਿ ਜੀ ਕੈਨੇਡਾ ਨੇ ਜਦੋਂ ਇਹ ਵੀ ਕਿਹਾ ਕਿ ਇੰਡੀਆ ਸ਼ੁੱਡ ਕੋਆਪਰੇਟ ਇਹਦਾ ਮਤਲਬ ਇਹ ਹੈ ਕਿ ਦੇ ਹੈਵ ਆਲਰੇਡੀ ਇੰਡਾਇਕਟਡ ਅਸ ਔਰ ਇਹ ਲੈਂਗੁਏਜ ਹੀ ਡਿਫਰੈਂਟ ਹੈ ਕਿ ਜੀ ਇੰਡੀਆ ਸ਼ੁੱਡ ਕੋਆਪਰੇਟ ਇਹ ਉਹ ਇਸ ਕਿਸਮ ਦੀਆਂ ਪਲੇਇੰਗ ਵਿਦ ਦਾ ਵਰਡਸ ਡਰਾਮੇਬਾਜ਼ੀਆਂ ਕਰ ਰਹੇ ਸੀ। ਪਰ ਅਮਰੀਕਾ ਨੇ ਜਿਸ ਅੰਦਾਜ਼ ਦੇ ਵਿੱਚ ਜਦੋਂ ਇਹ ਫਾਈਨੈਂਸ਼ੀਅਲ ਟਾਈਮਸ ਨੇ ਸਟੋਰੀ ਬ੍ਰੇਕ ਕੀਤੀ ਉਹਦੇ 'ਚ ਬੜਾ ਕਲੀਅਰ ਸੀ ਕਿ ਆਲਰੇਡੀ FBI ਨੇ ਜਿਹੜੇ 2 ਇਹਦੇ 'ਚ ਕ੍ਰਿਮੀਨਲ ਜਿਹੜਾ ਸਬੰਧ ਸਿੱਧਾ ਇੰਡੀਅਨ ਏਜੰਸੀਆਂ ਨਾਲ ਸੀ ਇੱਕ ਆਊਟ ਆਫ ਕੰਟਰੀ ਆ ਜਦੋਂ ਹੁਣ ਹੋਏਗਾ ਪਰ ਦੂਸਰਾ ਜਿਹੜਾ ਆਲਰੇਡੀ ਜਾਂ ਉਹਨਾਂ ਦੀ ਹਿਰਾਸਤ 'ਚ ਹੈ ਜਾਂ ਉਹਨਾਂ ਦੀ ਨਿਗਾਹ 'ਚ ਹੈ ਪਰ ਜਿਹੜੀ ਇੰਡਾਇਕਟਮੈਂਟ ਹੈ ਇੱਥੋਂ ਦੇ ਜਿਹੜੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਉਹ ਸੀਲਡ ਲਿਫਾਫੇ ਦੇ ਵਿੱਚ ਐਵੀਡੈਂਸ ਦੇਣ ਤੋਂ ਬਾਅਦ ਹੀ ਉਹਨਾਂ ਨੇ ਇਸ ਨੂੰ ਦਾ ਇੰਕਸ਼ਾਫ ਕੀਤਾ ਔਰ ਈਵਨ FBI ਔਰ ਵਾਈਟ ਹਾਊਸ ਨੇ ਇਹ ਵੀ ਡਿਬੇਟ ਚੱਲ ਰਹੀ ਹੈ ਕਿ ਉਹ ਦੱਸ ਦਿੱਤਾ ਜਾਏ ਕੌਣ ਹੈ ਜਾਂ ਕਿਉਂਕਿ ਕੈਨੇਡਾ 'ਚ ਆਲਰੇਡੀ ਹਰਦੀਪ ਸਿੰਘ ਨਿੱਜਰ ਦੇ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਜਦੋਂ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਉਦੋਂ ਹੀ ਉਹ ਐਨਵੈਲਪ ਖੋਲ ਉਹ ਸੂਨਰ ਔਰ ਲੇਟਰ ਸਾਹਮਣੇ ਆਏਗਾ। ਸੋ ਅਮਰੀਕਾ ਦੇ ਮਾਮਲੇ 'ਚ ਇਹ ਸਾਹਮਣੇ ਆ ਗਿਆ ਕਿ ਭਾਈ ਹੁਣ ਇੱਥੇ ਕਹਿ ਨਹੀਂ ਸੀ ਸਕਦੇ ਜੀ ਸਬੂਤ ਤੋਂ ਬਿਨਾਂ ਸਬੂਤ ਅਦਾਲਤ 'ਚ ਹੁਣ ਜੇ ਅਮਰੀਕਾ ਦਾ ਜੇ ਤਾਂ ਬਿਹਾਈਂਡ ਦਾ ਕਰਟਨ ਕੋਈ ਡੀਲ ਹੋ ਜਾਂਦੀ ਅਮਰੀਕਾ ਦੀ ਇੰਡੀਆ ਨਾਲ ਇਹ ਕੋਈ ਕੰਸੈਸ਼ਨ ਲੈ ਲੈਂਦੇ ਹੁਣ ਤਾਂ ਮਾਮਲਾ ਕੋਰਟ 'ਚ ਆ ਗਿਆ ਔਰ ਜਦੋਂ ਕੋਰਟ 'ਚ ਹੈ ਸੀਲਡ ਐਨਵੈਲਪ ਦੇ ਵਿੱਚ ਸਬੂਤ ਪਿਆ ਇਹਨੇ ਭਾਰਤ ਦੇ ਪਸੀਨੇ ਛਡਾਏ ਹੋਏ ਨੇ। ਲੇਕਿਨ ਜੇ ਅਸੀਂ ਹੁਣ ਜਿਸ ਘਟਨਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਾਂ ਡੀਟੇਲ ਦੇ ਵਿੱਚ ਆਲਰੇਡੀ ਵੈਸੇ ਪਿਛਲੇ 24 ਘੰਟਿਆਂ 'ਚ ਭਾਰਤ ਦੇ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ 'ਚ
ਸਿੱਖ ਹਲਕਿਆਂ 'ਚ ਤਾਂ ਪਿਛਲੀ ਰਾਤ ਹੀ ਜਿਹੜਾ ਹੈ ਉਹ ਸਾਰੇ ਪਾਸੇ ਜਿਹੜੀ ਹੈ ਉਹ ਵੀਡੀਓ ਘੁੰਮ ਰਹੀ ਸੀ ਔਰ ਟੀਵੀ 84 ਦੀ ਟੀਮ ਨੇ ਵੀ ਫੌਰਨ ਉਸ ਸਾਰੇ ਨੂੰ ਜਿਹੜਾ ਹੈ ਉਹ ਇੱਕ ਸਿੱਖ ਨੈਰੇਟਿਵ ਦੇ ਵਿੱਚ ਕਨਵਰਟ ਕਰਕੇ ਈਵਨ ਭਾਈ ਹਿੰਮਤ ਸਿੰਘ ਜਿਹੜੇ ਕਿ ਇਸ ਸਾਰੀ ਬਰੇਵਰੀ ਦੇ ਹੀਰੋ ਨੇ ਔਰ ਸਾਡੇ ਸਟੂਡੀਓ ਆਏ ਹੋਏ ਨੇ ਸਾਡੇ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੇ ਨਾਲ ਖਾਸ ਗੁਫ਼ਤਗੂ ਜਿਹੜੀ ਹੈ ਉਹ 25-30 ਮਿੰਟ ਦੀ ਹੋਏਗੀ ਕੱਲ ਦੇ ਮੁੱਦੇ ਦੇ ਉੱਤੇ ਜਿਹਨੂੰ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ ਜੀ ਉਹ ਡਾਇਰੈਕਟ ਦਰਸ਼ਕ ਸੁਣ ਸਕਦੇ ਨੇ ਪਰ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਇੰਪੋਰਟੈਂਟ ਹੈ ਇਸ ਕੰਟੈਕਸਟ ਨੂੰ ਸਮਝਣਾ ਕਿ ਇਹਦੇ ਬਾਵਜੂਦ ਕਿ ਇਹ ਸਾਹਮਣੇ ਆ ਗਿਆ ਕਿ ਭਾਈ ਇਹਨਾਂ ਦੀ ਇਨਵੋਲਵਮੈਂਟ ਕੈਨੇਡਾ ਦੇ ਮਰਡਰ 'ਚ ਵੀ ਹਰਦੀਪ ਸਿੰਘ ਨਿੱਜਰ ਦੇ ਹੈ ਕੈਨੇਡੀਅਨ ਗਵਰਨਮੈਂਟ ਦੇ ਐਜ਼ ਪਰ ਅਮਰੀਕਨ ਸਿਸਟਮ ਜਿਹੜਾ ਉਹ ਹੁਣ ਇਹਨਾਂ ਦੇ ਪਿੱਛੇ ਜਿਹੜਾ ਉਹ ਹੱਥ ਧੋ ਕੇ ਪਿਆ ਕਿ ਭਾਈ ਜਿਹੜਾ ਇਹ ਸਾਰਾ ਦੱਸੋ ਵੀ ਤੁਹਾਡੀਆਂ ਇਹ ਕੀ ਕਰਤੂਤਾਂ ਨੇ ਜੀ ਤੇ ਇਸ ਸਭ ਦੇ ਚਲਦਿਆਂ ਵੀ ਜੇ ਅਮਰੀਕਾ ਦਾ ਐਮਬੈਸਡਰ ਭਾਰਤ ਦਾ ਐਮਬੈਸਡਰ ਅਮਰੀਕਾ ਦੇ ਵਿੱਚ ਤਰਨਜੀਤ ਸਿੰਘ ਸੰਧੂ ਉਹ ਇਹ ਡੇਅਰ ਕਰਦਾ ਹੈ ਕਿ ਨਿਊਯਾਰਕ ਦੇ ਗੁਰਦੁਆਰੇ 'ਚ ਔਰ ਇਹ ਗੁਰਦੁਆਰਾ ਵੀ ਗੁਰੂ ਨਾਨਕ ਦਰਬਾਰ ਆਫ ਲੌਂਗ ਆਈਲੈਂਡ ਇਹ ਅਫਗਾਨ ਸਿੱਖਾਂ ਦਾ ਗੁਰਦੁਆਰਾ ਹੈ ਹਾਲਾਂ ਮੈਂ ਇਸ ਵੇਰਵੇ 'ਚ ਤਾਂ ਨਹੀਂ ਜਾਵਾਂਗਾ ਕਿ ਭਾਈ ਜਦੋਂ ਉੱਥੇ ਕਿਲਿੰਗਸ ਜਲਾਲਾਬਾਦ ਹੋਏ ਜਾਂ ਕਾਬਲ 'ਚ ਹੋਈਆਂ ਜਾਂ ਦੂਜੀਆਂ ਈਵਨ ਉਹ ਵੀ ਇੰਡੀਅਨ ਏਜੰਸੀਆਂ ਦੀ ਖੇਡ ਹੀ ਹੈ ਉਦੋਂ ਵੀ ਔਰ ਹੁਣ ਵੀ ਪਰ ਫਿਰ ਵੀ ਇਹ ਜਿਹੜਾ ਉਹਨਾਂ ਦਾ ਇੱਕ ਆਪਣੇ ਕਿਸਮ ਦਾ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਹੈ ਕਿਉਂਕਿ ਕਈ ਹਜ਼ਾਰ ਅਫਗਾਨ ਦਿੱਲੀ ਦੇ ਕੈਂਪਾਂ 'ਚ ਬੈਠੀ 35 ਸਾਲ ਤੋਂ ਬੈਠੇ ਹੋਏ ਨੇ ਕੋਈ ਉਹਨਾਂ ਦੀ ਸਾਰ ਨਹੀਂ ਲਈ ਔਰ ਇਹਨਾਂ ਦਾ ਇੱਕ ਤਬਕਾ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਇੰਡੀਅਨ ਸਟੇਟ ਦੇ ਨਾਲ ਰਲ ਕੇ ਚੱਲਦਾ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਅਸੀਂ ਜਨਰਲਾਈਜ਼ ਨਹੀਂ ਕਰਨਾ ਚਾਹੁੰਦੇ ਹਾਲਾਂ ਜੇ ਇੰਡੀਅਨ ਐਮਬੈਸਡਰ ਦੇ ਇਸ ਗੁਰਦੁਆਰੇ 'ਚ ਜਿਹੜੀ ਵਿਜ਼ਿਟ ਕੋਈ ਐਡਵਰਟਾਈਜ਼ ਨਹੀਂ ਸੀ ਕੀਤੀ ਗਈ ਉਹ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਭੇਤ ਖੋਲਣਾ ਸੀ ਜਾ ਕੇ ਐਮਬੈਸਡਰ ਨੇ ਟਵੀਟ ਕਰਨਾ ਸੀ ਕਿ ਜੀ ਮੈਂ ਸਕਸੈਸਫੁਲੀ ਗਿਆ ਔਰ ਹੋਇਆ ਉਹਨਾਂ ਨੂੰ ਪਤਾ ਹੈ ਵੀ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਫਿਰ ਤਾਂ ਉਹ ਦੂਜਾ ਹੀ ਕੁਝ ਹੋਰ ਹੋਣਾ ਸੀ ਲੇਕਿਨ ਮੈਂ ਮੁਬਾਰਕਬਾਦ ਵੀ ਦਿੰਦਾ ਉਹਨਾਂ ਜਿਹੜਾ ਸੱਜਣਾ ਨੂੰ ਕਿ ਜਿਉਂ ਹੀ ਉਹ ਇਸ ਹਿਕਸਵਿਲ ਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਚਾਹੇ ਉਹਨਾਂ ਨੇ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ ਔਰ ਉਹਨਾਂ ਦੀ ਕਮਾਂਡ ਥੱਲੇ 127 ਜਿਹੜੇ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਹੋਇਆ ਔਰ ਜਿਹੜਾ ਫੈਸਲਾ ਕੈਨੇਡਾ 'ਚੋਂ ਸ਼ੁਰੂ ਹੋਇਆ ਫਿਰ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਸਮੇਤ ਕਿ ਭਾਰਤੀ ਐਮਬੈਸਡਰ ਕੌਂਸੂਲੇਟ ਹਾਈ ਕਮਿਸ਼ਨ ਆਮ ਸ਼ਰਧਾਲੂ ਵਾਂਗ ਗੁਰਦੁਆਰੇ ਆ ਸਕਦੇ ਨੇ ਲੇਕਿਨ ਉਹ ਗੁਰਦੁਆਰੇ ਦੇ ਕਿਸੇ ਪਲੇਟਫਾਰਮ ਤੋਂ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਜਾਏਗਾ ਉਹ ਐਡਰੈਸ ਨਹੀਂ ਕਰ ਸਕਦੇ ਔਰ ਇਸ ਨੂੰ ਸਿੱਖ ਸਖਤੀ ਦੇ ਨਾਲ ਇਹਨੂੰ ਇੰਪਲੀਮੈਂਟ ਕਰ ਰਹੇ ਨੇ ਲੇਕਿਨ ਅਸੀਂ ਦੇਖ ਰਹੇ ਹਾਂ ਵੀ ਇਹ ਘਟਨਾਵਾਂ ਹੋਣ ਦੇ ਬਾਵਜੂਦ ਕੈਨੇਡਾ ਅਮਰੀਕਾ ਨੇ ਜੋ ਇੰਡੀਅਨ ਏਜੰਸੀਆਂ ਦੀ ਇਨਵੋਲਵਮੈਂਟ ਦੱਸੀ ਇਹਨਾਂ ਨੇ ਲਾਈਫ ਪੈਨਸ਼ਨ ਮਿਸ਼ਨ ਦੇ ਨਾਂ ਥੱਲੇ ਗੁਰਦੁਆਰਿਆਂ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਥਵਾਟ ਕੀਤਾ ਸਿੱਖ ਸੰਗਤਾਂ ਨੇ ਵੈਨਕੂਵਰ ਵੀ ਖਾਲਸਾ ਦੀਵਾਨ ਸੁਸਾਇਟੀ 'ਚ ਵੀ ਔਰ ਟੋਰਾਂਟੋ ਦੇ ਵਿੱਚ ਵੀ ਜਿੱਥੇ ਸਿੱਖ ਹੈਰੀਟੇਜ ਸੈਂਟਰ ਜਿਹੜੀਆਂ ਪਰਸਨਲ ਜਿਹੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਹੁਣ ਇਸ ਸਭ ਦੇ ਚਲਦਿਆਂ ਕੈਨੇਡਾ ਔਰ ਇਸੇ ਤਰ੍ਹਾਂ ਆਸਟ੍ਰੇਲੀਆ 'ਚ ਵੀ ਕੈਨਿੰਗਵੇਲ ਇੱਕ ਥਾਂ ਦੇ ਉੱਤੇ ਆਏ ਉਹ ਵੀ ਥੂ ਜਾਂ ਲਾਹਨਤਾਂ ਪਾਈਆਂ ਸੰਗਤਾਂ ਨੇ ਪਰ ਬਾਕੀ ਜਿਹੜੇ ਨੇ ਪ੍ਰਬੰਧਕ ਉਹ ਪਿੱਛੇ ਹਟ ਗਏ ਉਹਨਾਂ ਨੇ ਦੇਖਿਆ ਕਿ ਸਿੱਖ ਸੰਗਤਾਂ ਹੁਣ ਇੱਥੇ ਇਹ ਤਰਨਜੀਤ ਸਿੰਘ ਸੰਧੂ ਜਦੋਂ ਕੱਲ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਜਾਂਦੇ ਨੇ ਤੇ ਉਦੋਂ ਹੀ ਕਿਉਂਕਿ ਇਹ ਆਲਰੇਡੀ ਇੱਕ ਨੈਟਵਰਕ ਕਿਸੇ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੀ ਜਿਹੜਾ ਇਹ ਇਨਫੋਰਮ ਕੀਤਾ ਕਿ ਭਾਈ ਇੱਥੇ ਤਾਂ ਐਮਬੈਸਡਰ ਆਇਆ ਹੋਇਆ ਹੁਣ ਭਾਈ ਹਿੰਮਤ ਸਿੰਘ ਜਿਹੜੇ 222 ਗੁਰਦੁਆਰਾ ਸਾਹਿਬ ਸੀ ਉਹਨਾਂ ਨੇ ਜਿਹੜਾ ਆਪਣੀ ਗੱਡੀ ਮੋੜੀ ਜੋ ਇੱਕ ਦੋ ਤੱਕ ਮੈਸੇਜ ਉਹ ਪਹੁੰਚਾ ਸਕਦੇ ਸੀ ਕਿ ਭਾਈ ਮੈਂ ਤਾਂ ਚੱਲਿਆ ਉਧਰ ਝੰਡਾ ਉਹਨਾਂ ਦੀ ਗੱਡੀ 'ਚ ਹੀ ਹੁੰਦੇ ਨੇ ਔਰ ਉਹਨਾਂ ਨੇ ਜਾ ਕੇ ਫਿਰ ਜਿਵੇਂ ਦਰਸ਼ਕ ਦੇਖ ਵੀ ਰਹੇ ਨੇ ਆਲਰੇਡੀ ਵੀਡੀਓ ਔਰ ਉਹ ਸਾਰੇ ਪਾਸੇ ਉਸ ਦਾ ਜਿਹੜਾ ਉਹ ਟੀਵੀ 84 ਨੇ ਵੀ ਇਸ ਨੈਰੇਟਿਵ ਨੂੰ ਹੀ ਅੱਗੇ ਤੋਰਿਆ ਔਰ ਉਦੋਂ ਤੱਕ ਉੱਪਰ ਵਾਲੀ ਕਾਰਵਾਈ ਤਾਂ ਉਹ ਕਰ ਚੁੱਕੇ ਸੀ ਜੋ ਵੀ ਹੈ ਉਹਨੂੰ ਲੈ ਕੇ ਉਹ ਥੱਲੇ ਜਿਹੜਾ ਲੰਗਰ ਛਕਾਣ ਦੇ ਨਾਂ ਥੱਲੇ ਲਿਜਾਣ ਦੀ ਤਿਆਰੀ ਸੀ ਪਰ ਗੁਰਦੁਆਰਾ ਸਾਹਿਬ ਦੇ ਬਾਹਰ ਲੌਬੀ ਦੇ ਵਿੱਚ ਹੀ
ਭਾਈ ਹਿੰਮਤ ਸਿੰਘ ਹੋਰਾਂ ਨੇ ਕਨਫਰੰਟ ਕੀਤਾ ਉਹਨੂੰ ਔਰ ਦੂਸਰੇ ਦੋ ਸਿੰਘ ਵੀ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਕਾਤਲ ਹੋ, ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੈ, ਤੁਸੀਂ ਗੁਰਪਤਵੰਤ ਸਿੰਘ ਪੰਨੂ ਦੇ ਮਾਰਨ ਦਾ ਪਲਾਟ ਬਣਾਇਆ ਸੀ, ਜਵਾਬ ਦੇ ਇੰਡੀਅਨ ਸਟੇਟ ਜਿਹੜਾ ਤੂੰ ਰਿਪਰੈਜ਼ੈਂਟ ਕਰਦਾ ਉਹਨਾਂ ਨੂੰ। ਔਰ ਉਹ ਜਿਹੜਾ ਉਹ ਉੱਥੋਂ ਨਿਕਲਣ ਦੀ ਵੀ ਕੋਸ਼ਿਸ਼ ਕਰਦਾ ਹੈ ਔਰ ਉਸ ਪੀਰੀਅਡ 'ਚ ਅਪਰ ਕਨਫਰੰਟੇਸ਼ਨ ਤੋਂ ਬਾਅਦ ਲੌਬੀ ਦੇ ਫਿਰ ਉਹ ਲੰਗਰ 'ਚ ਉਹਨਾਂ ਨੂੰ ਥੱਲੋਂ ਪੌੜੀਆਂ ਤੰਗ ਜਿਹੀਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਉੱਪਰ ਹੋ ਰਾਹ ਉਹਨਾਂ ਨੇ ਰੋਕ ਲਿਆ ਵੀ ਥੱਲੇ ਨਹੀਂ ਜਾਣ ਦੇਣਾ, ਪਰ ਭਾਈ ਹਿੰਮਤ ਸਿੰਘ ਹਿੰਮਤ ਕਰਕੇ ਉੱਥੇ ਪਹੁੰਚ ਗਏ ਤੇ ਉਹ ਪਲੇਟਾਂ 'ਚ ਅਜੇ ਪਾ ਕੇ ਬੈਠੇ ਹੀ ਸੀ ਤੇ ਉਹ ਜਦੋਂ ਆ ਗਏ ਤੇ ਉਹਨਾਂ ਤੋਂ ਉਹ ਨਾਲ ਕੱਲਾ ਇਹ ਨਹੀਂ ਸੀ ਕਿ ਉਹ ਕੱਲਾ ਸੀ, ਪੂਰਾ ਨਾਲ ਸਿਕਿਉਰਿਟੀ ਵੀ ਇਹਨਾਂ ਦੇ ਇੰਡੀਅਨ ਕੌਂਸੂਲੇਟ ਨਿਊਯਾਰਕ ਵਾਲਾ ਵੀ ਜਿਹੜਾ ਹਿੰਦੂ ਤੋਂ ਵੀ ਹੈ ਔਰ ਉਹਦਾ ਅਸਿਸਟੈਂਟ ਵੀ ਔਰ ਪੂਰੇ ਉਹਨਾਂ ਦੇ ਜਿਹੜੇ ਟਾਊਟ ਨਾਲ ਇਕੱਠੇ ਕੀਤੇ ਹੁੰਦੇ ਨੇ ਜੀ। ਔਰ ਜਿਹੜੀ ਤੁਸੀਂ ਉਹ ਸ਼ੇਰ ਗਰਜ ਉਸ ਆਵਾਜ਼ ਸੁਣ, ਇਹ ਹੁੰਦਾ ਜਦੋਂ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੁਸੀਂ 5000 ਬੰਦਾ ਲੈ ਕੇ ਪ੍ਰੋਟੈਸਟ ਕਰੋ, ਉਹਦਾ ਕਈ ਵਾਰ ਉਹ ਇੰਪੈਕਟ ਨਹੀਂ ਹੋ ਸਕਦਾ ਜਿਹੜਾ ਵੇਲੇ ਦੇ ਉੱਤੇ ਚੈਲੰਜ ਕਰਨ ਦਾ। ਔਰ ਇਸ ਗੱਲ ਨੂੰ ਵੀ ਭਾਈ ਹਿੰਮਤ ਸਿੰਘ ਹੋਰਾਂ ਨੇ ਯਕੀਨੀ ਬਣਾਇਆ ਕਿ ਭਾਈ ਕੋਈ ਫਿਜ਼ੀਕਲ ਉਹਨੂੰ ਹਾਰਮ ਨਾ ਕੀਤਾ ਜਾਏ। ਉਹਨਾਂ ਨੇ ਉਸ ਦੋ ਵਾਰੀ ਕਿਹਾ ਕਿ ਬਈ ਹੱਥ ਨਾ ਪਾਓ ਕਿ ਭਾਈ ਇਹ ਬਿਲਕੁਲ, ਪਰ ਉਸ ਦਾ ਉੱਡਿਆ ਚਿਹਰਾ, ਉਸ ਦਾ ਜਿਹੜਾ ਉਹ ਬਿਲਕੁਲ ਉਹਦੇ ਅੰਦਰੋਂ ਲਫ਼ਜ਼ ਨਾ ਨਿਕਲਣਾ, ਉਹ ਸਾਰੇ ਤੋਂ ਤੁਸੀਂ ਦੇਖ ਸਕਦੇ ਹੋ। ਔਰ ਫਿਰ ਉਹ ਵਿੱਚ ਹੀ ਸਾਰਾ ਕੁਝ ਰਹਿ ਗਿਆ, ਖਾਣਾ ਪਾਣਾ ਦਾ ਕੀ ਸੀ, ਲੰਗਰ ਤਾਂ ਕੀ, ਉਹ ਕਿਵੇਂ ਉਹਨੂੰ ਦਰਵਾਜ਼ੇ ਰਾਹੀਂ। ਪਰ ਭਾਈ ਹਿੰਮਤ ਸਿੰਘ ਹਿੰਮਤ ਕਰਕੇ ਫਿਰ ਬਾਹਰ ਨਿਕਲੇ, ਝੰਡਾ ਉਹਨਾਂ ਨੇ ਚੁੱਕਿਆ, ਜਿਸ ਗੱਡੀ 'ਚੋਂ ਜਾ ਰਿਹਾ ਉਹਦੇ ਸਾਹਮਣੇ ਵੀ ਕੱਲਾ 1.25 ਲੱਖ ਜਿਹੜੀ ਸਪਿਰਿਟ ਦੀ ਮੈਂ ਗੱਲ ਬਹੁਤ ਵਾਰ ਦੇਖਦਾ ਇਹ ਹੈ ਇਹਨੂੰ। ਇਹ ਜਦੋਂ ਅਸੀਂ ਬੋਤਾ ਸਿੰਘ ਗਰਜਾ ਸਿੰਘ ਸਪਿਰਿਟ ਦੀ ਗੱਲ ਕਰਦੇ ਹਾਂ, ਇਹੀ ਬੋਤਾ ਸਿੰਘ ਗਰਜਾ ਸਿੰਘ ਸਪਿਰਿਟ ਹੈ ਕਿ ਜਿਹਦੇ 'ਚ ਜਦੋਂ ਗੁਰੂ ਸਾਹਿਬ ਨੇ 1.25 लाख से एक लड़ाऊं चिड़ियों से मैं बाज तोड़ाऊं तबे गोबिंद ਸਿੰਘ ਨਾਮ ਖਾऊं, ਇਹ 1.25 ਲੱਖ ਵਾਲੀ ਸਪਿਰਿਟ ਹੈ ਕਿ ਭਾਈ ਤੁਸੀਂ ਜਿਹੜਾ ਉਹ ਸਾਰੇ ਸਿਸਟਮ ਨੂੰ, ਔਰ ਜਦੋਂ ਤੁਹਾਡੇ 'ਚ ਸੱਚਾਈ ਹੁੰਦੀ ਹੈ, ਹਿੰਮਤ ਹੁੰਦੀ ਹੈ। ਔਰ ਉਹ ਠੀਕ ਕਿਹਾ ਕੁਝ ਜਿਹੜੇ ਹਿੰਦੂ ਤਵੀ ਕਮੈਂਟੇਟਰਸ ਨੇ, ਉਹਨਾਂ ਨੇ ਕਿਹਾ ਕਿ ਉਹ ਤਾਂ ਵਿਰੋਧ ਵਾਲੇ ਤਾਂ ਵਿਰੋਧ ਕਰ ਰਹੇ ਸੀ, ਬਾਕੀ ਇਹਨੇ ਕੀ ਕਰ ਰਹੇ ਸੀ ਉੱਥੇ, ਇਹਦਾ ਮਤਲਬ ਉਹ ਵੀ ਖਾਲਿਸਤਾਨ ਦੇ ਹਮਾਇਤੀ ਨੇ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ ਉਹਨਾਂ ਦੇ ਅੰਦਰ ਵੀ, ਕਿਉਂਕਿ ਉਹ ਵੀ ਜਦੋਂ ਰਾਜ ਕਰੇਗਾ ਖਾਲਸਾ ਪੜ੍ਹਿਆ ਜਾਂਦਾ ਉੱਚੀ ਪੜ੍ਹ ਰਹੇ ਹੁੰਦੇ ਨੇ, ਪਰ ਜਿਹੜੇ ਟੌਂਟ ਪਟੌਂਟ ਕਿਸਮ ਦੇ ਲੋਕ ਜਿਨ੍ਹਾਂ ਨੇ ਉਸ ਚੋਂ ਆਪਣਾ ਮੁਫਾਦ ਕੱਢਣਾ ਹੁੰਦਾ ਹੈ ਜਾਂ ਕਿਵੇਂ ਉਹ ਜੁੜੇ ਹੁੰਦੇ ਨੇ, ਉਹ ਆਪਣਾ ਕੰਮ ਕਰ ਰਹੇ ਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਤੁਸੀਂ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮੇਨ ਨਿਊਜ਼ ਏਜੰਸੀ ANI, ਉਹਨੇ ANI ਨੇ ਸਟੋਰੀ ਲਾਈ, ਇੰਡੀਅਨ ਐਨਵॉय ਤਰਨਜੀਤ ਸੰਧੂ ਹੈਕਲਡ ਬਾਈ pro Khalistan elements at New York Gurdwara. The ambassador had gone to the Gurdwara to offer prayers on the occasion of Gurpurab. ਵੀ ਤੂੰ 250 ਮੀਲ ਤੋਂ ਤਾਂ ਵਾਸ਼ਿੰਗਟਨ 'ਚ ਪ੍ਰੇਅਰ ਕਰਨੀ, ਆਪਣੇ ਘਰ 'ਚ ਕਰੋ। ਹਰੀ ਰਾਮ ਆਪਣਾ ਜਿਹੜਾ ਜਿਨ੍ਹਾਂ ਦੀ ਤੁਸੀਂ ਨੌਕਰੀ ਕਰਦੇ ਹੋ, ਹੁਣ ਤਾਂ ਉਹਨਾਂ ਦੀ ਪ੍ਰੇਅਰ ਤੁਸੀਂ ਕਰਦੇ ਹੋ ਉਹਨਾਂ ਨੂੰ। ਔਰ ਜਿਹੜੀ ਇਹ ਸਾਰਾ ਪਾਰਟ ਹੈ, ਸਿਰਫ ਦੱਸਣਾ ਇਹ ਚਾਹੁੰਦੇ ਸੀ ਕਿ ਵੀ ਇਹ ਜਿਹੜਾ ਅਸੀਂ ਇਹ ਮਰਡਰ ਪਲਾਟ ਇੱਥੇ ਬਣਾਇਆ ਸੀ, ਨਿੱਜਰ ਦਾ ਮਰਡਰ ਕੀਤਾ ਔਰ ਅੱਗੋਂ ਅਸੀਂ ਪਲਾਨ ਕੀਤਾ ਹੋਇਆ ਸੀ ਬਾਕੀਆਂ ਨੂੰ ਕਿਵੇਂ ਐਲੀਮੀਨੇਟ ਕਰਨਾ ਹੈ, ਵੀ ਇਹ ਕਮਿਊਨਿਟੀ 'ਚ ਦਾ ਕੋਈ ਅਸਰ ਨਹੀਂ ਹੋਇਆ। ਦੇਖੋ ਅਸੀਂ ਤਾਂ ਜਿਹੜਾ ਉਹ ਉਸ ਸਾਨੂੰ ਤਾਂ ਵੈਲਕਮ ਕੀਤਾ ਕਮਿਊਨਿਟੀ ਨੇ, ਲੇਕਿਨ ਹੁਣ ਇਹਨਾਂ ਦੀ ਨਿਊਜ਼ ਏਜੰਸੀ ਕਹਿਣ ਤੇ ਇਹ ਮਜਬੂਰ ਹੋਈ। ਹਾਲਾਂਕਿ ਇਹ ਗੱਲ ਝੂਠੀ ਹੈ ਕਿ ਵੀ ਹੀ ਵਾਸ ਮੌਬਡ ਐਂਡ ਹੈਕਲਡ। ਹੈਕਲ ਜ਼ਰੂਰ ਕੀਤਾ ਹੈ, ਮੌਬ ਨਹੀਂ ਕੀਤਾ, ਉਹਨੂੰ ਕੋਈ ਧੱਕੇ ਨਹੀਂ ਮਾਰੇ ਹਾਂਜੀ। ਅਦਰਵਾਈਜ਼ ਤਾਂ ਜੋ ਉਹਦਾ ਹਾਲ ਸੀ ਜਾਂ ਸ਼ਕਲ ਸੀ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਅਸੀਂ ਕਹਿਣਾ ਵੀ ਚਾਹੁੰਦੇ ਹਾਂ ਕਿ ਭਾਈ ਇਹਨਾਂ ਨੂੰ ਸਿੱਖ ਗੁਰਦੁਆਰਿਆਂ 'ਚ, ਸਿੱਖ ਇਕੱਠਾਂ 'ਚ, ਕਮਿਊਨਿਟੀ ਸੈਂਟਰ 'ਚ ਵੀ ਇਵੇਂ ਹੀ ਰੋਕਿਆ ਜਾਣਾ ਚਾਹੀਦਾ ਹੈ, ਪਰ ਬਿਨਾਂ ਕਿਸੇ ਕਿਸਮ ਦੀ ਵਾਇਲੈਂਸ ਤੇ, ਬਿਨਾਂ ਕਿਸੇ ਕਿਸਮ ਦੀ ਧੱਕਾ ਮੁੱਕੀ ਦੇ, ਕਿਉਂਕਿ ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਅਸੀਂ ਇਫੈਕਟਿਵਲੀ, ਜਿੱਥੇ ਅਸੀਂ ਕਮਿਊਨਿਟੀ ਦਾ ਰਿਜ਼ੋਲਵ ਸ਼ੋ ਕਰਦੇ ਹਾਂ, ਉੱਥੇ ਨਾਲ ਦੀ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਭਾਈ ਅਸੀਂ ਅਮਨ ਪਸੰਦ ਤਰੀਕੇ ਨਾਲ, ਪੀਸਫੁਲ ਤਰੀਕੇ ਦੇ ਨਾਲ ਜਿਹੜਾ ਆਪਣਾ ਜਿਹਨੂੰ ਪ੍ਰੋਟੈਸਟ ਕਰ ਰਹੇ ਹਾਂ, ਰੋਸ ਵਿਖਾਵਾ ਕਰ ਰਹੇ ਹਾਂ। ਔਰ ਇਹ ਖਬਰਾਂ ਸਾਰੇ ਪਾਸੇ ਹੀ ਨੇ, ਮੈਂ ਬਹੁਤ ਸਾਰੀਆਂ ਨਿਊਜ਼ ਕੱਢੀਆਂ ਹੋਈਆਂ ਸੀ, ਈਵਨ BBC ਨੇ ਵੀ ਇਸ ਨੂੰ ਬੜੀ ਡੀਟੇਲ ਦੇ ਵਿੱਚ ਦਿੱਤਾ ਹੈ, ਕਿਉਂਕਿ ANI ਟਾਈਪ ਜਦੋਂ ਕੋਈ ਵੀ ਚੀਜ਼ ਨਿਊਜ਼ ਏਜੰਸੀ ਹੈ, ਇਹਨਾਂ ਦੀ ਰਾਹ ਦਾ ਹੀ ਆਊਟਫਿਟ ਹੈ। ਜੇ ਉਹਨਾਂ ਨੂੰ ਲੱਗਾ, ਹਾਲਾਂ ਮੈਨੂੰ ਇਹ ਸੀ ਵੀ ਸ਼ਾਇਦ ਇਹ ਖਬਰ ਦਬਾ ਦੇਣ, ਪਰ ਕਿਉਂਕਿ
ਨਾ ਅੱਜ ਕੱਲ ਤੁਹਾਡੇ ਸੈੱਲ ਫੋਨ ਹੀ ਕੈਮਰੇ ਨੇ ਤੇ ਉਹ ਜੋ ਸੈੱਲ ਫੋਨ ਦੇ ਨਾਲ ਸ਼ੂਟ ਜਿਹੜਾ ਅੰਦਰ ਕੀਤਾ ਹੋਇਆ ਸੀ ਮਿੰਟ 1.5 ਮਿੰਟ 2 ਮਿੰਟ ਦਾ, ਉਹ ਜਦੋਂ ਵਾਇਰਲ ਹੋਈ ਤਾਂ ਏਜੰਸੀਆਂ ਨੂੰ ਲੱਗਾ ਕਿ ਭਈ ਇਹ ਤਾਂ ਹੁਣ ਭੇਤ ਖੁੱਲ ਗਿਆ। ਹਾਲਾਂਕਿ ਐਂਬੈਸਡਰ ਜਾ ਕੇ ਆਪਣੇ ਟਵਿੱਟਰ ਤੇ ਕਿ ਜੀ ਆਈ ਵਾਸ ਵੈਲਕਮਡ, ਮੈਨੂੰ ਬਹੁਤ ਹੋਇਆ, ਮੈਂ ਇਹ ਕਿਹਾ ਮੈਂ ਉਹ ਕਿਹਾ, ਲੇਕਿਨ ਜਦੋਂ ਇਹ ਹੋਇਆ ਤਾਂ ਉਦੋਂ ਹੋ ਗਿਆ ਕਿ ਭਾਈ ਗੱਲ ਤਾਂ ਅਲਟੀਮੇਟਲੀ ਜੋ ਇਹਨਾਂ ਨੇ ਉਹਦੇ ਚੋਂ ਆਪਣਾ ਮੁਫਾਦ ਕੱਢਣਾ ਸੀ ਉਹਦੀ ਥਾਂ ਤੇ ਸਗੋਂ ਇਹ ਜਿਹੜੇ ਨੇ ਐਕਸਪੋਜ਼ ਹੋਏ ਨੇ। ਸੋ ਅਸੀਂ ਭਾਈ ਹਿੰਮਤ ਸਿੰਘ ਉਹਨਾਂ ਦੀ ਟੀਮ ਜਿਨ੍ਹਾਂ ਨੇ ਤਤ ਫਲਟ ਜਿਹਨੂੰ ਕਹਿੰਦੇ ਨੇ ਤੁਰਤ ਕਾਰਵਾਈ ਕੀਤੀ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਬਾਕੀਆਂ ਨੂੰ ਵੀ ਇਹ ਅਸੀਂ ਜਿਹੜਾ ਉਹ ਬੇਨਤੀ ਕਰਦੇ ਹਾਂ ਕਿ ਪੂਰੇ ਸਜਗ ਰਹੋ, ਪੂਰੇ ਚੇਤਨ ਰਹੋ, ਸਾਵਧਾਨ ਰਹੋ। ਇਹ ਗੁਰਦੁਆਰੇ ਜਿਹੜੇ ਨੇ ਇਹ ਇੰਡੀਅਨ ਏਜੰਟਾਂ ਲਈ ਨਹੀਂ ਨੇ। ਉਹ ਜੇ ਆ ਕੇ ਸਾਡਾ ਮਾਹੌਲ ਵਿਗਾੜਨਾ ਚਾਹੁੰਦੇ ਨੇ, ਸਿੱਖ ਪੰਥ ਜਿਹੜਾ 2 ਵੇਲੇ ਅਰਦਾਸ ਕਰਦਾ ਹੈ ਰਾਜ ਕਰੇਗਾ ਖਾਲਸਾ ਦੀ, ਇਹ ਖਾਲਿਸਤਾਨ ਦੀ ਕਾਇਮੀ ਤੱਕ ਇਹ ਸਾਡਾ ਰਿਜ਼ੋਲਵ ਰਹੇਗਾ ਕਿ ਹੁਣ ਜੋ ਦੂਰ ਵੀ ਇਸ ਗੰਦੀ ਲੜਾਈ ਨੂੰ ਜੋ ਕੰਮ ਉਹਨਾਂ ਨੇ ਪੰਜਾਬ ਦੇ ਤਰਨਜੀਤ ਸਿੰਘ ਸੰਧੂ ਨੂੰ ਕਿੰਨੀਆਂ ਐਕਸਟੈਂਸ਼ਨਸ ਪਤਾ ਨਹੀਂ ਦਿੱਤੀਆਂ ਨੇ, 2 ਸ਼ਾਇਦ। ਹਾਲਾਂ IAS ਦੇਖੋ 1% ਵੀ ਪੰਜਾਬ ਦੇ ਅਫਸਰ ਨਹੀਂ ਨੇ। ਔਰ ਮੈਨੂੰ ਇਹ ਵੀ ਅਫਸੋਸ ਹੁੰਦਾ, ਮੈਂ ਕਿਹਾ ਵੀ ਇਹ ਤਰਨਜੀਤ ਸਿੰਘ ਸੰਧੂ ਦਾ ਦਾਦਾ ਵੀ ਜਿਹੜਾ ਹੈ ਉਹ ਬੇਸ਼ੱਕ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਦਾ ਨਾਂ ਇਹਦੇ ਦਾਦੇ ਦੇ ਨਾਂ ਤੇ ਹੈ, ਉਹ ਵੀ ਉਹਦੀ ਰੂਹ ਵੀ ਦੁਖੀ ਹੋਣੀ ਹੈ ਕਿ ਵੀ ਮੈਂ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਦੇ ਲਈ ਕਿੰਨੀ ਕੁਰਬਾਨੀ ਕੀਤੀ, ਮੌਤ ਵੀ ਜੇਲ੍ਹ ਦੇ ਵਿੱਚ ਹੀ ਹੋਈ, ਤੇ ਮੇਰਾ ਪੋਤਾ ਜਿਹੜਾ ਉਹ ਅੱਜ ਉਸ ਇੰਡੀਅਨ ਸਟੇਟ ਦਾ ਜਿਹੜਾ ਉਹ ਗੁਲਾਮ ਬਣ ਕੇ ਉਹਨਾਂ ਦਾ ਜਿਹੜਾ, ਔਰ ਉਹਨਾਂ ਨੇ ਐਵੇਂ ਨਹੀਂ ਰੱਖਿਆ ਹੋਇਆ ਕੱਲ ਨੂੰ ਹੁਣ ਬੇਸ਼ੱਕ ਕੰਮ ਇਹ ਰਾਤ ਦੀ ਡੈਸਕ ਵਾਲਿਆਂ ਨੇ ਕੀਤਾ ਹੋਏਗਾ ਜਿਹੜੇ DC 'ਚ ਹੈ ਜਾਂ ਕੈਨੇਡਾ 'ਚ ਹੈ, ਪਰ ਜ਼ਿੰਮੇਵਾਰੀ ਕਿਹਦੀ ਹੈ? ਐਂਬੈਸਡਰ ਦੀ। ਔਰ ਇਹ ਅਲਟੀਮੇਟਲੀ ਕੱਲ ਨੂੰ ਜਦੋਂ ਕੋਈ ਕ੍ਰਿਮੀਨਲ ਵਾਰ ਟ੍ਰਾਇਲ, ਕਦੇ ਕੋਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਦੂਜੇ 'ਚ ਗਏ ਤੇ ਇਹ ਜਵਾਬਦੇਹ ਹੋਏਗਾ। ਐਵੇਂ ਨਹੀਂ ਉਹਨਾਂ ਨੇ ਇੱਦਾਂ ਦੇ ਜਿਹੜੇ ਪੱਗਾਂ ਵਾਲੇ ਰੱਖੇ ਹੋਏ। ਇਸ ਗੱਲ ਦਾ ਅਫਸੋਸ ਵੀ ਸਾਨੂੰ ਹੁੰਦਾ ਹੈ ਕਿ ਵੀ ਇਹ ਜਿਹੜਾ ਕਨਫਰੰਟ ਸਾਨੂੰ ਉਹਨਾਂ ਦਾ ਦੁਸ਼ਮਣ ਜਿਹੜਾ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਇੱਦਾਂ ਦੀ ਸ਼ਕਲੋ ਸੂਰਤ ਵਾਲੇ ਮੂਹਰੇ ਕੀਤੇ ਹੋਏ ਨੇ, ਪਰ ਘੱਟੋ ਘੱਟ ਇਹ ਵੀ ਤਾਂ ਗੈਰਤ ਹੁੰਦੀ ਹੈ। ਜੇ ਸਰ ਤੇਜਾ ਸਿੰਘ ਸਮੁੰਦਰੀ ਇਹਨਾਂ ਦੇ ਦਾਦੇ ਨੇ, ਇਹ ਖੁਦ ਹੀ ਤਰਨਜੀਤ ਸਿੰਘ ਸੰਧੂ ਸੋਚ ਸਕਦੇ ਨੇ ਕਿ ਉਹਨਾਂ ਨੇ ਜੇਲ੍ਹਾਂ ਕੱਟੀਆਂ, ਪਹਿਲਾਂ ਫੌਜ 'ਚ ਵੀ ਗਏ, ਨੌਕਰੀ ਛੱਡ ਕੇ ਆਏ ਔਰ ਜੇਲ੍ਹ ਦੇ ਅੰਦਰ ਸ਼ਹੀਦੀ ਪਾਈ ਕਿ ਭਾਈ ਨਹੀਂ ਅਸੀਂ ਇਹ ਜਿਹੜੇ ਗੁਰਦੁਆਰਾ ਐਕਟ ਬਣਾ ਕੇ ਸਾਨੂੰ ਅੰਗਰੇਜ਼ ਸਰਕਾਰ ਸਾਡੇ ਗੁਰਦੁਆਰਿਆਂ ਤੇ ਕੰਟਰੋਲ ਕਰਨਾ ਚਾਹੁੰਦੀ ਹੈ, ਅਸੀਂ ਇਹ ਵੀ ਨਹੀਂ ਮੰਨਦੇ। ਕਿੱਥੇ ਉਹ ਫਰੀडम ਦੀ ਸਪਿਰਿਟ ਤੇ ਕਿੱਥੇ ਤੁਸੀਂ ਹਿੰਦੂਤਵਾਦੀ ਹਕੂਮਤ ਦੇ ਜਿਹੜੇ ਨੇ ਉਹ ਸਪੋਕਸਮੈਨ ਬਣੇ ਹੋਏ ਹੋ ਔਰ ਉਹਨਾਂ ਡੈਸਕਸ ਨੂੰ ਜਿਹੜਾ ਉਹ ਤੁਹਾਡੀ ਛਤਰ ਛਾਇਆ ਥੱਲੇ ਰਾਹ ਦੇ ਉਹ ਡੈਸਕ ਜਿਹੜੇ ਕਿ ਇੱਥੇ ਕਿਲਿੰਗਸ ਕਰ ਰਹੇ ਨੇ, ਇਹ ਘੱਟੋ ਘੱਟ ਆਪਣੀ ਜ਼ਮੀਰ ਨੂੰ ਜਾ ਕੇ ਜਦੋਂ ਕੋਈ ਪੁੱਛੇਗਾ ਸ਼ੀਸ਼ੇ ਦੇ ਸਾਹਮਣੇ। ਔਰ ਮੈਨੂੰ ਯਾਦ ਹੈ ਹਰਿੰਦਰ ਸਿੰਘ ਨਾਰਵੇ ਜਿਹੜਾ ਨਾਰਵੇ ਦੇ ਵਿੱਚ ਐਂਬੈਸਡਰ ਸੀ ਜਦੋਂ ਜੂਨ 84 ਦਾ ਹਮਲਾ ਹੋਇਆ, ਉਹਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਉਹਨੇ ਕਿਹਾ ਜੀ ਮੈਂ ਕਈ ਦਿਨ ਆਪਣੀ ਸ਼ਕਲ ਸ਼ੀਸ਼ੇ 'ਚ ਨਹੀਂ ਦੇਖ ਸਕਿਆ। ਨਾਰਵੇ 'ਚ ਐਂਬੈਸਡਰ ਸੀ ਔਰ ਉਹਨੇ ਕਿਹਾ ਜੀ ਜਿੱਦਣ ਮੈਂ ਸ਼ਕਲ ਦੇਖੀ ਤਾਂ ਮੈਂ ਕਿਹਾ ਕਿ ਵੀ ਮੈਂ ਜਿਸ ਹਕੂਮਤ ਨੇ ਮੇਰੇ ਸਭ ਤੋਂ ਗੁਰੂ ਦੇ ਅਸਥਾਨ ਦੇ ਉੱਤੇ ਹਮਲਾ ਕੀਤਾ ਮੈਂ ਉਹਨਾਂ ਦਾ ਨੁਮਾਇੰਦਾ, ਮੈਂ ਉਹਨਾਂ ਦੇ ਲਈ ਹਾਂ। ਔਰ ਉਹਨੇ ਕਿਹਾ ਵੀ ਫਿਰ ਮੈਂ ਫੈਸਲਾ ਕੀਤਾ ਰਿਜ਼ਾਈਨ ਕਰਨ ਦਾ, ਉਹਨੇ ਆਪਣੀ ਫੋਰਨ ਸਰਵਿਸ ਛੱਡ ਦਿੱਤੀ ਸੀ। ਕਾਸ਼ ਕਦੇ ਸਰ ਤਰਨਜੀਤ ਸਿੰਘ ਸੰਧੂ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ, ਆਪਣੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਵੀ ਰਹੇ ਬਣੇ ਔਰ ਪੈਦਲ ਤੁਰ ਕੇ ਲੰਬਾ ਕੱਦ ਬਹੁਤ ਹੈਂਡਸਮ ਮੈਨ, ਮੈਂ ਤਾਂ ਕਈ ਵਾਰੀ ਪਰਿਕਰਮਾ 'ਚ ਖਲੋਤੇ ਹੋ ਘਰੋਂ ਤੁਰ ਕੇ ਪੈਦਲ ਸਵੇਰੇ 3:30 4 ਵਜੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸੀ। ਭਾਈ ਤੁਸੀਂ ਕਿੱਥੇ ਖੜੇ ਹੋ? ਤੁਸੀਂ ਆਪਣੇ ਪਿਤਾ ਔਰ ਦਾਦੇ ਦੀ ਵਿਰਾਸਤ ਨੂੰ ਕਲੰਕ ਲਾਇਆ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਬ੍ਰੇਕ ਵਿਊਅਰਸ ਤੇ ਤੁਹਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਵਿੱਚ ਭਾਰਤੀ ਐਂਬੈਸਡਰ ਦੀ ਹੋਈ ਦੁਰਗਤੀ ਨੂੰ ਲੈ ਕੇ ਸਿੱਖ ਕੌਮ ਵਿਚਲੇ ਜਿਹੜੇ ਰਾਹ ਦੇ ਟਾਉਂਟਾਂ ਨੇ ਖੂਬ ਚੀਕ ਝਾੜਾ ਜਿਹੜਾ ਪਾਇਆ ਔਰ ਭਾਰਤ ਦੇ TV ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਚੀਕਾਂ ਦਾ ਵੋਲਿਊਮ ਵੀ ਬਹੁਤ ਜ਼ਿਆਦਾ ਔਰ ਬਾਹਰਲੇ ਸਿੱਖਾਂ ਤੇ ਸਿੱਖ ਜਥੇਬੰਦੀਆਂ ਨੂੰ ਗੁਰਦੁਆਰਿਆਂ ਵਿੱਚ ਭਾਰਤੀ ਏਜੰਟਾਂ ਦੀ ਘੁਸਪੈਠ ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਗੁੜ ਹੁੰਦਾ ਉੱਥੇ ਹੀ ਮੱਖੀਆਂ ਆਉਂਦੀਆਂ ਤੇ ਜਦੋਂ ਅਸੀਂ ਰਾਹ ਔਰ ਉਹਨਾਂ ਦੀਆਂ ਏਜੰਸੀਆਂ ਦੀ ਗੱਲ ਕਰਦੇ ਹਾਂ ਫਿਰ ਇਹ ਗੱਲਬਾਤ ਟੌਂਟ ਬਟੌਂਟਾਂ ਦੀ ਗੱਲ ਤੋਂ ਬਿਨਾਂ ਕਿਵੇਂ ਮੁਕੰਮਲ ਹੋਏ ਜੀ। ਸੋ ਇੱਕ ਪਾਸੇ ਤਾਂ ਕੱਲ ਦੀ ਘਟਨਾ ਨੇ ਅਸੀਂ ਕਿਹਾ ਹੀ ਹੈ ਕਿ ਵੀ ਉਹਨਾਂ ਦੇ ਮੀਡੀਆ 'ਚ ਚੀਕਾਂ ਪਵਾਈਆਂ ਹੋਈਆਂ ਤੇ ਹੁਣ ਟੌਂਟ ਬਟੌਂਟ ਜਿਨ੍ਹਾਂ ਦੀ ਬ੍ਰੈਡ ਬਟਰ ਕਈਆਂ ਦੀ ਉੱਥੋਂ ਦੇ ਆਸ਼ੀਰਵਾਦ ਨਾਲ ਚੱਲਦੀ ਹੈ ਜਾਂ ਉਹਨਾਂ ਦੇ ਚੈਕਸ ਨਾਲ ਚੱਲਦੀ ਹੈ ਜੀ, ਤੇ ਕਈਆਂ ਨੇ ਜਿਨ੍ਹਾਂ ਨੇ ਕਾਰੋਬਾਰੀ ਮਫਾਦ, ਇੰਪੋਰਟ ਐਕਸਪੋਰਟ ਬਿਜ਼ਨਸ, ਵਪਾਰੀ ਕਿਸਮ ਦੇ ਲੋਕ। ਅੱਜ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਭਾਈ ਇਹ ਕਦੇ ਤੁਸੀਂ ਇਹ ਵੀ ਦੇਖਿਆ ਵੀ ਜਿਹੜੇ ਵਪਾਰੀ ਨੇ ਉਹ ਪ੍ਰੋ ਰੈਵੋਲੂਸ਼ਨ ਹੋਣ ਜਾਂ ਐਂਟੀ ਐਸਟੈਬਲਿਸ਼ਮੈਂਟ ਹੋਣ? ਉਹ ਕਦੇ ਨਹੀਂ ਹੁੰਦੇ। ਉਹਨਾਂ ਨੇ ਰਲ ਮਿਲ ਕੇ ਹੀ ਖਾਣਾ ਹੁੰਦਾ ਹੈ, ਰਲ ਮਿਲ ਕੇ ਸਾਰੇ ਠੇਕੇਦਾਰ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਜਿਹੜੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਕਲਾਸ ਦੇ ਲੋਕ ਸੀ, ਉਹ ਸਾਰੇ ਉਹੀ ਟੌਂਟ ਬਰੌਂਟ ਜਿਨ੍ਹਾਂ ਨੂੰ ਆਮ ਸਾਡੇ ਬਜ਼ੁਰਗ ਅੰਗਰੇਜ਼ਾਂ ਦੇ ਕੁੱਤੇ ਕਹਿੰਦੇ ਸੀ। ਔਰ ਇਹ ਅੱਜ ਜਿਹੜੇ ਇਸ ਨਸਲ ਦੇ ਲੋਕ ਨੇ ਉਹ ਇਹਨਾਂ ਦੇ ਹਿੰਦੂ ਤਵੀਆਂ ਦੇ ਕੁੱਤੇ ਨੇ। ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਪਹਿਲੀ ਗੱਲ ਤਾਂ ਬੜੀ ਸਪਸ਼ਟ ਹੈ ਕਿ ਭਾਈ ਕੋਈ ਉਹਦੇ ਨਾਲ ਤਰਨਜੀਤ ਸਿੰਘ ਸੰਧੂ ਇੰਡੀਆ ਦੇ ਐਂਬੈਸਡਰ ਦੇ ਨਾਲ ਗੁਰਦੁਆਰੇ ਦੀ ਹਦੂਦ 'ਚ ਕੋਈ ਮਾਰ ਕੁਟਾਈ ਨਹੀਂ ਕੀਤੀ ਗਈ। ਈਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਂ ਦੀਵਾਨ ਹਾਲ 'ਚ ਉਹਨੇ ਆਪਣਾ ਜਿਹੜਾ ਜਦੋਂ ਆਇਆ ਉਦੋਂ ਕੋਈ ਐਸਾ ਨਹੀਂ ਹੋਇਆ, ਅਦਰਵਾਈਜ਼ ਤਾਂ ਹੋਣਾ ਸੀ ਲਓ ਜੀ ਦੀਵਾਨ ਹਾਲ 'ਚ ਔਰ ਉਸ ਨੂੰ। ਔਰ ਹਾਲਾਂਕਿ ਬੜਾ ਕਲੀਅਰ ਹੈ ਕਿ ਭਾਈ ਕੋਈ ਵੀ ਆ ਜਾ ਸਕਦਾ ਗੁਰਦੁਆਰੇ 'ਚ, ਉਹ ਭਾਵੇਂ ਦੂਜਾ ਹੈ, ਲੇਕਿਨ ਸ਼ਰਧਾਲੂ ਦੇ ਤੌਰ ਤੇ ਉਹ ਤਾਂ ਪੂਰਾ ਐਂਬੈਸਡਰ ਬਣ ਕੇ ਆਇਆ, ਨਾਲ ਕੌਂਸੂਲੇਟ ਨਿਊਯਾਰਕ ਦਾ ਸਟਾਫ ਔਰ ਸਪੈਸ਼ਲ ਸੱਦੇ ਤੇ ਆਇਆ ਉਹਨਾਂ ਦੇ। ਸੋ ਜ਼ਾਹਰ ਹੈ ਵੀ ਸਰਕਾਰੀ ਦੌਰਾ, ਪ੍ਰਾਈਵੇਟ ਤਾਂ ਨਹੀਂ ਹੈ। ਪ੍ਰਾਈਵੇਟ ਜਿਹੜਾ ਆਉਂਦਾ ਉਹ ਲੈਕਚਰ ਕਰਨ ਨਹੀਂ ਆਉਂਦੇ, ਜਿਹਨੇ ਡਿਵੋਸ਼ਨ ਜਾਂ ਦੂਜਾ ਕਰਨਾ ਹੈ ਉਹ ਕੌਣ ਰੋਕ ਸਕਦਾ ਕਿਸੇ ਨੂੰ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜੇ ਟੌਂਟ ਪਟੌਂਟ ਨੇ ਇੱਥੋਂ ਉਹ ਫਿਰ ਜਦੋਂ ਇੱਕ ਦੇ ਪੂਛ ਦੇ ਉੱਤੇ ਪੈਰ ਧਰਿਆ ਜਾਏ ਉਹ ਚੀਕ ਮਾਰਦਾ ਤਾਂ ਬਾਕੀ ਵੀ ਫਿਰ ਜਿਹੜੀਆਂ ਚੀਂ ਚੀਂ ਕਰਦੇ ਨੇ ਉਹ ਫਿਰ ਸਾਰੇ ਹੀ ਜਿਹੜੇ ਨੇ ਟੌਂਟ ਪਟੌਂਟ। ਪਹਿਲਾਂ ਅਸੀਂ ਉਹਨਾਂ ਦੇ ਭਾਰਤ ਵਿਚਲੇ ਟੌਂਟ ਪਟੌਂਟਾਂ ਦੀ ਗੱਲ ਕਰ ਲਈਏ। ਉਹਨਾਂ ਦੇ ਵਿੱਚ ਦੋ ਪ੍ਰਮੁੱਖ ਤੌਰ ਦੇ ਉੱਤੇ ਇੱਕ RP ਸਿੰਘ ਜਿਹੜਾ BJP ਦਾ ਕਰਤੇ ਧਰਤਿਆਂ 'ਚੋਂ, ਸਪੋਕਸਮੈਨ 'ਚੋਂ, ਜਨਰਲ ਸੈਕਟਰੀਆਂ 'ਚੋਂ, ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਦੱਸਦੇ ਹੁੰਦੇ ਨੇ ਵੀ ਇਹ ਕਿਵੇਂ ਕਿਸੇ ਜ਼ਮਾਨੇ 'ਚ ਉੱਥੇ ਹੀ ਦਿੱਲੀ ਯੂਨੀਵਰਸਿਟੀ ਔਰ ਦੂਜੇ 'ਚ ਕਿਵੇਂ ਚੋਣਾਂ ਲੜਨ ਵੇਲੇ ਵੋਟਾਂ ਦੀ ਜਿਹੜੀ ਆ ਉਹ ਗੁਹਾਰ ਲਾਉਣ ਵਾਲਾ ਕੰਮ ਸੀ ਔਰ ਕਿਵੇਂ ਹੌਲੀ 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 ਇਹ ਤਾਕਤ ਦੇ ਭੁੱਖੇ ਲੋਕ ਜਿਹੜੇ ਨੇ ਉਹ ਜਾ ਵੜਦੇ ਨੇ ਫਿਰ ਜਿੱਥੇ ਤਾਕਤ ਦਾ ਸੋਮਾ ਹੁੰਦਾ ਉਹਦੇ ਨੇੜੇ, ਉਹ ਭਾਵੇਂ ਉੱਲੂ ਦੇ ਕੋਲ ਹੋਏ ਜਾਂ ਉੱਲੂ ਦੇ ਪੱਠੇ ਕੋਲ ਹੋਏ। ਸੋ ਇਹ ਹਿੰਦੂ ਤੋਂ ਵੀ ਬਣ ਗਏ। ਇਵੇਂ ਹੀ ਉਹ ਦੂਜਾ ਗੁੰਡਾ ਮਨਜਿੰਦਰ ਬਿੱਟੇ ਦਾ ਭਰਾ ਮਨਜਿੰਦਰ ਸਿਰਸਾ ਜਿਹੜਾ ਜਿਹਨੂੰ ਠੀਕ ਕਿਹਾ ਉਹਨਾਂ ਨੇ ਦਿੱਲੀ ਵਾਲਿਆਂ ਨੇ ਕਿ ਵੀ ਇਹ ਇੱਥੇ ਦਾੜੀ ਕੱਟਿਆ ਜਾਂ ਦੂਜਾ ਕਿਰਾਏ ਦੀ ਉਸ ਕਿਸੇ ਦੀ ਮਿਆਨੀ 'ਚ ਰਹਿੰਦਾ ਹੁੰਦਾ ਸੀ, ਕਿਵੇਂ ਠੱਗੀਆਂ ਠੌਰੀਆਂ ਕਬਜ਼ਾ ਯੂਨਿਟਾਂ ਦੂਜੇ ਤੀਜੇ ਕਰਦੇ, ਫਿਰ ਸੁਖਬੀਰ ਬਾਦਲਾਂ ਦੇ ਕਿਵੇਂ ਨੇੜੇ ਆਇਆ, ਮਜੀਠੀਆ ਦੇ ਕਿਵੇਂ ਦਿੱਲੀ ਕਮੇਟੀ ਦਾ ਪ੍ਰਧਾਨ ਬਣਿਆ, ਫਿਰ ਉੱਥੋਂ ਨਿਕਲ ਕੇ ਹੁਣ ਕਿਵੇਂ BJP ਦੇ ਜਨਰਲ ਸੈਕਟਰੀ ਔਰ ਦਿੱਲੀ ਕਮੇਟੀ ਸਾਰੀ
RSS ਦੀ ਝੋਲੀ ਚ ਪਾਈ। ਹੁਣ ਉਹ ਵੀ ਮੀਡੀਆ ਤੇ ਬੈਠਾ ਔਰ ਦੂਜਾ ਟਵੀਟ ਵੀ ਜਾਂ ਦੂਜੇ ਕਰ ਰਿਹਾ ਜੀ, ਇਹ ਬਹੁਤ ਮਾੜਾ ਹੈ। ਔਰ ਮਨਜਿੰਦਰ ਸਿਰਸਾ ਕਹਿ ਰਿਹਾ ਇਹ ਭਾਰਤੀ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਕਿ ਨਿੱਜਰ ਨੂੰ ਮਾਰਿਆ ਔਰ ਪੰਨੂ ਨੂੰ ਮਾਰਿਆ, ਬਿਲਕੁਲ ਝੂਠ ਹੈ। ਭਾਰਤ ਇਵੇਂ ਨਹੀਂ, ਉਹ ਸਰਕਾਰੀ ਸਪੋਕਸਮੈਨ ਬਣਿਆ ਹੋਇਆ। ਹੁਣ ਜਿਹੜਾ RP ਸਿੰਘ ਹੈ ਉਹ ਚੀਕਾਂ ਮਾਰ ਰਿਹਾ, ਉਹਨੇ ਜਿਹੜਾ ਕਿ ਖਾਲਿਸਤਾਨੀ ਟ੍ਰਾਈਡ ਟੂ ਹੈਕਲ ਇੰਡੀਅਨ ਐਂਬੈਸਡਰ, not tried to heckle, they heckled, ਔਰ ਕਹਿ ਕੇ ਉਹਨਾਂ ਨੂੰ ਕਿ ਭਾਈ ਤੂੰ ਜਵਾਬ ਦੇ with baseless questions, ਵੀ ਕੁਐਸਚਨ ਹੀ ਕੋਈ ਉਹਦਾ ਬੇਸ ਨਹੀਂ। ਉਹ ਬੰਦਾ ਮਾਰਤਾ ਤੁਸੀਂ ਕੈਨੇਡਾ ਚ, ਅਮਰੀਕਾ ਚ ਤੁਹਾਨੂੰ ਅਮਰੀਕਨ ਸਿਸਟਮ ਨੇ ਫੜ ਲਿਆ ਐਟ ਦਾ ਲਾਸਟ ਮਿੰਟ, ਜਿਹਨੂੰ ਤੁਸੀਂ ਐਲੀਮੀਨੇਟ ਕਰਨਾ ਸੀ ਫॉर ਹਿਜ਼ ਰੋਲ ਇਨ ਦਾ ਫੇਲਡ ਪਲਾਟ ਟੂ ਅਸੈਸੀਨੇਟ ਗੁਰਪਤਵੰਤ ਐਂਡ ਖਾਲਿਸਤਾਨ ਰੈਫਰੈਂਡਮ ਕੈਂਪੇਨ। ਚਲੋ ਇੱਕ ਗੱਲ ਚੰਗੀ ਹੈ ਕਿ ਵੀ ਉਹਨੂੰ RP ਸਿੰਘ ਨੂੰ ਵੀ ਹਿੰਮਤ ਸਿੰਘ ਦੀ ਹਿੰਮਤ ਯਾਦ ਹੈ। ਹਿੰਮਤ ਸਿੰਘ who led the pro-Khalistanis at Hicksville Gurdwara in New York also accused Ambassador Sandhu for India's role in assassination of Hardeep Singh Nijjar, who was president of Surrey Gurdwara and coordinator for Canadian chapter of Khalistan referendum। ਚਲੋ ਇਹ ਉਹਨੂੰ ਰੈਫਰੈਂਡਮ ਵੀ ਯਾਦ ਹੈ, ਨਿੱਜਰ ਦਾ ਮਰਡਰ ਵੀ ਯਾਦ ਹੈ। ਔਰ ਦੂਸਰਾ ਔਰ ਫਿਰ ਜਿਵੇਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਹੜੇ ਸਾਰੀਆਂ ਡਿਵੈਲਪਮੈਂਟਸ ਤੇ ਅੱਖ ਰੱਖ ਰਹੇ ਸੀ ਜੀ, ਉਹਨਾਂ ਨੇ ਕਿਹਾ ਕਿ ਵੀ ਇਹ ਇੱਕੋ ਜਿਹਾ ਨੈਰੇਟਿਵ ਸਾਰੇ ਪਾਸੇ ਘੁੰਮ ਰਿਹਾ ਕਿ ਵੀ ਉਹਨਾਂ ਨੂੰ ਉਹੀ ਏਜੰਸੀਆਂ ਨੇ ਲਿਖ ਕੇ ਦਿੱਤਾ। ਹੁਣ ਰਵਿੰਦਰ ਸਿੰਘ ਰੋਬਿਨ ਜਿਹੜਾ ਕਦੇ ANI ਲਈ ਵੀ ਕੰਮ ਕਰਦੇ ਰਹੇ, ਅਸੀਂ ਪਿਛਲੇ ਦਿਨਾਂ 'ਚ ਉਹਨਾਂ ਦਾ ਉਸ ਤਾਰੀਫ ਸੈਂਸ 'ਚ ਜ਼ਿਕਰ ਕੀਤਾ ਸੀ ਕਿ ਯੂਕਰੇਨੀਅਨ ਐਂਬੈਸਡਰ ਜਿਹੜਾ ਜਰਨਲਿਸਟ ਨਾਲ G20 ਵੇਲੇ ਉਹਨਾਂ ਦਾ ਹੋਇਆ। ਉਹਨਾਂ ਨੇ ਵੀ ਇਸ ਗੱਲ ਨੂੰ ਬੜਾ ਯਕੀਨੀ ਬਣਾਇਆ ਕਿ ਭਾਈ ਉਹ ਜਿਹੜਾ ਉਹ ਤਰਨਜੀਤ ਸਿੰਘ ਸੰਧੂ ਦੀ ਜਿਹੜੀ ਟਵੀਟ ਹੈ ਉਹਦੇ ਤੇ ਕਿ ਜੀ ਉਹਨੇ ਬੜਾ ਗ੍ਰੈਟੀਚਿਊਡ ਦਿਖਾਇਆ ਗੁਰਦੁਆਰਾ ਕਮੇਟੀ ਨੂੰ ਕਿ ਜੀ ਉਹਨਾਂ ਨੇ ਕੀਤਾ। ਫਿਰ ਤੇਜਾ ਸਿੰਘ ਸਮੁੰਦਰੀ ਦੇ ਸੋਲੇ ਗਾਏ ਨੇ, ਆਫ ਕੋਰਸ ਉਹ ਗੁਰੂ ਕਾ ਬਾਗ ਔਰ ਦੂਸਰਾ ਦਾ, ਇਹ ਤਾਂ ਸ਼ੀਸ਼ਾ ਇਹਨੂੰ ਦਿਖਾਓ ਕਿ ਤੇਰਾ ਦਾਦਾ ਕੀ ਸੀ ਤੇਜਾ ਸਿੰਘ ਸਮੁੰਦਰੀ, ਤੇਰਾ ਪਿਓ ਕੀ ਸੀ ਬਿਸ਼ਨ ਸਿੰਘ ਸਮੁੰਦਰੀ, ਔਰ ਤੂੰ ਕਿਹੜੀ ਹਕੂਮਤ ਦੀ ਨੁਮਾਇੰਦਗੀ ਕਰ ਰਿਹਾ। ਅਮਰੀਕਾ ਜਿਹੜੀ ਹਕੂਮਤ ਜਿਹੜੀ ਹੈ ਉਹ ਤੇਰੀ ਕੌਮ ਦੇ ਬੰਦਿਆਂ ਨੂੰ ਤੇਰੇ ਆਫਿਸ ਦੇ ਥੱਲੇ ਉਸੇ ਹੀ ਐਮਬੈਸੀ ਦੀ ਬਿਲਡਿੰਗ ਜਿੱਥੇ ਰਾਹ ਦੇ ਹੈੱਡ ਦਾ ਲੋਕਲ ਡੈਸਕ ਲੱਗਾ ਹੋਇਆ, ਉਹ ਅਮਰੀਕਾ ਦੇ ਸਿੱਖਾਂ ਨੂੰ ਮਾਰਨ ਦੇ ਲਈ ਜਿਹੜੇ ਨੇ ਉਹ ਪਲਾਟ ਰਚ ਰਹੇ ਨੇ। ਪਰ ਇਹ ਟਾਊਟੀ ਤਾਂ ਸਾਰੇ ਮੀਡੀਆ ਦੀ ਔਰ ਦੂਸਰਿਆਂ ਦੀ ਰਹੀ ਹੈ। ਪਰ ਜਿਹੜੇ ਇਹਨਾਂ ਦੇ ਜਿਵੇਂ ਜਦੋਂ ਰਿਸ਼ੀ ਸੋਨਕ ਨੂੰ ਸਰਟੀਫਾਈਡ ਜਵਾਈ ਕਿਹਾ ਜਾਂਦਾ, ਸੋ ਜਿਹੜੇ ਹਿੰਦੂ ਤਵੀਆਂ ਦੇ ਸਰਟੀਫਾਈਡ ਜਵਾਈ ਇੱਥੇ ਉਹਨਾਂ ਨੇ ਰੱਖੇ ਹੋਏ ਨੇ, ਉਹਨੂੰ ਆਰਗੇਨਾਈਜੇਸ਼ਨਲ ਨੇਮ ਜਿਹੜਾ ਸਿੱਖਸ ਆਫ ਅਮਰੀਕਾ ਦਿੱਤਾ ਹੋਇਆ। ਉਹਨਾਂ ਦੇ ਵੈਸੇ ਤਾਂ ਉਹਨਾਂ ਟਾਊਟਾਂ ਦੀ ਪੂਰੇ ਨਾਂ ਨੇ ਸਰਟੀਫਾਈਡ ਜਵਾਈਆਂ ਦੇ ਸਾਈਡ ਦੇ ਉੱਤੇ, ਪਰ ਕਮਲਜੀਤ ਸਿੰਘ ਸੋਨੀ ਪ੍ਰੈਜ਼ੀਡੈਂਟ ਹੈ ਤੇ ਜਸਦੀਪ ਸਿੰਘ ਜੱਸੀ ਚੇਅਰਮੈਨ। ਔਰ ਮੈਂ ਉਹ ਬਾਕੀਆਂ ਦਾ ਹੁਣ ਮੈਂ ਨਾਂ ਨਹੀਂ ਪੜ੍ਹਨਾ ਚਾਹੁੰਦਾ, ਲੇਕਿਨ ਇਹ ਬਹੁਤ ਸਾਰਿਆਂ ਦਾ ਸਾਨੂੰ ਪਤਾ ਹੈ ਵੀ ਇਹ ਸਾਰੇ ਟੌਂਟ ਬਟੌਂਟ ਹੀ ਨੇ। ਔਰ ਉਹਨਾਂ ਨੇ ਇਮੀਡੀਏਟ ਪ੍ਰੈਸ ਰਿਲੀਜ਼ ਜਿਹੜੀ ਹੈ ਉਹ ਕੱਢੀ ਹੈ ਕਿ ਸਿੱਖਸ ਆਫ ਅਮਰੀਕਾ ਲੀਡਿੰਗ ਸਿੱਖ ਆਰਗੇਨਾਈਜੇਸ਼ਨ ਇਨ USA, ਲੀਡਿੰਗ ਕੋਈ ਨਹੀਂ, ਇਹੀ 4-6 ਟਾਊਟਾਂ ਦਾ ਗਰੁੱਪ ਹੈ। ਇਹਨਾਂ ਨਾਲ ਵੀ 1-2 ਹੋਰ ਰਲੇ ਹੁੰਦੇ ਸੀ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਉਹ ਵੀ ਇਹਨਾਂ ਨੂੰ ਛੱਡ ਗਏ ਕਿ ਭਾਈ ਇਹ ਤਾਂ ਵਾਕਿਆ ਹੀ ਬਿਲਕੁਲ ਟਾਊਟੀ ਕਰਦੇ ਨੇ। ਉਹਨਾਂ ਨੇ ਕਿਹਾ ਜੀ ਇਹ ਲੀਡਿੰਗ ਸਿੱਖ ਆਰਗੇਨਾਈਜੇਸ਼ਨ, ਜ਼ਰਾ ਇਹ ਕਮਲਜੀਤ ਸੋਨੀ ਜਾਂ ਜੈਸੀ ਸਿੰਘ ਇਹ ਕਿਤੇ ਆ ਕੇ ਦਿਖਾਣ, ਕਿਤੇ ਵੀ ਆ ਕੇ ਕਹਿਣ ਕਿ ਜੀ ਅਸੀਂ ਲੀਡਿੰਗ ਆਰਗੇਨਾਈਜੇਸ਼ਨ, ਅਸੀਂ ਇੰਡੀਅਨ ਗਵਰਨਮੈਂਟ ਦੇ ਹੱਕ 'ਚ ਆ ਰਹੇ, ਫਿਰ ਇਹ ਦੇਖ ਲੈਣਗੇ ਕਿ ਇਹ ਕੀ ਇਹਨਾਂ ਦੀ ਔਕਾਤ ਕੀ ਹੈ। ਫਿਰ ਉਹਨਾਂ ਨੇ ਕਿਹਾ ਕੰਡੈਮ the disrespect of a Sikh devotee, Ambassador of India to USA Taranjit Singh Sandhu in a Gurdwara in Long Island, New York yesterday. Devotee, ਉਹਦੀ devotion ਉਹਨੂੰ 250 ਮੀਲ ਦੂਰ ਇੱਥੇ ਹਿਕਸਵਿਲ ਦੇ ਗੁਰਦੁਆਰੇ 'ਚ ਲੈ ਕੇ ਆਏ, ਉਹਨੂੰ ਨੇੜੇ ਤੇੜੇ ਉਹ ਹੈ ਐਮਬੈਸੀਆਂ ਦੇ ਟਾਊਟਾ ਦਾ ਹੀ, ਹੋਰ ਵੀ ਜਿਹੜਾ ਮੈਸੇਚੂਸਟਸ ਐਵਨਿਊ ਤੇ ਵੀ ਗੁਰਦੁਆਰਾ, ਉੱਥੇ ਚਲੇ ਜਾ, ਹੋਰ ਚਲੇ ਜਾ, ਵੈਸੇ ਮੰਦਿਰ ਨੇ ਉੱਥੇ, ਕੰਮ ਤਾਂ ਤੁਸੀਂ ਜਿਹੜਾ ਉਹ ਜੈ ਸ਼੍ਰੀ ਰਾਮ ਵਾਲਿਆਂ ਦਾ ਕਰ ਰਹੇ ਹੋ। Ambassador Sandhu went to Gurdwara Sahib to pray, ਉਹ ਇੱਥੇ ਪ੍ਰਾਰਥਨਾ ਕਰਨ ਆਇਆ, ਉਹਨੂੰ ਅਰਦਾਸ ਕਰਨ, ਉਹਨੂੰ ਹੋਰ ਕਿਤੇ ਰਾਜ 250 ਮੀਲ 'ਚ ਕੋਈ ਥਾਂ ਨਹੀਂ ਮਿਲੇ। ਐਂਡ ਮੈਨੇਜਮੈਂਟ ਆਫ ਗੁਰਦੁਆਰਾ ਸਾਹਿਬ ਆਨਰਡ ਹਿਮ ਵਿਦ ਸਿਰੋਪਾਸ, ਉਹ ਟਾਊਟਾਂ ਦਾ ਹੀ ਉਹ ਕੰਮ ਹੈ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿਸੇ ਵੇਲੇ। ਆਫਟਰ ਦੈਟ ਏ ਹੈਂਡਫੁਲ ਆਫ ਮਿਸਕ੍ਰੀਐਂਟ ਹੋ ਗਏ, ਸ਼ਰਾਰਤੀ ਅਨਸਰ, ਟਰਾਈਡ ਟੂ ਡਿਸਰਿਸਪੈਕਟ ਹਿਮ, ਕਿਸੇ ਨੇ ਉਹਦੇ ਚਪੇੜ ਨਹੀਂ ਮਾਰੀ, ਉਹਦੀ ਦਸਤਾਰ ਨੂੰ ਹੱਥ ਨਹੀਂ। ਤਾਂ ਆਮ ਲੋਕ ਤਾਂ ਇਹ ਵੀ ਕਹਿ ਸਕਦੇ ਨੇ ਵੀ ਇਹ ਦਸਤਾਰ ਗੁਰੂ ਦੀ ਹੈ, ਗੁਰੂ ਪੰਥ ਦੀ ਹੈ, ਤੁਸੀਂ ਤਾਂ ਜਿਹੜਾ ਉਹ ਦਸਤਾਰ ਰੱਖ ਕੇ
ਜਿਹੜਾ ਉਹ ਉਹਨਾਂ ਦੀ ਬਨਾਰਸੀ ਟੋਪੀ ਵਾਲਿਆਂ ਦੇ ਵਕੀਲ ਬਣੇ ਹੋਏ ਹੋ ਜਾਂ ਉਹਨਾਂ ਦੇ ਦੂਤ ਬਣੇ ਹੋਏ ਹੋ। ਇਹ ਪੱਗ ਜਿਹੜੀ ਹੈ ਤਾਂ ਗੁਰੂ ਦੀ ਹੈ, ਪਰ ਕਿਸੇ ਨੇ ਉਹ ਰਾਦਰ ਭਾਈ ਹਿੰਮਤ ਸਿੰਘ ਨੇ ਯਕੀਨੀ ਬਣਾਇਆ ਵੀ ਇਹਨੂੰ ਹੱਥ ਨਾ ਲਾਇਓ ਇਹਨੂੰ, ਕਿ ਵੀ ਐਵੇਂ ਉਹ ਜਿਹੜਾ ਉਹ ਮੁੜ ਕੇ ਬਦਨਾਮੀ ਦਾ ਥਾਂ ਹੁੰਦਾ ਹੈ। ਬਿਲਕੁਲ। After that, a handful of miscreants tried to disrespect him and violated the peace and sanctity of ਗੁਰਦੁਆਰਾ ਸਾਹਿਬ। ਪਹਿਲੀ ਗੱਲ ਤਾਂ ਇਹ ਘਟਨਾ ਵੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਨਹੀਂ ਹੋਈ, ਇਹ ਵੀ ਝੂਠ। ਜੇ ਹੋ ਵੀ ਜਾਂਦੀ ਤੇ ਫਿਰ ਜਿਹੜਾ ਜਿੱਥੇ ਬੇਅਦਬੀ ਕਰ ਰਿਹਾ ਹੁੰਦਾ ਆ ਕੇ ਜਾਂ ਜਿਹੜਾ ਜਿਹਨੂੰ ਵਾਇਲੇਟ ਕਰ ਰਿਹਾ ਹੁੰਦਾ, ਹੁਣ ਮੱਸਾ ਰੰਗੜ ਨੂੰ ਸਜ਼ਾ ਸੁੱਖਾ ਸਿੰਘ ਮਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਦਿੱਤੀ। ਹੁਣ ਉਹਨੂੰ ਇਹ ਤਾਂ ਨਹੀਂ ਸੀ ਕਿ ਵੀ ਉਹ ਇਹ ਕਹਿੰਦੇ ਕਿ ਵੀ ਕੀ ਹੈ। ਸੋ ਜੇ ਤੁਸੀਂ ਗੁਰਦੁਆਰਿਆਂ ਦੀ ਸੈਂਕਟਿਟੀ ਨੂੰ ਵਾਇਲੇਟ ਕਰੋਗੇ, ਇਹ ਟੌਂਟ ਬਟੌਂਟ ਜਿਹੜੇ ਨੇ ਆ ਕੇ ਸਾਨੂੰ ਦੱਸਣਗੇ ਕਿ ਭਾਈ ਸਿੱਖੀ ਕੀ ਹੈ, ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਹੁਣ ਤੱਕ ਤਾਂ ਬੜਾ ਕੰਟਰੋਲ ਚੱਲ ਰਿਹਾ ਸਾਰੇ ਪਾਸੇ, ਔਰ ਅਸੀਂ ਹੋਪ ਕਰਦੇ ਹਾਂ ਵੀ ਇਹ ਕੰਟਰੋਲ ਰਹੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਾਣ ਕੇ ਇਹਨਾਂ ਪੱਗਾਂ ਵਾਲਿਆਂ ਨੂੰ ਅੱਗੇ ਕਰਕੇ ਇਹਨਾਂ ਨੂੰ ਬੇਇੱਜ਼ਤ ਕਰਵਾਉਣਾ ਚਾਹੁੰਦੇ ਨੇ, ਇਹਨਾਂ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਨੇ, ਤਾਂ ਕਿ ਉਹਨਾਂ ਨੂੰ ਫਿਰ, ਕਿਉਂਕਿ ਹੁਣ ਉਹ ਫਸੇ ਹੋਏ ਨੇ, ਉਹਨਾਂ ਨੂੰ ਬਹਾਨਾ ਮਿਲੇ ਕਿ ਜੀ ਦੇਖੋ ਸਾਡੇ ਡਿਪਲੋਮੈਟਸ ਨਾਲ ਕੀ ਹੋਇਆ। ਔਰ ਫਿਰ ਉਹ ਕਹਿੰਦਾ ਗੁਰਦੁਆਰਾਸ ਆਰ ਪਲੇਸ ਆਫ ਵਰਸ਼ਿਪ ਐਂਡ ਸ਼ੁੱਡ ਬੀ ਫ੍ਰੀ ਫਰੋਮ ਪਰਸਨਲ ਪੋਲੀਟੀਕਲ ਵਿਊਜ਼। ਉਹ ਉੱਥੇ ਖਲੋ ਕੇ ਜਿਹੜੀ ਉਹਨੇ 2-2.5 ਮਿੰਟ ਦੀ ਆਪਣੀ ਵੀਡੀਓ ਵੀ ਪਾਈ ਹੈ, ਉਹ ਕਹਿ ਰਿਹਾ ਜੀ ਸਿੱਖਾਂ ਨੂੰ ਐਜੂਕੇਸ਼ਨ ਇੰਡੀਅਨ ਗਵਰਨਮੈਂਟ ਦਾ ਬੜਾ ਧਿਆਨ ਹੈ, ਸਾਡੀ ਬੜੀ ਯੰਗ ਵਰਕ ਫੋਰਸ ਆ ਗਈ ਹੈ। ਇੱਕ ਜ਼ਮਾਨਾ ਸੀ ਸ਼੍ਰੋਮਣੀ ਕਮੇਟੀ ਦੇ ਵਜ਼ੀਫੇ ਦੇ ਉੱਤੇ ਲੋਕ ਬਾਹਰ ਪੜ੍ਹਨ ਆਉਂਦੇ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੌਣ। ਉਹ ਉੱਥੇ ਪੋਲੀਟੀਕਲ ਸਪੀਚ ਕਰ ਰਿਹਾ ਹੈ, ਉਹ ਇੰਡੀਆ ਦੀ ਨੁਮਾਇੰਦਗੀ ਕਰ ਰਿਹਾ, ਉਹ ਕੋਈ ਗੁਰੂ ਨਾਨਕ ਸਾਹਿਬ ਦੇ ਗੁਣ ਨਹੀਂ ਗਾ ਰਿਹਾ। ਉਹ ਹਿੰਦੂਤਵਾ ਭਗਤੀ ਰੰਗ ਦੇ ਵਿੱਚ ਰੰਗਿਆ, ਜਿਹੜਾ ਉਹ 15 ਭਗਤਾਂ ਨੂੰ ਭਗਤੀ ਮਾਰਗ ਦੇ ਨਾਲ ਜੋੜ ਕੇ ਹਿੰਦੂਤਵਾ ਦਾ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਿਹਾ, ਔਰ ਸਰਕਾਰੀ ਜਿਹੜੀਆਂ ਨੇ ਉਹ ਪ੍ਰਾਪਤੀਆਂ ਦੀ ਗੱਲ ਕਰ ਰਿਹਾ। ਇੰਡੀਆ 'ਚ ਦੇਖੋ ਜੀ ਇੰਨੀ ਵੱਡੀ ਯੰਗ ਫੋਰਸ ਹੋ ਗਈ, ਜਿਹੜੀ ਹੁਣ ਜਾਪਾਨੀਆਂ ਕੋਲ ਵੀ ਨਹੀਂ ਹੈ, ਜਰਮਨ ਕੋਲ ਵੀ ਨਹੀਂ ਹੈ, ਉਹਨਾਂ ਦੀ ਏਜਿੰਗ ਪੋਪੂਲੇਸ਼ਨ ਹੈ। ਔਰ ਇਹ ਕਹਿ ਰਿਹਾ ਕਿ ਫਿਰ we urge the management of Gurdwara Sahib to take strict action against these miscreants। ਵੈਸੇ ਇਹ ਟਾਊਟਾਂ ਨੂੰ ਅਸੀਂ ਦੱਸ ਦਈਏ ਕਿ ਮੈਨੇਜਮੈਂਟ ਨੇ ਫੋਰਨ ਪੁਲਿਸ ਕਾਲ ਕਰ ਲਈ ਸੀ, ਔਰ ਉਸ ਪੁਲਿਸ ਦੀ ਟੁਕੜੀ ਨੂੰ ਵੀ ਹਿੰਮਤ ਸਿੰਘ ਹੋਰਾਂ ਨੇ ਜਿਹੜਾ ਉਹ ਬਰੀਫ ਕੀਤਾ। ਉਹਨੂੰ ਉਹਨਾਂ ਦੇ ਸਾਰਜੈਂਟ ਜਿਹੜਾ ਆਇਆ, ਉਹਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਸਾਡਾ ਗੁਰਦੁਆਰਾ ਹੈ, ਔਰ ਮੈਨੇਜਮੈਂਟ ਤੁਸੀਂ ਇਹਨਾਂ ਦਾ ਹਾਲ ਦੇਖੋ। ਇੱਕ ਪਾਸੇ ਪ੍ਰੇਅਰ ਪਲੇਸ ਕਹਿ ਰਹੇ ਨੇ, ਮੈਨੇਜਮੈਂਟ ਨੇ ਕਿਹਾ ਕਿ ਉਹਨਾਂ ਨੂੰ ਸੱਦਿਆ ਸੀ ਜੀ ਇਹ ਸਾਡੀ ਪਰਸਨਲ ਪ੍ਰਾਪਰਟੀ ਹੈ, ਔਰ ਕੋਈ ਆਇਆ ਹਿੰਮਤ ਸਿੰਘ ਉਹਨਾਂ ਨੇ ਕਿਹਾ ਇਹ ਗੁਰਦੁਆਰਾ ਹੈ, ਸਿੱਖ ਸੰਗਤ ਦਾ, ਔਰ ਇਹ ਜਿਹੜੇ ਨੇ ਇਹ ਕਿਲਰ ਹਾਊਸ ਤੋਂ ਆਇਆ। ਉਹਨਾਂ ਨੇ ਕਿਹਾ ਐਮਬੈਸੀ ਨਹੀਂ ਹੈ, ਕਿਲਰ ਹਾਊਸ। ਇਹਨਾਂ ਨੇ ਸਾਡਾ ਇੱਕ ਬੰਦਾ ਮਾਰਿਆ, ਦੂਜਾ ਮਾਰ ਦੇਣਾ ਸੀ। ਉਹ ਕਹਿੰਦਾ ਵੀ ਪੁਲਿਸ ਅਫਸਰ ਨੇ ਕਿਹਾ ਯਾ ਆਈ ਐਮ ਅਵੇਅਰ ਬਟ ਹੁਣ ਮੀਡੀਆ 'ਚ ਇੰਨਾ ਹੈ। ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹਨੂੰ ਕੁਛ ਨਹੀਂ ਕਿਹਾ, ਹੁਣ ਤਾਂ ਉਹ ਖਾਲਿਸਤਾਨ ਦਾ ਝੰਡਾ ਦਿਖਾਤਾ, ਉਹ ਆਪ ਹੀ ਜਿੰਦਾਬਾਦ ਕਰਦਾ ਚਲਾ ਗਿਆ। ਹੁਣ ਉਹਨਾਂ ਨੇ ਕਿਹਾ ਗੁੱਡ ਮੈਨ ਗੁੱਡ, ਨਾਓ ਯੂ ਵਾਂਟ ਗੋ ਇਨਸਾਈਡ। ਨਹੀਂ ਕਹਿੰਦੇ ਅਸੀਂ ਆਪਣਾ ਕੰਮ ਕਰਤਾ, ਹੁਣ ਅਸੀਂ ਅੰਦਰ ਨਹੀਂ ਜਾਣਾ ਗਿਆ। ਉਹਨੂੰ ਕਿਹਾ ਗੁੱਡ ਹੈਵ ਅ ਨਾਈਸ ਡੇ। ਸੋ ਮਤਲਬ ਇਹਨਾਂ ਨੂੰ ਇਹ ਕਹਿਣ ਦਾ ਲੋੜ ਨਹੀਂ ਹੈ ਇਹਨਾਂ ਟਾਊਟਾਂ ਨੂੰ, ਉਹ ਆਲਰੇਡੀ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਜੀ ਵੀ ਅਰਜ ਮੈਨੇਜਮੈਂਟ ਆਫ ਗੁਰਦੁਆਰਾ ਸਾਹਿਬ ਟੂ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਥੀਸ ਮਿਸਕ੍ਰੀਐਂਟ ਸੋ ਦੈਟ ਪੀਸ ਲਵਿੰਗ ਸਿੱਖ ਕਮਿਊਨਿਟੀ ਇਨ ਨਿਊਯਾਰਕ ਕੈਨ ਕਮ ਟੂ ਗੁਰਦੁਆਰਾਸ ਫ੍ਰੀਲੀ ਵਿਦਾਊਟ ਐਨੀ ਫੀਅਰ ਆਫ ਪ੍ਰੈਸ਼ਰ। ਇਹ ਜੈਸੀ ਸਿੰਘ, ਕਮਲਜੀਤ ਸਿੰਘ ਸੋਨੀ, ਤੁਹਾਨੂੰ ਆਪਣਾ ਹਸ਼ਰ ਯਾਦ ਹੋਣਾ ਜਦੋਂ ਤੁਸੀਂ ਵਰਜੀਨੀਆ ਗੁਰਦੁਆਰੇ ਉੱਥੇ ਆਏ ਹੋ, ਉੱਥੇ ਹੱਥ ਦੇ ਕੇ ਅਸੀਂ ਵੀ ਖਾਲਿਸਤਾਨੀ ਆ ਇਹ ਕਹਿ ਕੇ ਉੱਥੇ ਛੁੱਟੇ, ਕਿਉਂਕਿ ਉਹਨਾਂ ਨੂੰ ਆ ਕੇ ਭਾਈ ਨਰਿੰਦਰ ਸਿੰਘ ਹੋਰਾਂ ਨੇ ਔਰ ਦੂਸਰਿਆਂ ਨੇ ਘੇਰ ਲਿਆ ਸੀ ਕਿ ਜੀ ਦੱਸੋ ਤੁਹਾਡੀ ਕੀ ਲਾਈਨ ਹੈ। ਸੋ ਇਹਨਾਂ ਦੇ ਨਾਲ ਵੀ ਜਿਹੜਾ ਹੈ ਮੈਂ ਸਮਝਦਾ ਵੀ ਇਹ ਟਾਊਟਾਂ ਦੀ ਸ਼ਨਾਖਤ ਹੋ ਜਾਏ ਤੇ ਬਾਕੀਆਂ ਲਈ ਸੌਖਾ ਹੋ ਜਾਂਦਾ ਕੰਮ। ਹੁਣ ਇਹ ਜਿਹੋ ਜਿਹਾ ਕੰਮ ਇਹ ਵੱਡੇ ਬਾਸ ਨੇ ਕੀਤਾ, ਇਹ ਟਾਊਟ ਵੀ ਜ਼ਰਾ ਕਿਤੇ ਕਰਕੇ ਦਿਖਾਣ ਤੇ ਫਿਰ ਇਹ ਸੰਗਤ ਦਾ ਰੋਹ ਦੇਖਣਗੇ। ਇਹ ਆਪਣੇ ਘਰਾਂ 'ਚ ਸੱਦ ਕੇ ਆਪਣੇ ਵੱਡੇ ਵੱਡੇ ਲਾਉਂਜ ਔਰ ਦੂਜੇ ਬਣਾਏ ਹੋਏ ਨੇ, ਉਹਨਾਂ 'ਚ ਤੁਸੀਂ ਤਿਰੰਗਾ ਚਲਾਓ ਕਿ ਭਗਵਾ ਚਲਾਓ ਕਿ ਹਰੀ ਓਮ ਜੈ ਜਗਦੀਸ਼ ਹਰੇ ਪੜ੍ਹੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਸਿੱਖ ਗੁਰਦੁਆਰੇ, ਸਿੱਖ ਕਮਿਊਨਿਟੀ ਪਲੇਸਿਸ, ਸਿੱਖ ਗੈਦਰਿੰਗਸ, ਉਹਦੇ 'ਚ ਤੁਹਾਨੂੰ ਅਸੀਂ ਸਿੱਖਾਂ ਦੇ ਨਾਂ ਥੱਲੇ ਜਿਹੜਾ ਉਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਨ ਦਿਆਂਗੇ ਕਿ ਭਾਈ ਤੁਸੀਂ ਇਸ ਕਿਸਮ ਦਾ ਜਿਹੜਾ ਹੈ ਕਿਲਿੰਗ ਮਸ਼ੀਨਰੀ ਜਿਹੜੀ ਤੁਸੀਂ ਖੜੀ ਕੀਤੀ ਹੋਈ ਐਮਬੈਸੀਆਂ, ਕੌਂਸਲੇਟ, ਦੂਜੇ ਤੀਜੇ, ਇਹ ਲੈਵਲ ਹੋਣ ਵਾਲੇ ਨੇ ਅਲਟੀਮੇਟਲੀ, ਕਿਉਂਕਿ ਇਹ ਇਸ ਵੇਲੇ ਰਾਹ ਦੇ ਕਿਲਿੰਗ ਸਟੇਸ਼ਨ ਬਣੇ ਹੋਏ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੀਅਲਟੀ ਸਰਵਿਸ सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਬੰਦੀ ਛੋੜ ਦਿਵਸ ਮੌਕੇ ਨਿਹੰਗਾਂ ਦੇ ਇੱਕ ਗਰੁੱਪ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੁੱਢਾ ਦਲ ਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ। ਔਰ ਬੀਤੇ ਦਿਨੀ ਸੁਲਤਾਨਪੁਰ ਲੋਧੀ ਵਿੱਚ ਇੱਕ ਗੁਰਦੁਆਰੇ ਤੇ ਕਬਜ਼ੇ ਨੂੰ ਲੈ ਕੇ ਦੋ ਨਿਹੰਗ ਗਰੁੱਪਾਂ ਵਿੱਚ ਟਕਰਾਅ ਦੇ ਚਲਦਿਆਂ ਪੁਲਿਸ ਨੇ ਗੋਲੀ ਚਲਾਈ। ਵੀਕਐਂਡ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਜ਼ਿੰਮੇਵਾਰੀ ਹਿੰਦੂਤਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ। ਆਖਿਰ ਇਹ ਸਭ ਕੀ ਚੱਲ ਰਿਹਾ ਹੈ ਔਰ ਭਾਰਤੀ ਏਜੰਸੀਆਂ ਦੀ ਇਸ ਪਿੱਛੇ ਕੀ ਚਾਲ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਪੰਜਾਬ ਦੇ ਵਿੱਚ ਪਿਛਲੇ 4-5 ਦਿਨ ਦੀਆਂ ਡਿਵੈਲਪਮੈਂਟਸ ਥੈਂਕਸਗਿਵਿੰਗ ਵਾਲੇ ਥਰਸਡੇ ਦੇ ਸਾਡੇ ਪ੍ਰੋਗਰਾਮ ਤੋਂ ਪਹਿਲਾਂ ਤੋਂ ਹੁਣ ਤੱਕ ਜੇ ਅਸੀਂ ਦੇਖੀਏ ਤੇ ਬਹੁਤ ਕੁਝ ਨੂੰ ਇੱਕ ਲੜੀ ਦੇ ਵਿੱਚ ਦੇਖਣਾ ਕਈ ਵਾਰ ਇੰਨਾ ਸੌਖਾ ਨਹੀਂ ਹੈ। ਔਰ ਅੱਜ ਹੀ ਸਰ ਸਤਪਾਲ ਸਿੰਘ ਪਰੇਵਾਲ ਸੀਐਟਲ ਤੋਂ ਵੀ ਉਹਨਾਂ ਨੇ ਜਦੋਂ ਸੁਲਤਾਨਪੁਰ ਲੋਧੀ ਵਾਲੀ ਘਟਨਾ ਵੀ ਹੋਈ ਕਿ ਨਿਹੰਗਾਂ ਦਾ ਇੱਕ ਗਰੁੱਪ ਜਿਨ੍ਹਾਂ ਦਾ ਪਹਿਲਾ ਕਬਜ਼ਾ ਸੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਦੇ ਬਿਲਕੁਲ ਆਪੋਜ਼ਿਟ ਅਕਾਲ ਬੁੰਗਾ ਨਾਂ ਦੇ ਥੱਲੇ, ਉਸ ਦੂਸਰਾ ਗਰੁੱਪ ਆ ਗਿਆ। ਫਿਰ ਦੋਨਾਂ ਗਰੁੱਪਾਂ ਦੇ ਵਿਚਾਲੇ ਪੁਲਿਸ ਆ ਗਈ। ਫਿਰ ਪੁਲਿਸ ਨੇ ਸਵੇਰੇ 4 ਵਜੇ ਗੋਲੀ ਚਲਾਈ। ਹਾਲਾਂਕਿ ਇਹੋ ਜਿਹੀ ਨਿਹੰਗਾਂ ਦਾ ਘੋੜਾ ਜਿਹੜਾ ਉਹ ਸ਼ਹੀਦ ਹੋ ਗਿਆ, ਕੁਝ ਬੱਚੇ ਜਿਹੜੇ ਨੇ ਉਹਨਾਂ ਜ਼ਖਮੀ ਹੋਏ, ਪਰ ਮਾਰਿਆ ਇੱਕ ਹੋਮ ਗਾਰਡੀਆ ਗਿਆ ਜਿਹਨੂੰ ਕਿਹਾ ਗਿਆ ਜੀ ਕਿ ਨਿਹੰਗਾਂ ਨੇ ਗੋਲੀ ਚਲਾਈ। ਹਾਲਾਂਕਿ ਉਹ ਹਕੀਕਤ ਕੀ ਹੈ ਕੀ ਨਹੀਂ ਹੈ, ਪਰ ਇਹ ਵਿਦਿਨ ਜਿਹੜੀ ਘਟਨਾ ਨੂੰ ਜੇ ਤੁਸੀਂ ਇਸ ਸਾਰੇ ਸੰਦਰਭ ਦੇ ਵਿੱਚ ਦੇਖੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਦਾ ਪਹਿਲਾਂ ਤਾਂ ਅਸੀਂ ਦੇਖਿਆ ਕਿ ਵੀ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਅਵੇਅਰਨੈਸ ਦਾ ਲੈਵਲ ਪੈਦਾ ਹੋਣਾ ਸ਼ੁਰੂ ਹੁੰਦਾ ਕਿਸੇ ਲੈਵਲ ਤੇ ਜਾਂ ਇੱਕ ਫੋਕਸਡ ਸਿਆਸੀ ਕੈਂਪੇਨ ਚੱਲਦੀ ਹੈ, ਜਿਵੇਂ ਅਸੀਂ ਕਿਸਾਨ ਮੋਰਚੇ ਤੋਂ ਬਾਅਦ ਭਾਵੇਂ ਉਦੋਂ ਉਹਨਾਂ ਨੇ ਆਪਣੇ ਵੱਲੋਂ ਤਾਂ ਦੀਪ ਸਿੱਧੂ ਨੂੰ ਬਿਲਕੁਲ ਜਿਹੜਾ ਉਹ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ, 26 ਜਨਵਰੀ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਆਈਸੋਲੇਟ ਕੀਤਾ, ਕਿਸਾਨ ਜਥੇਬੰਦੀਆਂ ਨੂੰ ਖਿਲਾਫ ਭੁਗਤਾਇਆ, ਕੇਸਾਂ ਦੇ ਵਿੱਚ ਉਲਝਾਇਆ ਔਰ ਉਹਨੂੰ ਜਿਹੜਾ ਉਹ ਭਗੌੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਸਾਰੇ ਚੋਂ ਨਿਕਲ ਕੇ ਜੇਲ੍ਹ ਕੱਟ ਕੇ ਜ਼ਮਾਨਤ ਤੇ ਆ ਕੇ ਜਦੋਂ ਉਹਨਾਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਫਾਊਂਡ ਕੀਤੀ ਔਰ ਉਸ ਦੇ ਨਾਲ ਉਹਨਾਂ ਨੇ ਉਹਨੂੰ ਇੱਕ ਫੋਰਮ ਦੇ ਤੌਰ ਤੇ ਉੱਤੇ ਡਿਵੈਲਪ ਕੀਤਾ ਤਾਂ ਕਿ ਲੋਕਾਂ ਦੀ ਪਲਸ ਨੂੰ ਦੇਖ ਕੇ ਇੱਕ ਪੰਜਾਬ ਦੇ ਵਿੱਚ ਇੱਕ ਉਹ ਮੂਵਮੈਂਟ ਖੜੀ ਕੀਤੀ ਜਾਏ ਜਿਹੜੀ ਪੰਜਾਬ ਦੇ ਹੱਕਾਂ ਦੇ ਲਈ, ਔਰ ਜਿਹਦੇ ਲਈ ਲਫ਼ਜ਼ ਉਹ ਪਾਤਸ਼ਾਹੀ ਦਾਵਾ ਉਹਨਾਂ ਨੇ ਆਮ ਨੌਜਵਾਨੀ ਦੇ ਵਿੱਚ ਪਪੂਲਰ ਕੀਤਾ ਜੀ, ਉਸ ਦੇ ਉੱਤੇ ਕੰਮ ਹੋਏ। ਔਰ ਜਿਉਂ ਹੀ ਔਰ ਉਹਦਾ ਇਮੀਡੀਏਟ ਨਤੀਜਾ ਸੀ ਉਹਨਾਂ ਦੀ ਪਪੂਲੈਰਿਟੀ, ਜਿਹੜੀ ਬਾਵਜੂਦ ਕਿ ਆਪਣਿਆਂ ਨੇ ਵੀ ਸਾਥ ਨਹੀਂ ਦਿੱਤਾ ਬਹੁਤਿਆਂ ਨੇ, ਲੇਕਿਨ ਇਹ ਉਸ ਸਾਰੀ ਲਹਿਰ ਦੀ ਬਦੌਲਤ ਨੌਜਵਾਨ ਜਿਹੜੇ ਨੇ ਉਹ ਥਿੰਕਿੰਗ ਮੋਡ 'ਚ ਆਏ, ਆਪਸ 'ਚ ਮੇਲ ਮੁਲਾਕਾਤਾਂ ਸ਼ੁਰੂ ਹੋਈਆਂ। ਉਸੇ ਪੀਰੀਅਡ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਦਾ ਜਿਹੜਾ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਵਾਇਆ ਐਕਸੀਡੈਂਟ ਜਿਹੜਾ ਉਹ ਅੰਤ ਕਰ ਦਿੱਤਾ ਜਾਂਦਾ। ਔਰ ਉਸ ਸਾਰੇ ਦੇ ਬਾਵਜੂਦ ਜਿਹੜਾ ਇੱਕ ਪਾਰਟ ਸਿੱਧੂ ਮੂਸੇਵਾਲਾ ਦੇ ਰੂਪ 'ਚ ਅਸੀਂ ਦੇਖਦੇ ਕਿ ਵੀ ਭਾਵੇਂ ਉਹਦਾ ਕਰੀਅਰ ਗਾਣਿਆਂ ਬਜਾਣਿਆਂ ਦਾ ਹੋਰ, ਹਾਲਾਂਕਿ ਉਹ ਇੰਜੀਨੀਅਰ ਸੀ, GN ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਗ੍ਰੈਜੂਏਟ, ਸੋਹਣਾ ਸੁਨੱਖਾ ਸਿੱਖ, ਲੇਕਿਨ ਜਿਉਂ ਹੀ ਉਸ ਦੇ ਆਈਡੀਅਲ ਜਿਹੜੇ ਸੰਤ ਭਿੰਡਰਾਂ ਵਾਲੇ ਸੀ ਉਹਨਾਂ ਦੇ ਬਾਰੇ ਖੁੱਲ੍ਹ ਕੇ ਗੱਲ ਹੋਣੀ ਸ਼ੁਰੂ ਹੋਈ, ਇੰਟਰਵਿਊ ਵੀ ਆਏ ਔਰ ਜਟਾਣਾ ਦਾ ਜਿਹੜਾ ਰੋਲ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਔਰ ਅਣਖ ਗੈਰਤ, ਇਹ ਸਾਰੇ ਇਸ਼ੂ ਸ਼ੁਰੂ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇੱਕ
ਉਸ ਨੂੰ ਉਲਝਾ ਕੇ ਜਾਂ ਦੂਜਾ ਗੈਂਗਸਟਰ ਹੈ ਜਿਹਦੀ ਜ਼ਿੰਮੇਵਾਰੀ ਸਿੱਧੀ ਲਾਰੈਂਸ ਬਿਸ਼ਨੋਈ ਨੇ ਗੈਂਗ ਨੇ ਲਈ, ਉਸ ਦਾ ਅੰਤ ਕਰ ਦਿੱਤਾ ਗਿਆ। ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ, ਵਹੀਰ, ਖਾਲਸਾਈ ਹੱਕ, ਉਹ ਸਾਰੇ ਦੇ ਉੱਤੇ ਅਵੇਅਰਨੈਸ, ਨਸ਼ਿਆਂ ਤੋਂ ਛੁਟਕਾਰਾ, ਕਿਵੇਂ ਜਿਹੜੀਆਂ ਨੇ ਏਜੰਸੀਆਂ ਨੇ ਉਸ ਕਿਸਮ ਦੀ ਖੇਡ ਫਿਰ ਖੇਡੀ, ਆਪਣੀ ਇਨਫਿਲਟ੍ਰੇਸ਼ਨ ਵੀ ਕੀਤੀ, ਔਰ ਕਿਵੇਂ ਜਿਹੜਾ ਫਾਈਨਲੀ ਉਸ ਬਹਾਨੇ ਉਹ 9-10 ਨੌਜਵਾਨਾਂ ਨੂੰ ਫੜ ਕੇ ਡਿਬਰੂਗੜ੍ਹ 'ਚ ਭੇਜ ਦਿੱਤਾ। ਪੰਜਾਬ ਦੇ ਵਿੱਚ ਹਾਲਾਤ ਇਹ ਕਰ ਦਿੱਤੇ ਕਿ ਜੇ ਉਹਨਾਂ ਦੇ ਮਾਤਾ ਪਿਤਾ ਵੀ ਜਿਹੜੇ ਨੇ ਉਹ ਖਾਲਸਾ, ਵਹੀਰ ਜਾਂ ਅੰਮ੍ਰਿਤ ਸੰਚਾਰ, ਕੇਸਗੜ੍ਹ ਸਾਹਿਬ ਅੰਤਮ ਜਿਹੜੀ ਹੈ ਉਸ ਰਿਹਾਈ ਦੀ ਅਰਦਾਸ ਦੇ ਲਈ ਉਹਨਾਂ ਨੇ ਆਪਣਾ ਉਹ ਮਾਰਚ ਦਾ ਦਿੱਤਾ ਤੇ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ। ਮਾਤਾ ਪਿਤਾ ਨੂੰ ਜਾਣ ਦਿੱਤਾ ਗਿਆ। ਉਸ ਤੋਂ ਪਹਿਲਾਂ ਭਾਈ ਰਾਮ ਸਿੰਘ ਨੂੰ ਰੋਕਿਆ ਗਿਆ। ਹੁਣ ਇਹ ਜਦੋਂ ਤੁਸੀਂ ਸਾਰੀਆਂ ਘਟਨਾਵਾਂ ਦੇਖਦੇ ਹੋ ਔਰ ਫਿਰ ਤੁਹਾਨੂੰ ਸ਼੍ਰੋਮਣੀ ਕਮੇਟੀ ਦੀਆਂ ਸ਼ੋਸ਼ਾ ਛੱਡਤਾ ਕਿ ਜੀ ਵੋਟਾਂ ਬਣਾਓ, ਅਕਤੂਬਰ ਤੱਕ ਬਣਾਓ, ਫਿਰ ਹੁਣ ਫਰਵਰੀ ਕਰਤਾ, ਫਿਰ ਉਹ ਅੱਡ ਵਡਾਲੇ ਨੇ ਕੀ ਕਿਹਾ, ਜੱਦਾ ਰਣਜੀਤ ਸਿੰਘ ਨੇ ਕੀ ਕਿਹਾ, ਮਾਨਦਾਲ ਨੇ ਕੀ ਕਿਹਾ, ਉਸ ਡਿਬੇਟ 'ਚ ਦੇਖੋ। ਫਿਰ ਆਲ ਆਫ ਏ ਸਡਨ ਅਸੀਂ ਦੇਖਦੇ ਹਾਂ ਕਿ ਬੰਦੀ ਛੋੜ ਦਿਵਸ ਦੇ ਮੌਕੇ ਇੱਕ ਨਿਹੰਗਾਂ ਦਾ ਗਰੁੱਪ ਜਿਹੜਾ ਉਹ ਉੱਥੇ ਆ ਕੇ ਅਕਾਲ ਤਖਤ ਤੇ ਉਹ ਕਹਿੰਦਾ ਜੀ ਸਾਡਾ ਬੁੱਢਾ ਦਲ ਦਾ ਫਲਾਣਾ ਇਹ ਹੁਣ ਤੋਂ ਜਥੇਦਾਰ ਹੈ, ਅਕਾਲ ਬੁੰਗਾ ਤਾਂ ਸਾਡਾ ਬੁੰਗਾ ਹੁੰਦਾ ਸੀ, ਇਹ ਉਹ ਫਿਰ ਆ ਗਿਆ ਜੀ ਉੱਤੇ ਕਾਰਵਾਈ ਹੋਏਗੀ ਕੀ। ਲੇਕਿਨ ਕੁਝ ਦਿਨਾਂ ਬਾਅਦ ਅਸੀਂ ਘਟਨਾ ਸੁਲਤਾਨਪੁਰ ਲੋਧੀ ਵਾਲੀ ਦੇਖਦੇ। ਹੁਣ ਇਹ ਡਿਬੇਟ ਕਿ ਜੀ ਜੇ ਉਹਨੇ ਇਹ ਕੀਤਾ ਸੀ ਤੇ ਇਹ ਜਿਹੜਾ ਉਹ ਗੋਲੀ ਚਲਾਤੀ ਗੁਰਦੁਆਰੇ ਤੇ ਦੂਸਰੇ। ਹੁਣ ਜਿਹੜੀਆਂ ਡਿਵੈਲਪਮੈਂਟਸ ਅਮਰੀਕਾ ਦੇ ਹਵਾਲੇ ਨਾਲ ਸਾਹਮਣੇ ਆਈਆਂ ਉਸ ਤੋਂ ਬਾਅਦ ਅਸੀਂ ਫੌਰਨ ਜਿਹੜੀਆਂ 2 ਘਟਨਾਵਾਂ ਸੁਲਤਾਨਪੁਰ ਲੋਧੀ ਵਾਲੀ ਤਾਂ ਉਸ ਨੂੰ ਮੈਂ ਉਹਦੇ ਨਾਲ ਹੀ ਜੋੜ ਕੇ ਦੇਖਦਾ ਕਿ ਇਹ ਜਿਹੜੀ ਨਿਹੰਗ ਫੈਕਸ਼ਨਸ ਨੇ ਜਿਹੜੀਆਂ ਆਲਰੇਡੀ ਅਕਾਲੀ ਫੂਲਾ ਸਿੰਘ ਤੱਕ ਇਹਨਾਂ ਦਾ ਰੋਲ ਪੋਜ਼ਿਟਿਵ ਸੀ। ਅੰਗਰੇਜ਼ ਰਾਜ ਆਉਣ ਤੋਂ ਬਾਅਦ ਉਹਨਾਂ ਨੂੰ ਚੁਣ ਕੇ ਮਾਰਿਆ। ਜਿਹੜੇ ਸਿੱਖ ਆਜ਼ਾਦੀ ਪੱਖੀ ਨਿਹੰਗ ਸੀ ਬਹੁਤ ਸਾਰਿਆਂ ਨੇ ਆਪਣੀ ਛਾਉਣੀ ਤਖਤ ਹਜ਼ੂਰ ਸਾਹਿਬ ਬਣਾਈ ਕਿਉਂਕਿ ਅੰਗਰੇਜ਼ੀ ਰਾਜ ਦਾ ਹਿੱਸਾ ਨਹੀਂ ਸੀ, ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ। ਫਿਰ ਉਹਨਾਂ ਹੀ ਨਿਹੰਗਾਂ ਨੂੰ 1860 ਤੱਕ ਪਹੁੰਚਦੇ ਕੂਕਿਆਂ ਦੇ ਖਿਲਾਫ ਭੁਗਤਾਇਆ। ਉਦੋਂ ਕੂਕੇ ਚੰਗੇ ਸੀ, ਹੁਣ ਤਾਂ ਹੋਰ ਹੀ ਤਰ੍ਹਾਂ ਦੀ ਡਰਾਮੇਬਾਜ਼ੀ ਇਹਨਾਂ ਦੇ। ਔਰ ਫਿਰ ਉਹਨਾਂ ਦੇ ਉੱਤੇ ਜਿਹੜਾ ਈਵਨ ਕੂਕੇ ਜਦੋਂ ਬਾਬਾ ਰਾਮ ਸਿੰਘ ਜਿਹੜੇ ਨੇ ਆਪਣੇ ਜਥੇ ਨਾਲ ਅਨੰਦਪੁਰ ਸਾਹਿਬ ਜਾਂ ਅਕਾਲ ਤਖਤ ਆਏ ਤਾਂ ਉਹਨਾਂ ਨੂੰ ਸਿਰੋਪਾਓ ਨਹੀਂ ਸੀ ਦਿੱਤਾ ਕਿਉਂਕਿ ਇਹਨਾਂ ਦਾ ਕੰਟਰੋਲ ਸਰਕਾਰ ਪੱਖੀ ਹੋ ਗਏ ਸੀ। ਫਿਰ ਅਕਾਲੀ ਲਹਿਰ ਦੇ ਖਿਲਾਫ ਭੁਗਤਾਇਆ ਉਹਨਾਂ ਨੂੰ। ਸੋ ਕੋਈ ਵੀ ਤੁਹਾਨੂੰ ਇਹ ਸਾਰੀ ਸਦੀ 'ਚ ਪਿਛਲੀ ਵੀ ਔਰ ਹੁਣ ਵਾਲੇ 'ਚ ਵੀ ਕੋਈ ਇਹਨਾਂ ਦਾ ਰੋਲ ਪੰਥ ਪ੍ਰਸਤ ਕਿਸੇ ਏਜੰਡੇ ਤੇ ਨਹੀਂ ਮਿਲਦਾ ਅਦਰ ਦੈਨ ਕਿਤੇ ਕਬਜ਼ਾ ਕਰਨਾ ਜਾਂ ਕਿਤੇ ਘੋੜੇ ਛੱਡਤੇ ਖੇਤਾਂ ਜਾਂ ਦੂਜਾ ਕਰਤਾ। ਹਾਂ, ਕਿਸਾਨ ਲਹਿਰ ਦੇ ਚਲਦੇ ਆਏ ਨਿਹੰਗਾਂ ਦੇ ਇੱਕ ਗਰੁੱਪ ਨੇ ਸਟਰੋਂਗਲੀ ਸਾਥ ਦਿੱਤਾ ਜਾਂ ਹੁਣ ਕੌਮੀ ਇਨਸਾਫ ਮੋਰਚੇ ਵੇਲੇ ਇੱਕ ਗਰੁੱਪ ਹੈ। ਪਰ ਜਿਹੜੇ ਇਹਨਾਂ ਦੇ ਵੱਡੇ ਦਲ ਜਾਂ ਆਪਣੇ ਆਪ ਨੂੰ ਕਹਾਉਣ ਵਾਲੇ ਨੇ ਬਾਈ ਐਂਡ ਲਾਰਜ, ਹਾਂ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਇੱਕ ਸਟੇਜ ਦੇ ਉੱਤੇ ਸੰਤਾਂ ਦੇ ਲੱਗਦਾ ਸੀ ਵੀ ਨੇ ਹਮਾਇਤ ਜਾਂ ਦੂਜੇ। ਲੇਕਿਨ ਜੂਨ 84 ਤੋਂ ਬਾਅਦ ਬਾਬੇ ਸੰਤੇ ਦੀ ਕਮਾਂਡ ਥੱਲੇ ਜਿਹੜਾ ਸਰਕਾਰੀ ਸੇਵਾ ਨਾਲ ਅਕਾਲ ਤਖਤ ਬਣਾਇਆ ਉਹਨਾਂ 'ਚ ਪੰਜਾਂ 'ਚ ਨਿਹਾਲ ਸਿੰਘ ਹਰੀਆਂ ਵੇਲਾ ਵੀ ਸੀ। ਸੋ ਉਹ ਸਾਰਾ ਹੁਣ ਵੀ ਜੇ ਅਸੀਂ ਇੱਧਰ ਉੱਧਰ ਬਾਹਰ ਵੀ ਦੇਖੀਏ, ਮੈਂ ਹੁਣ ਇਨ ਡਿਟੇਲ 'ਚ ਜਾਣਾ ਨਹੀਂ ਚਾਹੁੰਦਾ, ਕੁਛ ਉਹ ਨਾਵਾਂ ਵਾਲੇ ਲੋਕ ਜਿਹੜੇ ਵੱਡੇ ਨਾਂ ਇਸਤੇਮਾਲ ਕਰਦੇ ਨੇ ਸਿੱਖ ਇਤਿਹਾਸ ਦੇ, ਜੋ ਨਿਹੰਗਾਂ ਦੇ ਡੇਰਿਆਂ ਦੇ ਨਾਂ ਥੱਲੇ ਜੋ ਕੁਝ ਕ੍ਰੀਏਟ ਕੀਤਾ ਜਾ ਰਿਹਾ ਹੈ, ਇਹ ਮੂਲ ਈਵਨ ਜਿਹੜੀ ਨਿਹੰਗ ਫਲਸਫਾ ਹੈ ਉਸ ਤੇ ਵੀ ਉਲਟ ਹੈ। ਇਹ ਇੱਕ ਨਵਾਂ ਨੈਰੇਟਿਵ ਦੇਣ ਦੀ ਕੋਸ਼ਿਸ਼ ਹੈ। ਔਰ ਪੰਜਾਬ ਦੇ ਹਵਾਲੇ ਨਾਲ ਇਹ 2 ਘਟਨਾਵਾਂ ਬੰਦੀ ਛੋੜ ਸੁਲਤਾਨਪੁਰ ਲੋਧੀ ਇਹ ਮੈਨੂੰ ਦੱਸ ਰਿਹਾ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੂੰ ਆਪਸ ਦੇ ਵਿੱਚ ਪੜ੍ਹਾਉਣਾ ਹੈ, ਇਹਨਾਂ ਨਿਹੰਗਾਂ ਨੂੰ ਔਰ ਸ਼੍ਰੋਮਣੀ ਕਮੇਟੀ ਜਾਂ ਨਿਹੰਗ ਵਰਸਸ ਕਬਜ਼ੇ ਔਰ ਉਹਦੇ ਥੱਲੇ ਫਿਰ ਸਿੱਖਾਂ ਨੂੰ ਫਰਦਰ ਭੰਬਲ ਪੂਸੇ 'ਚ ਪਾਉਣਾ। ਪਰ ਇਸ ਸਭ ਦੇ ਚੱਲਦੇ ਆ ਜਦੋਂ ਅਮਰੀਕਾ ਦੇ ਵਿੱਚ ਆਲਰੇਡੀ ਅਸੈਸੀਨੇਸ਼ਨ ਪਲਾਟ ਗੁਰਪਤਵੰਤ ਸਿੰਘ ਪੰਨੂ ਦਾ ਇਹ ਜਿਹੜਾ ਅਨਫੋਲਡ ਹੁੰਦਾ ਤੇ ਅਸੀਂ ਬੀਤੇ ਦਿਨੀ ਦੇਖਦੇ ਹਾਂ ਕਿ ਗਿੱਪੀ ਗਰੇਵਾਲ ਜਿਹੜਾ ਵੈਨਕੂਵਰ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਮਿਡਨਾਈਟ ਉਹਦੇ ਘਰ ਦੇ ਉੱਤੇ ਗੈਰਾਜ ਉਹਦੀ ਗੱਡੀ ਦੇ ਉੱਤੇ ਵੀ ਫਾਇਰਿੰਗ ਹੁੰਦੀ ਹੈ। ਔਰ ਫੌਰਨ ਜਿਹੜਾ ਲਾਰੈਂਸ ਬਿਸ਼ਨੋਈ ਦਾ ਜਿਹੜਾ ਉਹ ਜਿਹਨੂੰ ਪੰਜਾਬ 'ਚੋਂ ਲਿਜਾ ਕੇ ਹੁਣ ਪਤਾ ਨਹੀਂ ਕਿਹੜੇ ਸੂਬੇ 'ਚ ਰੱਖਿਆ ਹੋਇਆ, ਉਹ ਇਹਨਾਂ ਦੀ ਅਮਿਤ ਸ਼ਾਹ ਦੀ ਔਰ ਹੋਮ ਮਿਨਿਸਟਰੀ ਦੀ ਕ੍ਰੀਏਟ ਕੀਤੀ ਗੈਂਗ ਹੈ। ਉਹ ਜ਼ਿੰਮੇਵਾਰੀ ਵੀ ਲੈਂਦੇ ਨੇ ਕਿ ਜੀ ਤੇਰਾ ਪਤਾ ਨਹੀਂ ਕਿਹਦੇ ਨਾਲ ਦੋਸਤੀ ਹੈ, ਪਤਾ ਨਹੀਂ ਕਿਹਨੂੰ ਕੀ ਹੈ, ਉਹ ਕਿਹੜਾ ਖਾਨ ਹੈ ਜਿਹਨੂੰ ਉਹਨਾਂ ਨੇ ਦੁਸ਼ਮਣ ਕੇ ਵੀ ਉਹਦੇ ਨਾਲ ਤੇਰੀ ਫੋਟੋ ਹੈ ਔਰ ਫਲਾਣਾ।
ਸੋ ਗੱਲ ਇਹ ਨਹੀਂ ਹੈ ਕਿ ਵੀ ਉਹ ਇਹ ਦੱਸ ਰਹੇ ਨੇ, ਔਰ ਨਾਲ ਦੀ ਨਾਲ ਪੰਜਾਬ 'ਚ ਵੀ ਇੱਕ ਰੈੱਡ ਅਲਰਟ ਹੋ ਜਾਂਦਾ ਹੈ ਕਿ ਜੀ ਲੱਖਾ ਸਿਧਾਣਾ ਨੇ ਕੀ ਕਿਹਾ ਕਿ ਆ ਜਾਓ ਪੰਜਾਬ ਆ ਜਾਓ ਸਾਰੇ, ਤੁਸੀਂ ਕੈਨੇਡਾ ਵੀ ਸੇਫ ਨਹੀਂ, ਦੁਬਈ ਵੀ। ਨਾਲ ਦੀ ਨਾਲ ਹੋਇਆ ਜੀ ਦਿੱਲੀ ਦੇ ਵਿੱਚ ਫਲਾਂ 2 ਅਰਸ਼ ਡੱਲਾ ਗੈਂਗ ਦੇ ਬੰਦੇ ਫੜੇ ਗਏ ਜਿਨ੍ਹਾਂ ਨੇ ਫਲਾਂ ਸਿੰਗਰ ਨੂੰ ਮਾਰਨ ਦੀ ਜਿਹੜੀ ਹੈ ਉਹ ਫਰੋਤੀ ਲੈ ਕੇ ਉਹਨੂੰ ਸਪਾਰੀ ਲਈ ਹੋਈ ਸੀ, ਔਰ ਪੁਲਿਸ ਫਾਇਰਿੰਗ 'ਚੋਂ ਫੜੇ ਗਏ। ਸੋ ਉਹ ਇਹ ਪ੍ਰਭਾਵ ਦੇਣ ਦੀ, ਕਿਉਂਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਏਜੰਸੀਆਂ ਕਰਦੀਆਂ ਨੇ, ਖਬਰ ਜਿਹੜੀ ਸੀ ਕਿ ਜੀ ਇਹ ਗੈਂਗਸਟਰ ਵਾਰਫੇਅਰ ਦਾ ਨਤੀਜਾ। ਹੁਣ ਵੀ ਜਦੋਂ ਇੰਡੀਅਨ ਫੋਰਨ ਮਿਨਿਸਟਰੀ ਨੇ ਰਿਸਪੌਂਡ ਕੀਤਾ ਅਮਰੀਕਨ ਚਾਰਜ ਨੂੰ ਫਾਈਨੈਂਸ਼ੀਅਲ ਟਾਈਮਜ਼ ਦੇ, ਤਾਂ ਉਹਨਾਂ ਨੇ ਕਿਹਾ ਜੀ ਡਰੱਗ ਨੈਕਸਸ ਟੈਰਰਿਸਟ ਕ੍ਰਿਮੀਨਲ ਐਲੀਮੈਂਟ ਵੀ ਆਰ ਟਰਾਈਂਗ ਟੂ ਫਾਈਂਡ ਆਊਟ, ਸਾਡੇ ਡਿਪਾਰਟਮੈਂਟ ਲੱਭ ਰਹੇ ਨੇ ਵੀ ਇਹ ਕੀ ਨੈਕਸਸ। ਸੋ ਮੈਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਦੋਂ ਟੁਗੈਦਰਨੈਸ ਦੇ ਨਾਲ ਦੇਖਦਾ ਤੇ ਪੰਜਾਬੀ ਦਾ ਇੱਕੋ ਲਫ਼ਜ਼ ਭੰਬਲ ਭੂਸਾ, ਇਹ ਤੁਹਾਨੂੰ ਉਸ ਕਨਫਿਊਜ਼ਨ ਦੇ ਵਿੱਚ ਸੁੱਟਣਾ ਚਾਹੁੰਦੇ ਨੇ ਕਿ ਔਰ ਬਾਹਰਲੀਆਂ ਹਕੂਮਤਾਂ ਨੂੰ ਵੀ ਕਿ ਇਹ ਤਾਂ ਦੇਖੋ ਜੀ ਕ੍ਰਿਮੀਨਲ ਨੇ, ਔਰ ਉਹ ਦੇਖੋ ਉੱਥੇ ਵੀ ਗੈਂਗਸਟਰ ਇੱਥੇ ਵੀ ਗੈਂਗਸਟਰ, ਔਰ ਇਹ ਸਾਰਾ ਜਿਹੜਾ ਕਾਫੀ ਲੰਬਾ ਚੌੜਾ ਪ੍ਰਚਾਰ ਇਹਨਾਂ ਦਾ ਕਾਫੀ ਦੇਰ ਤੋਂ ਇਸ ਪਾਸੇ ਚੱਲ ਰਿਹਾ। ਸੋ ਅਸੀਂ ਅਗੇਨ ਇੱਕ ਖਬਰਦਾਰੀ ਵੀ ਦੇਣਾ ਚਾਹੁੰਦੇ ਹਾਂ, ਜਿਵੇਂ ਅਸੀਂ ਹਮੇਸ਼ਾ ਹੁੰਦਾ ਹੈ ਕਿ ਸਾਡੀ ਸਟਰਗਲ ਪੀਸਫੁਲ ਹੈ। ਈਵਨ ਜਿਸ ਤਰ੍ਹਾਂ ਦੀ ਵੀ ਮਰਜ਼ੀ ਪ੍ਰੋਵੋਕੇਸ਼ਨ ਹੋਏ, ਵਾਇਲੈਂਸ ਤੋਂ ਬਚਣ ਦੀ ਲੋੜ ਹੈ। ਭਾਰਤੀ ਏਜੰਸੀਆਂ ਖੁਦ ਹੀ ਕੋਈ ਨਾ ਕੋਈ ਕਾਰਾ ਕਰਵਾ ਕੇ ਇਹ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਇਹਨਾਂ ਦੀ ਲਾਈਨ ਆਉਣ ਵਾਲੇ ਦਿਨਾਂ 'ਚ, ਕਿਉਂਕਿ ਇਸ ਵੇਲੇ ਬਾਈ ਦਾ ਨੈਕ ਅਮਰੀਕਨ ਸਿਸਟਮ ਨੇ ਵੀ ਔਰ ਕੈਨੇਡੀਅਨ ਸਿਸਟਮ ਨੇ ਵੀ ਇਹਨਾਂ ਨੂੰ ਫੜਿਆ ਹੋਇਆ। ਔਰ ਇਹੀ ਗੱਲ ਈਵਨ ਮੂਸੇਵਾਲਾ ਦੇ ਫਾਦਰ ਨੇ ਵੀ, ਜਦੋਂ ਗਿੱਪੀ ਗਰੇਵਾਲ ਦੇ ਘਰ ਤੇ ਗੋਲੀ ਚੱਲਣ ਦਾ ਆਇਆ, ਉਹਨੇ ਕਿਹਾ ਜੀ ਮੇਰਾ ਪੁੱਤ ਮਾਰਿਆ ਗਿਆ, ਕੋਈ ਜਸਟਿਸ ਨਹੀਂ ਹੈ। 5 ਸਾਲ ਪਹਿਲਾਂ ਫਲਾਂ ਸਿੰਗਰ ਫਲਾਂ ਥਾਂ ਮਾਰਿਆ ਗਿਆ ਸੀ, ਉਦੋਂ ਵੀ ਤੁਸੀਂ ਨਹੀਂ ਸੀ ਵੀ ਇਕੱਠੇ ਹੋ ਆਵਾਜ਼ ਚੱਕੋ ਬੋਲੋ, ਨਹੀਂ ਤੇ ਹੌਲੀ 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 ਤੁਸੀਂ ਦੇਖੋ ਵੀ ਤੁਹਾਨੂੰ ਕੌਣ ਮਰਵਾਉਣਾ ਚਾਹੁੰਦਾ। ਕਿਉਂਕਿ ਇੱਕੋ ਇੱਕ ਜੇ ਗੀਤ ਸੰਗੀਤ ਇੰਡਸਟਰੀ ਜਾਂ ਗਾਇਕਾਂ ਦੀ ਹੈ ਜਿਨ੍ਹਾਂ ਨੇ ਕਿਸਾਨੀ ਮੋਰਚੇ ਵੇਲੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ, ਔਰ ਕਿਵੇਂ ਉਹਨਾਂ ਨੇ ਕੁਸ਼ਕ ਨੂੰ ਕਮਰ ਗਰੇਵਾਲ ਜਾਂ ਦੂਜੇ ਛਾਪਾਮਾਰੀ ਕਰਕੇ ਈਡੀ ਦੀ, ਉਹ ਵੈਸੇ ਹੀ ਉਹ ਕਹਿੰਦਾ ਜੀ ਮੈਂ ਹੁਣ ਸਿਆਸਤ ਤੋਂ ਜਿਹੜਾ ਉਹ ਕੰਨ ਭੰਨੇ ਹੈ, ਔਰ ਦੂਸਰੇ ਨੇ ਤੇ ਬਾਕੀਆਂ ਨੂੰ ਇਵੇਂ ਐਲੀਮੀਨੇਟ ਜਾਂ ਡਰ ਇੱਕ ਦੂਜੇ ਦੇ ਵੀ ਤੇਰੀ ਸਪਾਰੀ ਉਹਨੇ ਦਿੱਤੀ, ਉਹਨੇ ਉਹਨੂੰ ਮਾਰਨਾ। ਸੋ ਜਿਹੜੀ ਪੰਜਾਬ ਦੀ ਜਵਾਨੀ, ਜਿਸ ਨੂੰ ਭਾਵੇਂ ਦੀਪ ਸਿੱਧੂ ਹੋਏ ਜਾਂ ਈਵਨ ਇੱਕ ਸਟੇਜ ਤੇ ਸਿੱਧੂ ਮੂਸੇਵਾਲਾ ਜਾਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਜੋ ਉਹਨਾਂ ਦੀ ਮਾਤਾ ਪਿਤਾ ਲੀਡ ਕਰਕੇ ਇੱਕ ਡਾਇਰੈਕਸ਼ਨ 'ਚ ਲਿਜਾਉਣਾ ਚਾਹੁੰਦੇ ਨੇ, ਉਹ ਉਸ ਸਾਰੇ ਨੂੰ ਇਸ ਕਿਸਮ ਦੀ ਗੈਂਗ ਫੇਅਰ 'ਚ ਔਰ ਫਿਰ ਜਦੋਂ ਵੱਜ ਜਾਣਗੇ ਉਹਨਾਂ ਨੂੰ ਸਟੇਟ ਸਿੱਧੀ ਡਾਇਰੈਕਟ ਪਰਸੀਕਿਊਸ਼ਨ ਦਾ ਸ਼ਿਕਾਰ ਬਣਾਏਗੀ। ਸੋ ਇਹ ਖੇਡ ਹੈ ਇਹਨਾਂ ਦੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਤੁਹਾਡੇ ਨਾਲ ਜਿਹੜੀ ਨਜ਼ਮਾਂ ਨੇ ਉਹ ਪੰਜਾਬੀ ਤੇ ਇੰਗਲਿਸ਼ ਵਿੱਚ ਸ਼ੇਅਰ ਕਰਨ ਜਾ ਰਹੀਆਂ, ਜਿਹੜੀਆਂ ਕਿ ਅਜੋਕੇ ਖਾਲਿਸਤਾਨ ਸੰਘਰਸ਼ ਨੂੰ ਸਮਰਪਿਤ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ TV 84 ਦੇ ਪਲੇਟਫਾਰਮ ਤੋਂ ਇੱਕ
ਇਹ ਜ਼ਰੂਰ ਮੰਚ ਵੀ ਦਿੱਤਾ ਹੈ ਆਪਣੇ ਕ੍ਰੀਏਟਿਵ ਸ਼ਾਇਰਾਂ ਨੂੰ ਕਿ ਉਹਨਾਂ ਦੀਆਂ ਰਚਨਾਵਾਂ ਅਸੀਂ ਜਿਹੜਾ ਉਹ ਸਾਂਝੀਆਂ ਕਰਦੇ ਹਾਂ। ਜੀ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ, ਉਹਨਾਂ ਦੀ ਵੀ ਇੱਕ ਰਚਨਾ ਸਾਨੂੰ ਮਿਲੀ, ਔਰ ਇੱਕ ਜਿਹੜੇ ਗੁਪਤ ਰਹਿ ਕੇ ਅੰਗਰੇਜ਼ੀ ਪੋਇਟਰੀ ਰਾਹੀਂ ਸੇਵਾ ਕਰ ਰਹੇ ਨੇ, ਜੀ ਉਹਨਾਂ ਦੀ ਨਜ਼ਮਾਂ ਵੀ 2-3 ਆਈਆਂ ਹੋਈਆਂ ਨੇ, ਪਰ ਮੈਂ ਇੱਕ ਨਜ਼ਮ ਸਾਂਝੀ ਕਰਾਂਗਾ। ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਸਾਡੇ ਵਿਊਅਰਸ ਦੇ ਮੈਸੇजेस ਵੀ ਨੇ। ਜੀ ਔਰ ਭਾਈ ਸੰਤੋਖ ਸਿੰਘ ਭਾਊ ਜੀ ਨੇ ਨਜ਼ਮ ਦਾ ਉਨਵਾਨ ਦਿੱਤਾ ਹੈ, ਆਉਣ ਲੱਗਾ ਰਾਜ ਖਾਲਸਾ। ਫੇਰ ਹੁਕਮ ਅਕਾਲ ਦਾ ਆਇਆ, ਵੱਜ ਗਏ ਢੋਲ ਨਗਾਰੇ, ਲੁਕ ਲੁਕ ਕੀਤੇ ਵਾਰ ਪਿੱਠ ਤੇ, ਨੰਗੇ ਹੋ ਗਏ ਸਾਰੇ। ਫੇਰ ਹੁਕਮ ਅਕਾਲ ਦਾ ਆਇਆ, ਵੱਜ ਗਏ ਢੋਲ ਨਗਾਰੇ, ਲੁਕ ਲੁਕ ਕੀਤੇ ਵਾਰ ਪਿੱਠ ਤੇ, ਨੰਗੇ ਹੋ ਗਏ ਸਾਰੇ। ਚੁਲੀਆਂ ਪਰ ਦੁੱਧ ਪਿਆਇਆ, ਉਹਨਾਂ ਹੀ ਡੰਗ ਮਾਰੇ, ਜਰਨਲ ਸਾਡੀ ਕੌਮ ਦਾ ਪੰਨੂ, ਜਿਨੇ ਦਿਨੇ ਵਿਖਾਏ ਤਾਰੇ। ਅਕਾਲ ਪੁਰਖ ਕਰੀ ਮੇਰ ਪੰਨੂ ਤੇ, ਅਰਦਾਸਾਂ ਕਰੀਏ ਸਾਰੇ, ਐਸੀ ਪੰਨੂ ਲਹਿਰ ਚਲਾਈ, ਧੁੰਮਾਂ ਪੈ ਗਈਆਂ ਸਾਰੇ। ਐਸੀ ਧੱਕ ਪੰਨੂ ਨੇ ਪਾਈ, ਖੜ ਗਏ ਮੁਲਕ ਸਾਡੇ ਨੇ ਸਾਰੇ, ਜਿਹੜੇ ਸਾਨੂੰ ਮਾਰਨ ਫਿਰਦੇ, ਅਸੀਂ ਸੱਪ ਖੁੱਡਾਂ ਵਿੱਚ ਵਾੜੇ। ਆਉਣ ਲੱਗਾ ਹੈ ਰਾਜ ਖਾਲਸਾ, ਕੁੱਟ ਚੂਰੀਆਂ ਵੰਡੀਏ ਸਾਰੇ, ਨੀਲਾ ਝੰਡਾ ਮਾਣ ਕੌਮ ਦਾ, ਭਾਊ ਗੱਡਿਆ ਜਾਊਗਾ ਸਾਰੇ। ਝੰਡਾ ਨੀਲਾ ਹੋਏ ਜਾਂ ਪੀਲਾ ਹੋਏ, ਪਰ ਗੱਡਿਆ ਖਾਲਸੇ ਦਾ ਝੰਡਾ ਹੀ ਜਾਏਗਾ। ਸੋ ਇਹ ਬਹੁਤ ਖੂਬਸੂਰਤ ਨਜ਼ਮ ਹੈ। ਔਰ ਹੁਣ ਅਸੀਂ ਅੰਗਰੇਜ਼ੀ ਦੀ ਨਜ਼ਮ ਜਿਹੜੀ ਉਹਨਾਂ ਨੇ ਫ੍ਰੀ ਮਾਈ ਕੰਟਰੀ ਮਾਈ ਲਵ ਇਸ ਦੇ ਥੱਲੇ, In the halls of UN flags flutter high, yet mine eludes, lost in the vast sky. Love for my country, a flame burning bright, but under foreign control, a captive's plight. कि United Nations ਦੇ ਬਾਹਰ ਅੰਦਰ ਝੰਡੇ ਆਜ਼ਾਦ ਮੁਲਕਾਂ ਦੇ ਉੱਚੀਆਂ ਫਿਜ਼ਾਵਾਂ ਦੇ ਵਿੱਚ ਝੂਲਦੇ ਨੇ, ਪਰ ਮੇਰਾ ਝੰਡਾ, ਮੇਰੀ ਕੌਮ ਦਾ ਝੰਡਾ ਅਜੇ ਤੱਕ ਉਹਨਾਂ 'ਚ ਨਹੀਂ ਹੈ। ਇਸ ਵਿਸ਼ਾਲ ਅਸਮਾਨ ਦੇ ਵਿੱਚ ਸਾਡਾ ਝੰਡਾ ਗੈਰ ਹਾਜ਼ਰ ਹੈ, ਮਾਈਨਸ ਹੈ, ਪਰ ਸਾਡੇ ਅੰਦਰ ਉਹ ਜਿਹੜੀ ਆਜ਼ਾਦੀ ਦਾ ਫਲੇਮ ਹੈ ਉਹ ਬਰਾਬਰ बढ़ ਰਿਹਾ ਹੈ। ਪਰ ਸਾਡੀ ਧਰਤੀ ਜਿਹੜੀ ਹੈ ਉਹ ਕੰਟਰੋਲ 'ਚ ਹੈ ਦੁਸ਼ਮਣ ਦੇ। ਔਰ ਇਹ ਇੱਕ ਜਦੋਂ ਕਿਸੇ ਦੀ ਥਾਂ ਤੇ ਕਿਸੇ ਨੇ ਕਬਜ਼ਾ ਕੀਤਾ ਹੁੰਦਾ ਹੈ ਤੇ ਉਸ ਦੇ ਫਿਰ ਹਾਲਾਤ ਨੂੰ ਉਹੀ ਸਮਝ ਸਕਦਾ। ਇਨ ਦਾ ਹਾਲਸ ਆਫ UN flags flutter high, yet mine eludes, lost in the vast sky. Love for my country, a flame burning bright, but under foreign control, a captive's plight. Oppressions wait, a relentless yoke in every aspect, the chains that provoke, promises of freedom like whispers in the wind, snatched away, leaving wounds deep pinned. Oppressions wait, a relentless yoke, ਕਿ ਜਿਹੜਾ ਜਦੋਂ ਜ਼ੁਲਮ ਹੋ ਰਿਹਾ ਹੁੰਦਾ ਉਸ ਦੇ ਭਾਰ ਥੱਲੇ ਤੁਸੀਂ ਦੱਬੇ ਹੁੰਦੇ, ਤੁਸੀਂ ਗਲਬਾ ਕਹਿੰਦੇ ਹੈ, ਇਹ ਗਲਬੇ 'ਚ ਹੋਣਾ ਇਵੇਂ ਹੀ ਹੈ ਜਿਵੇਂ ਪੰਜਾਲੀ ਪਾਈ ਹੁੰਦੀ ਹੈ ਜਿਸ 'ਚੋਂ ਤੁਸੀਂ ਨਿਕਲ ਨਹੀਂ ਸਕਦੇ। ਅਸੀਂ ਵੀ ਕਹਿੰਦੇ ਗੁਲਾਮੀ ਦੀ ਪੰਜਾਲੀ, ਯੋਕ ਆਫ ਸਲੇਵਰੀ। ਔਰ ਹਰ ਪੱਖ ਤੋਂ ਜਿਹੜੀਆਂ ਨੇ ਤੁਹਾਡੇ ਬੇੜੀਆਂ ਨੇ, ਚੇਨਸ ਨੇ, ਕੜੀਆਂ ਨੇ, ਤੁਸੀਂ ਭੜਕਾਟ ਮਹਿਸੂਸ ਕਰਦੇ ਹੋ, ਪਰ ਦੂਸਰੇ ਪਾਸੇ ਜਿਹੜਾ ਪ੍ਰੋਮਿਸਿਸ ਆਫ ਫਰੀडम ਲਾਈਕ ਵਿਸਪਰਸ ਇਨ ਦਾ ਵਿੰਡ, ਕਿ ਜਦੋਂ ਤੁਸੀਂ ਹਵਾ ਦੇ ਵਿੱਚ ਫੁਸਫੁਸ ਕਰਦੇ ਹੋ, ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਕੋਈ ਆਜ਼ਾਦੀ ਦੀ ਵੀ ਅਜੇ ਰੁਮਕ ਹੈ ਕਿਸੇ ਪਾਸੇ। ਔਰ ਇਹ ਜਦੋਂ ਕੋਈ ਤੁਹਾਡੇ ਤੋਂ ਉਹ ਵੀ ਖੋਹ ਲੇ, ਔਰ ਇਹ ਹੈ ਕਿ ਤੁਹਾਡੇ ਜ਼ਖਮ ਡੂੰਘਾ ਲੱਗਾ ਹੈ। ਆਪਰੇਸ਼ਨਸ ਵੇਟ, ਏ ਰਿਲੈਂਟਲੈਸ ਯੋਕ in every aspect, the chains that provoke, promises of freedom like whispers in the wind, snatched away, leaving wounds deep pinned. Independence pledged
a dream so sweet, peace, harmony, religious freedom's heartbeat, yet circumstances shift, a bitter decree, denying the right to live, a cruel spree. ਕਿ ਇਕਰਾਰ ਸਾਡੇ ਨਾਲ ਆਜ਼ਾਦੀਆਂ ਦੇ ਕੀਤੇ, ਪਰ ਹੋਇਆ ਸਾਡੇ ਨਾਲ ਕੀ ਕਿ ਭਾਈ ਅਸੀਂ ਚਾਰੇ ਪਾਸੇ ਜਿਹੜੇ ਨੇ ਉਹ ਸਾਨੂੰ ਫਿਰ ਇਹ ਕਿਹਾ ਗਿਆ ਕਿ ਹੁਣ ਤਾਂ ਹਾਲਾਤ ਬਦਲ ਗਏ ਨੇ ਔਰ ਜਿਹੜਾ ਸਾਡਾ ਜਿਉਣ ਦਾ ਹੱਕ ਸੀ ਆਜ਼ਾਦੀ ਦਾ ਉਹ ਖੋਹ ਕੇ ਸਾਨੂੰ ਉਹਨਾਂ ਨੇ ਜ਼ੁਲਮ ਦੇ ਹਵਾਲੇ ਕਰ ਦਿੱਤਾ। ਉਹ ਨਹਿਰੂ ਦੇ ਇਕਰਾਰ 47 ਦਾ ਦੌਰ ਹੈ ਜੀ। ਇੰਡੀਪੈਂਡੈਂਸ ਪਲੇਜਡ ਆਟੋਨਮਸ ਰੀਜਨ ਇਨ ਦਾ ਨਾਰਥ, glow of freedom, ये सारे इकरार। Independence pledged, a dream so sweet, peace, harmony, religious freedom's heartbeat, yet circumstances shift. Nehru ने कहा circumstances have now changed. Yet circumstances shift, a bitter decree, denying the right to live, a cruel spree, cries unheard, echoes of despair, as resources plundered, an unjust affair, humans reduced to foolish sheep, under the narcotic influence, secrets they keep। ਇਹ ਨੇ ਜੋ 47 ਤੋਂ ਬਾਅਦ ਸਾਡੇ ਤੇ ਉਹਨਾਂ ਨੇ ਅੱਡ-ਅੱਡ ਹਥਿਆਰ ਚਲਾਏ ਨੇ, ਜ਼ੁਲਮਾਂ ਦਾ ਸ਼ਿਕਾਰ ਕੌਮ, ਚਾਰ ਚਫੇਰੇ, ਡੈਸਪੇਅਰ, ਸਾਡੇ ਸਾਧਨਾਂ ਦੀ ਲੁੱਟ, ਪਾਣੀਆਂ ਦੀ ਲੁੱਟ, ਪੂਰਾ ਸਾਡੇ ਨਾਲ ਅਨਿਆਂ, ਸਾਨੂੰ ਇੱਕ ਭੇਡਾਂ ਬੱਕਰੀਆਂ ਵਾਂਗ ਟ੍ਰੀਟ ਕਰਨਾ ਔਰ ਸਾਡੇ ਈਵਨ ਡਰੱਗਸ ਦੇ ਹਵਾਲੇ ਕਰਕੇ ਨੌਜਵਾਨੀ ਨੂੰ ਜਿਹੜਾ ਉਹਨਾਂ ਦਾ ਸੀਕ੍ਰੇਟ ਵੈਪਨ ਹੈ। ਬਿਲਕੁਲ ਕਿ cries unheard, echoes of despair, as resources plundered, an unjust affair, humans reduced to foolish sheep, under the narcotic influence, secrets they keep, unaware of rights, lost in the fog, like cattle grazing, oblivious to the slog, no education's light, no health's embrace, brainless donkeys in a heartless race। ਕਿ ਵੀ ਅਲਟੀਮੇਟਲੀ ਜਦੋਂ ਤੁਹਾਨੂੰ ਡਿਪਰਾਈਵ ਕਰ ਦਿੱਤਾ ਜਾਂਦਾ ਹੈ ਐਜੂਕੇਸ਼ਨ ਤੋਂ, ਹੈਲਥ ਫੈਸਿਲਿਟੀਜ਼ ਤੋਂ, ਤੁਹਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਵੀ ਤੁਹਾਡੇ ਹੱਕ ਕੀ ਨੇ। ਉਹ ਇਵੇਂ ਹੀ ਹੈ ਕਿ ਵੀ ਚਾਰ ਚਫੇਰਾ ਕੀ ਹੈ, ਤੁਸੀਂ ਉਸ ਤੋਂ ਅਣਭਿੱਜ ਹੁੰਦੇ ਹੋ ਔਰ ਇਹੀ ਹੈ ਵੀ ਤੁਹਾਨੂੰ ਜਿਹੜਾ ਹੈ ਉਹ ਬ੍ਰੇਨਲੈਸ ਡੌਂਕੀ, ਪਹਿਲਾਂ ਹੀ ਜਿਹੜਾ ਡੌਂਕੀ ਨੂੰ ਮੰਨਿਆ ਜਾਂਦਾ ਵੀ ਉਹਦਾ ਨਹੀਂ ਹੁੰਦਾ, ਤੁਹਾਨੂੰ ਉਹਨਾਂ ਗਧਿਆਂ ਵਾਂਗ ਬਣਾ ਦਿੱਤਾ ਜਾਂਦਾ। ਅਖੀਰਲੇ ਦੋ ਪੈਰਾਗ੍ਰਾਫ ਨੇ, ਬਟ ਡੀਪ ਵਿਦਨ ਲਾਇਨਸ ਡੋਜ਼, ਏ ਡੋਰਮੈਂਟ ਕਰੇਜ waiting to oppose, O God of mercy, hear my plea, unveil the oppressors, set the oppressed free। ਪਰ ਇਸ ਸਾਰੇ ਚ ਭਾਵੇਂ ਸਾਨੂੰ ਬ੍ਰੇਨਲੈਸ ਡੰਕੀ ਸਮਝ ਕੇ ਉਹ ਟ੍ਰੀਟ ਕਰਦੇ ਨੇ, ਪਰ ਕਿਤੇ ਨਾ ਕਿਤੇ ਜਿਹੜਾ ਸ਼ੇਰ ਸੁੱਤਾ ਹੋਇਆ ਹੈ ਉਹ ਉਹਦੇ ਅੰਦਰ ਉਹ ਇੱਕ ਕਰਵਟ ਵੀ ਉੱਠ ਰਹੀ ਹੈ। ਬਟ ਡੀਪ ਵਿਦਨ ਲਾਇਨਸ ਡੋਜ਼, ਇਹ ਡੋਰਮੈਂਟ ਕਰੇਜ ਵੇਟਿੰਗ ਟੂ ਅਪੋਜ਼, ਕਰੇਜ ਪਿਆ ਜਿਹੜਾ ਡੋਰਮੈਂਟ ਹੈ ਉਹ ਖੜਾ ਹੋ ਰਿਹਾ। ਉਹ ਗॉड ਆਫ ਮਰਸੀ ਹੀਅਰ ਮਾਈ ਪਲੀ, ਉਹ ਦਇਆ ਦੇ ਸਮੁੰਦਰ ਵਾਹਿਗੁਰੂ ਮੇਰੀ ਅਰਜ਼ ਮੇਰੀ ਗੁਜ਼ਾਰਿਸ਼ ਸੁਣ। ਅਨਵੇਲ ਦਾ ਆਪਰੈਸਰਸ, ਸੈਟ ਦਾ ਆਪਰੈਸਡ ਫਰੀ, ਕਿ ਇਹ ਇਹਨਾਂ ਸਾਰਿਆਂ ਨੂੰ ਬੇਨਕਾਬ ਹੋਣ, ਇਹ ਜ਼ੁਲਮ ਕਰਨ ਵਾਲੇ ਔਰ ਜ਼ੁਲਮ ਸਹਿਣ ਵਾਲੇ ਜਿਹੜੇ ਨੇ ਉਹ ਆਜ਼ਾਦ ਹੋਣ। ਅਖੀਰਲਾ ਪੈਰਾਗ੍ਰਾਫ ਹੈ, ਰੇਜ਼ देयर ਕੌਨਫੀਡੈਂਸ, ਲੈਟ courage ignite, to face the enemy, embrace the fight, liberate the land from the grip so tight, O God intervene, bring forth the light। ਜੀ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹੀ ਅਸੀਂ ਸਾਂਝਾ ਕਰ ਰਹੇ ਹਾਂ। ਬਿਲਕੁਲ ਅਸੀਂ ਤਾਂ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ, ਅਕਾਲ ਪੁਰਖ ਉਹਨਾਂ ਸਭ ਦੇ ਅੱਗੇ ਅਰਦਾਸ ਗੋਈ ਹੋ ਸਕਦੇ ਹਾਂ। ਰੇਜ਼ ਦਾ ਕੌਨਫੀਡੈਂਸ, ਲੈਟ ਕਰੇਜ ਇਗਨਾਈਟ, ਕਿ ਹੇ ਵਾਹਿਗੁਰੂ ਸਾਡੇ ਅੰਦਰ ਭਰੋਸਾ ਬਖਸ਼ੋ, ਫੇਥ ਦਿਓ, ਸਾਨੂੰ ਹੌਸਲਾ ਦਿਓ। ਰੇਜ਼ ਦਾ ਕੌਨਫੀਡੈਂਸ, ਲੈਟ ਕਰੇਜ ਇਗਨਾਈਟ, ਸਾਡੇ ਅੰਦਰ ਇਹ ਹੌਸਲੇ ਦਾ ਦੀਵਾ ਬਾਲ ਦੇ, ਹੌਸਲੇ ਦੀ ਤੀਲੀ ਲਾ ਦੇ। ਟੂ ਫੇਸ ਦਾ ਐਨਮੀ, ਐਮਬ੍ਰੇਸ ਦਾ ਫਾਈਟ, ਕਿ ਅਸੀਂ ਦੁਸ਼ਮਣ ਦੇ ਨਾਲ ਜੂਝਣ ਦੀ ਹਿੰਮਤ ਦਿਖਾਈਏ। ਲਿਬਰੇਟ ਦਾ ਲੈਂਡ ਫਰੋਮ ਦਾ ਗ੍ਰਿਪ ਸੋ ਟਾਈਟ, ਕਿ ਬ੍ਰਾਹਮਣ ਬਾਣੀਏ ਦੀ ਜਿਹੜੀ ਇੱਕ ਬੜੀ ਉਹਨੇ ਖਿੱਚ ਕੇ ਮੁੱਠੀ ਦੇ ਵਿੱਚ ਸਾਨੂੰ ਗੁਲਾਮੀ ਦੇ ਵਿੱਚ
ਡੱਕਿਆ ਹੋਇਆ ਉਹ ਗੋਡ ਇੰਟਰਵੀਨ ਬ੍ਰਿੰਗ ਫੋਰਥ ਦਾ ਲਾਈਟ ਹੋਏ ਵਾਹਿਗੁਰੂ ਕਿਰਪਾ ਕਰੋ ਔਰ ਸਾਨੂੰ ਰੋਸ਼ਨੀ ਦਿਖਾਓ ਕਿ ਅਸੀਂ ਇਸ ਗੁਲਾਮੀ ਦੇ ਸੰਗਲਾਂ ਚੋਂ ਆਜ਼ਾਦ ਹੋਈਏ। ਸੋ ਹੁਣ ਤੁਸੀਂ ਬਹੁਤ ਬਹੁਤ ਸ਼ੁਕਰੀਆ। ਹਾਂਜੀ ਹੁਣ ਆਪਣੇ ਵਿਊਅਰਸ ਦਾ ਆਪਾਂ ਮੈਸੇਜ ਲੈਣ ਜਾ ਰਹੇ ਹਾਂ। ਸੁਖਜੀਤ ਸਿੰਘ ਜੀ ਕਹਿੰਦੇ ਨੇ ਇੰਡੀਅਨ ਗਵਰਨਮੈਂਟ ਲਾਰੈਂਸ ਦਾ ਨਾਮ ਯੂਜ਼ ਕਰਕੇ ਸਿੱਖਾਂ ਨੂੰ ਮਰਵਾ ਰਹੀ ਹੈ। ਇਹਨਾਂ ਜੋਗਾ ਨਹੀਂ ਕਹਿੰਦੇ ਹੁਣ ਮਤਲਬ ਕਿ ਸਾਡੇ ਸਿੱਖਾਂ ਨੂੰ ਮਰਵਾ ਰਹੀ, ਇਹਨਾਂ ਜੋਗਾ ਨਹੀਂ ਹੈਗਾ ਲਾਰੈਂਸ ਕਿ ਇਹਨਾਂ ਨੂੰ ਮਰਵਾ ਨਹੀਂ ਸਕਦਾ। ਸੋ ਨਿਹੰਗ ਸਿੰਘ ਜੀ ਜਿਹੜੇ ਕਹਿੰਦੇ ਨੇ ਕਿ ਐਕਸਲੈਂਟ ਗੁਪਤ ਭਾਈ ਸਾਹਿਬ ਉਹਨਾਂ ਜਿਹੜੀ ਆਪਾਂ ਨਜ਼ਮਾਂ ਸ਼ੇਅਰ ਕੀਤੀਆਂ ਔਰ ਭਾਊ ਸਾਹਿਬ ਜੀ ਉਹਨਾਂ ਦੀ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ। ਸੋ ਇਸੇ ਤਰ੍ਹਾਂ ਹਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਨ ਬਲਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਐਂਡ ਐਨ ਸੇਖੋ ਜੀ ਕਹਿੰਦੇ ਬਿਸ਼ਨੋਈ ਕੁਤੀੜ ਦਾ ਰਾਹ ਦਾ ਪੁੱਤਰ ਹੈ। ਬਿਲਕੁਲ ਠੀਕ ਹੈ ਸੇਖੋ ਸਾਹਿਬ, ਸਾਡੀ ਫਤਿਹ ਵੀ ਕਬੂਲ ਕਰੋ। ਹਾਂਜੀ ਔਰ ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ RTY ਸਿੰਘ ਰਾਜ ਕਰੇ ਖਾਲਸਾ ਕਹਿੰਦੇ ਨੇ ਐਂਡ ਇਸੇ ਤਰ੍ਹਾਂ ਕੁਲਵੀਰ ਮਾਇਲ ਜੀ ਖਾਲਸਾ ਜ਼ਿੰਦਾਬਾਦ, ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ ਐਂਡ ਇਸੇ ਤਰ੍ਹਾਂ ਸਰਪੰਚ ਜਸ ਗਿੱਲ ਜੀ ਵੀ ਸਾਨੂੰ ਖਾਲਿਸਤਾਨ ਆਰਮੀ ਫਰੋਮ ਪੰਜਾਬ ਹੋਪਿੰਗ ਫੋਰ ਖਾਲਿਸਤਾਨ। ਸੋ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਵੀ ਸਾਡੇ ਕੋਲ ਮੈਸੇਜ ਹੈ ਸਰਪੰਚ ਜਸ ਗਿੱਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਾਲਾ ਸਿੰਘ ਜੀ ਫਤਿਹ ਬੁਲਾਉਂਦੇ ਔਰ ਵੈਸੇ ਸਾਰੇ ਜਿਹੜੇ ਮੈਸੇਜ ਨੇ ਸਾਡੇ ਕੋਲ ਫਤਿਹ ਦੇ ਮੈਸੇਜ ਨੇ, ਕੋਈ ਦੂਸਰਾ ਮੈਸੇਜ ਕੋਈ ਵੀ ਨਹੀਂ ਹੈਗਾ। ਅਰਸ਼ਦ ਸੁਲੇਮਾਨ ਜੀ ਵੀ ਵੀ ਨੀਡ ਜਸਟਿਸ ਫੋਰ ਖਾਲਿਸਤਾਨ ਐਂਡ ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਤੇਜਪਾਲ ਭੱਟਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੱਟਲ ਐਂਡ ਵੀ ਹੋਪ ਆਵਰ ਖਾਲਿਸਤਾਨ ਵਿਸ਼ੇਸ ਕਮ ਟਰੂ ਸੂਨ ਵਿਦ ਗੁਰੂ ਬਲੈਸਿੰਗ। ਅੱਜ ਫੇਸਬੁੱਕ ਤੇ ਕਾਫੀ ਮੈਸੇजेस ਨੇ, ਅਸੀਂ ਆਲਰੇਡੀ ਕਾਫੀ ਲੇਟ ਵੀ ਜਾ ਰਹੇ ਹਾਂ, ਪਿਛਲੇ 4 ਦਿਨਾਂ ਦਾ ਕੰਪਨਸੇਟ ਕਰ ਰਹੇ। ਅੱਛਾ ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਭਾਈ ਹਿੰਮਤ ਸਿੰਘ ਹੋਰਾਂ ਨੇ ਆਪਣਾ ਨਾਮ ਸੱਚ ਕਰ ਦਿਖਾਇਆ। ਬਿਲਕੁਲ ਹਾਂਜੀ ਬਿਲਕੁਲ ਆਲਵੇਸ ਕਰਦੇ। ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਡਾਕਟਰ ਸਾਹਿਬ ਵੈਲਕਮ ਬੈਕ ਟੂ ਦਾ ਸ਼ੋ ਐਂਡ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਬੌਬ ਸਿੰਘ ਜਿਨ੍ਹਾਂ ਨਾਲ ਅੱਜ ਰਾਬਤਾ ਵੀ ਹੋਇਆ, ਉਹਨਾਂ ਨੇ ਵੀ ਇੱਕ ਕਾਰਨਾਮਾ ਕੀਤਾ, ਉਸ ਦੀ ਸਾਡੇ ਕੋਲ ਜਦੋਂ ਡੀਟੇਲ ਆਏਗੀ ਅਸੀਂ ਉਹੀ ਸਾਂਝਾ ਕਰਾਂਗੇ। ਇਹ ਵੀ ਖਾਲਿਸਤਾਨ ਮਾਰਚ ਦੇ ਵਿੱਚ ਇੱਕ ਲੈਂਡਮਾਰਕ ਹੈ। ਉਹਨਾਂ ਨੇ ਕਿਹਾ ਜੇ ਇਕੱਠੇ ਹੋਣਾ ਨਾ ਸਿੱਖਿਆ ਜਾਂ ਇਕੱਠੇ ਨਾ ਹੋਏ ਤੇ ਭਾਰਤ ਦੀ ਬੁੱਚੜ ਸਰਕਾਰ ਨੇ ਆਪਣਾ ਕੰਮ ਕਰਦੇ ਰਹਿਣਾ। ਉਹਨਾਂ ਉਹ ਹਰ ਆਵਾਜ਼ ਬੰਦ ਕਰਨੀ ਹੈ ਜੋ ਹੱਕ ਸੱਚ ਦੀ ਗੱਲ ਕਰਦੀ ਹੋਵੇ। ਬਿਲਕੁਲ ਠੀਕ ਫਰਮਾਇਆ। ਹਰਜਿੰਦਰ ਮਾਲ ਗੁੱਡ ਖਾਲਸਾ ਜੀਪੀ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਆਪ ਜੀ ਦਾ ਵਿਸ਼ਲੇਸ਼ਣ ਹਰ ਵਿਸ਼ੇ ਤੇ ਗਾਗਰ ਚ ਸਾਗਰ ਵਰਗਾ ਹੁੰਦਾ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡੇ, ਇਹ ਅਲਫਾਜ਼ ਸਾਡੇ ਲਈ ਬਹੁਤ ਹੌਸਲੇ ਵਾਲੇ ਹੁੰਦੇ ਨੇ। ਬੌਬ ਸਿੰਘ ਉਹਨਾਂ ਨੇ ਲਿਖਿਆ TV 84 ਦੀ ਸਮੁੱਚੀ ਟੀਮ ਤੇ ਦੇਖ ਰਹੇ ਸਰੋਤਿਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ। ਡਾਕਟਰ ਸਾਹਿਬ ਇੱਕ ਸਵਾਲ ਹੈ, ਅਸੀਂ ਸਭ ਜਾਣਦੇ ਹਾਂ ਕਿ ਭਾਰਤ ਸਰਕਾਰ ਤੇ ਉਹਨਾਂ ਦੇ ਪ੍ਰਬੰਧਕ ਜੋ ਬਾਹਰਲੇ ਦੇਸ਼ਾਂ ਵਿੱਚ ਰਾਜਦੂਤ ਬਣ ਕੇ ਆਉਂਦੇ ਹਨ ਸਿਰਫ ਭਾਰਤ ਦੀ ਗੁਲਾਮੀ ਕਰਦੇ ਹਨ, ਸਿੱਖੀ ਅਤੇ ਸਿੱਖਾਂ ਪ੍ਰਤੀ ਵੈਰ ਅਤੇ ਨਫ਼ਰਤ ਹੀ ਰੱਖਦੇ ਹਨ। ਮੇਰਾ ਇੱਕ ਸੁਝਾਅ ਹੈ, ਜੇ ਚੰਗਾ ਲੱਗੇ ਤਾਂ ਜ਼ਰੂਰ ਅਗਾਂਹ ਵਿਚਾਰ ਕਰਿਓ। ਸਾਨੂੰ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਸੁਪਰੀਮ ਪਾਵਰ ਹੋਵੇ। ਐਸੀ ਕਮੇਟੀ ਕੋਲ ਅਮਰੀਕਾ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਫੈਸਲਾ ਕਰਨ ਦੀ ਸਮਰੱਥਾ ਹੋਵੇ। ਕੋਈ ਵੀ ਕਿਸੇ ਵੀ ਗੁਰੂ ਘਰ ਵਿੱਚ ਹੋ ਰਹੇ ਗਲਤ ਕੰਮ ਜਾਂ ਸਿੱਖੀ ਸਿਧਾਂਤਕ ਤੌਰ ਤੇ ਹੋ ਰਹੇ ਉਲਟ ਕੰਮ ਦੀ ਕਮੇਟੀ ਨੂੰ ਇਤਲਾਹ ਦੇ ਕੇ ਸਹੀ ਫੈਸਲਾ ਕਰਵਾ ਸਕੇ। ਕਮੇਟੀ ਨੂੰ ਸਭ ਤੋਂ ਪਹਿਲਾਂ ਕੁਝ ਅਹਿਮ ਮਤੇ ਬਣਾਉਣੇ ਚਾਹੀਦੇ ਨੇ ਜਿਸ ਵਿੱਚ ਕੋਈ ਵੀ ਗੁਰੂ ਘਰ ਜੇ ਉਸ ਮਤੇ ਦੀ ਉਲੰਘਣਾ ਕਰੇ ਤਾਂ ਕਮੇਟੀ ਉਸ ਗੁਰੂ ਘਰ ਦੇ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਸੇਵਾ ਮੁਕਤ ਕੀਤੇ ਜਾਣ। ਇਸ਼ਾਰਾ ਮੇਰਾ ਹਿਕਸਵਿਲ ਗੁਰੂ ਘਰ ਦੀ ਕੱਲ੍ਹ ਦੀ ਘਟਨਾ ਤੇ ਹੈ। ਉੱਥੋਂ ਦੇ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਸੇਵਾ ਮੁਕਤ ਹੋਣੇ ਚਾਹੀਦੇ ਨੇ। ਬੌਬ ਸਿੰਘ ਜੀ ਗੱਲ ਤੁਹਾਡੀ ਠੀਕ ਹੈ ਜਿਵੇਂ ਹੋ ਸਕੇ, ਪਰ ਕਿਉਂਕਿ ਜਿੰਨੇ ਗੁਰਦੁਆਰੇ ਨੇ ਸਾਰੇ ਆਪੋ ਆਪਣੇ ਲਾਜ਼ ਬਾਈ ਲਾਜ਼ ਥੱਲੇ ਰਜਿਸਟਰਡ ਹੁੰਦੇ ਨੇ। ਵਲੰਟੈਰਲੀ ਜਿਹੜੇ ਗੁਰਦੁਆਰੇ ਪੰਥਕ ਸੋਚ ਵਾਲੇ ਨੇ ਉਹਨਾਂ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾਈ ਹੋਈ ਹੈ, ਉਹ ਜਿਹੜੇ ਨੇ ਫੈਸਲੇ ਲੈਂਦੇ ਨੇ। ਇਸੇ ਤਰ੍ਹਾਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੀ ਹੈ ਜਿਹਦੇ 'ਚ 127 ਦੇ ਕਰੀਬ ਗੁਰਦੁਆਰੇ ਤੇ ਸਿੱਖ ਸੰਸਥਾਵਾਂ ਨੇ, ਪਰ ਇਹ ਕੋਈ ਬਾਈਂਡਿੰਗ ਕਿਸੇ ਤੇ ਨਹੀਂ ਹੋ ਸਕਦੀ। ਇਖਲਾਕੀ ਤੌਰ ਤੇ ਤਾਂ ਤੁਸੀਂ
ਕਿਸੇ ਤੇ ਦਬਾਅ ਬਣਾ ਸਕਦੇ ਹੋ, ਲੇਕਿਨ ਕਾਨੂੰਨੀ ਤੌਰ ਤੇ ਜਿਵੇਂ ਸ਼੍ਰੋਮਣੀ ਕਮੇਟੀ ਕਾਨੂੰਨ ਦੇ ਥੱਲੇ ਹੈ, ਲੇਕਿਨ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਹੁੰਦਾ ਹੈ। ਹਾਂ, ਇੱਕ ਅਵੇਅਰਨੈਸ ਲੈਵਲ ਇਹ ਜ਼ਰੂਰ ਹੋਏ, ਜਿਵੇਂ ਮੈਂ ਦੱਸਿਆ ਕਿ ਜਿਹੜੀ ਹਿਕਸਵੀਲ ਵਾਲੀ ਘਟਨਾ ਹੈ, ਸੰਗਤਾਂ 'ਚ ਅਵੇਅਰਨੈਸ ਸੀ। ਹਾਲਾਂ ਐਂਬੈਸਡਰ ਦੇ ਆਉਣ ਦਾ ਕੋਈ ਉਹਨਾਂ ਨੇ ਐਲਾਨ ਨਹੀਂ ਸੀ ਕੀਤਾ ਹੋਇਆ, ਲੇਕਿਨ ਜੋ ਹੀ ਸੰਗਤ ਦੇ ਕਿਸੇ ਨੇ ਕੰਟੈਕਟ ਕੀਤਾ, ਸਿੰਘ ਪਹੁੰਚੇ ਔਰ ਉਹਨਾਂ ਦੀ ਸਾਰੀ ਗੇਮ ਜਿਹੜੀ ਹੈ ਉਹ ਰੁੜ ਗਈ। ਸੋ ਇਸ ਲੈਵਲ ਦੀ ਅਵੇਅਰਨੈਸ ਹੀ ਪੈਦਾ ਕੀਤੀ ਜਾ ਸਕਦੀ ਹੈ। ਕਾਨੂੰਨੀ ਤੌਰ ਦੇ ਉੱਤੇ ਤੁਸੀਂ ਪ੍ਰਧਾਨ, ਸਕੱਤਰ ਜਾਂ ਖਜ਼ਾਨਚੀ ਜਾਂ ਕਿਸੇ ਨੂੰ ਸੇਵਾ ਮੁਕਤ ਨਹੀਂ ਕਰ ਸਕਦੇ। ਇਹੀ ਹਿਕਸਵਿਲ ਵਾਲਿਆਂ ਨੇ ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਵੀ ਇਹ ਚਰਚਾ ਦੇ ਵਿੱਚ ਸੀ ਕਿ ਇੱਕ RSS ਦੇ ਭਗਵੇ ਕੱਪੜੇ ਵਾਲੇ ਸਾਧੂ ਨੂੰ ਜਿਹੜਾ ਸਾਹਮਣੇ ਮਹਾਰਾਜ ਦੇ ਕੁਰਸੀ ਢਾਹ ਕੇ ਸਾਹਮਣੇ ਬਿਠਾਇਆ ਸੀ, ਉਦੋਂ ਵੀ ਮਾਫੀ ਮੰਗਣ ਤੱਕ ਆਇਆ ਸੀ ਬਾਅਦ 'ਚ। ਔਰ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ, ਲੇਕਿਨ ਇਹਨਾਂ ਨੂੰ ਵਿਦਨ ਕਮਿਊਨਿਟੀ ਜਿਹੜਾ ਉਹ ਤੁਸੀਂ ਆਈਸੋਲੇਟ ਕਰ ਸਕਦੇ ਹੋ, ਲੇਕਿਨ ਕਾਨੂੰਨੀ ਤੌਰ ਦੇ ਉੱਤੇ ਜਾਂ ਅਦਰਵਾਈਜ਼ ਕੋਈ ਇਸ ਕਿਸਮ ਦਾ ਨਹੀਂ ਰਹਿ ਸਕਦੇ। ਖਾਲਸਾ GP ਸਿੰਘ ਕਹਿੰਦੇ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਤੇ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਭਾਰਤੀ ਸਟੇਟ ਦਾ ਕਰਿੰਦਾ ਬਣ ਕੇ ਆਪਣੇ ਪਿਤਾ ਤੇ ਦਾਦਾ ਜੀ ਦਾ ਨਾਂ ਕਲੰਕਿਤ ਨਹੀਂ ਕਰ ਰਿਹਾ। ਇਸ ਦੇ ਉੱਤੇ ਅਸੀਂ ਆਲਰੇਡੀ ਕਮੈਂਟ ਕਰ ਚੁੱਕੇ ਹਾਂ। ਇਸ ਦੀਆਂ ਕਰਤੂਤਾਂ ਕਰਕੇ ਕੀ SGPC ਨੂੰ ਆਪਣੇ ਮੁੱਖ ਦਫ਼ਤਰ ਦਾ ਨਾਂ ਬਦਲਣਾ ਚਾਹੀਦਾ ਹੈ ਤਾਂ ਕਿ ਗੱਦਾਰਾਂ ਨੂੰ ਸੁਣਿਆ ਜਾਏ ਕਿ ਵੱਡਿਆਂ ਦੀਆਂ ਕਮਾਈਆਂ ਨੂੰ ਗੱਦੀਆਂ ਔਲਾਦਾਂ ਲਾਲਚ ਵਸ ਕਿਵੇਂ ਰੋਲ ਦਿੰਦੀਆਂ ਨੇ। ਸੋਚਣ ਦੀ ਗੱਲ ਇਹ ਹੈ ਕਿ ਸੱਚੇ ਕੌਮ ਪ੍ਰਸਤਾਂ ਦੀ ਤੀਜੀ ਪੀੜ੍ਹੀ ਕੌਮ ਦੇ ਗੱਦਾਰਾਂ 'ਚ ਕਿਵੇਂ ਹੈ। ਉਹਦੇ GP ਸਿੰਘ ਜੀ, ਮੈਂ ਸਮਝਦਾ ਵੀ ਤੇਜਾ ਸਿੰਘ ਸਮੁੰਦਰੀ ਇੱਕ ਬਹੁਤ ਲਾਮਿਸਾਲ ਸ਼ਖਸੀਅਤ ਸਨ। ਤਾਂ ਉਹਨਾਂ ਦੀ ਕਮਾਈ, ਉਹਨਾਂ ਦੇ ਜੀਵਨ ਦੇ ਨਾਲ ਕੌਮ ਦੇ ਵਿੱਚ ਉਹਦੀ ਥਾਂ ਹੈ, ਪਰ ਇਹਨਾਂ ਨੂੰ ਜ਼ਰੂਰ ਸ਼ਰਮ ਦੇਣੀ ਚਾਹੀਦੀ ਹੈ ਕਿ ਭਾਈ ਤੁਸੀਂ ਕਿਹਨਾਂ ਦੀ ਆਲ ਔਲਾਦ ਹੋ ਤੇ ਇੱਕ ਨੌਕਰੀ ਦੀ ਖਾਤਰ ਜਿਹੜਾ ਤੁਸੀਂ ਕਿਵੇਂ ਆਪਣੇ ਬਜ਼ੁਰਗਾਂ ਦੀ ਕਮਾਈ ਨੂੰ ਵੀ ਰੋਲ ਰਹੇ ਹੋ, ਕੌਮ ਨਾਲ ਤਾਂ ਧਰੋਕਾਰੀ ਕਰ ਰਹੇ ਹੋ। ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਆਜ਼ਾਦੀ ਜਾਂ ਗੁਲਾਮੀ, ਇਹ ਹੁਣ ਹਿੰਦੂ ਰਾਸ਼ਟਰ ਦੀ ਸੇਵਕ ਰਾਸ਼ਟਰੀ ਪੁਲਿਸ ਬਣ ਚੁੱਕੀ ਹੈ। ਇਸੇ ਕਰਕੇ ਪੀੜਤਾਂ, ਜ਼ਖਮੀਆਂ, ਬੇਦੋਸ਼ੀਆਂ, ਬੇਕਸੂਰਾਂ ਨੂੰ ਇਨਸਾਫ ਦੇਣ ਦੀ ਥਾਂ ਹੋਰ ਜ਼ੁਲਮ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਦੇਸ਼ ਹਿੰਦੂ ਰਾਸ਼ਟਰ ਦੀ ਵਿਰੋਧੀ ਕੌਮ ਹੋ। ਮਤਲਬ ਤੁਸੀਂ ਦੇਸ਼ ਧਰੋਹੀ ਤੇ ਸਾਡੇ ਰਾਸ਼ਟਰ ਦੇ ਦੁਸ਼ਮਣ ਹੋ। ਆਉਣ ਵਾਲੇ ਸਮੇਂ ਵਿੱਚ ਹਿੰਦੂ ਰਾਸ਼ਟਰ ਵੱਲੋਂ ਪੰਜਾਬ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਰਾਸ਼ਟਰ ਲਈ ਖਤਰਾ ਦੱਸ ਕੇ ਮੁੜ ਸਿੱਖਾਂ ਦੀ ਕੌਮੀ ਨਸਲਕੁਸ਼ੀ ਵੀ ਕੀਤੀ ਤੇ ਕਰਵਾਈ ਜਾ ਸਕਦੀ। ਬਿਲਕੁਲ ਠੀਕ ਫਰਮਾਇਆ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਰਾਸ਼ਟਰੀ ਸੱਤਾ ਨੇ ਸਿੱਖ ਕੌਮ ਨੂੰ ਰਾਸ਼ਟਰ ਲਈ ਖਤਰਾ ਦੱਸ ਕੇ NSA ਲਗਾ ਦੇਣੀ ਹੈ। ਭਾਈ ਅਮਰਤਪਾਲ ਸਿੰਘ ਖਾਲਸਾ ਇਸ ਦੀ ਸਭ ਤੋਂ ਤਾਜ਼ਾ ਉਦਾਹਰਨ ਤੁਹਾਡੇ ਸਾਹਮਣੇ ਹੈ। ਭਾਈ, ਭਵਿੱਖ ਵਿੱਚ NSA ਲਗਵਾਉਣ ਲਈ ਤੁਹਾਡਾ ਸਿੱਖ ਹੋਣਾ ਹੀ ਕਾਫੀ ਹੋਵੇਗਾ। ਭਾਈ, ਨੋਟ, ਇਤਿਹਾਸ ਗਵਾਹ ਹੈ ਕਿ ਬਿਨਾਂ ਸਿਰ ਵਾਲਿਆਂ ਨੇ ਹੀ ਇਤਿਹਾਸ ਰਚੇ ਹਨ। ਭਾਈ, ਸਿਰ ਵਾਲਿਆਂ ਨੇ ਤਾਂ ਸਿਰਫ ਲਿਖੇ ਹਨ। ਆਜ਼ਾਦੀ ਖਾਲਸੇ ਦਾ ਸੁਭਾਅ ਹੈ ਤੇ ਤੁਹਾਡੀ ਆਜ਼ਾਦੀ ਗੁਰੂ ਦੇ ਚਰਨਾਂ ਵਿੱਚ ਪਈ ਹੈ। ਸੀਸ ਭੇਟ ਕਰਕੇ ਆਜ਼ਾਦੀ ਚੁੱਕ ਲਵੋ ਭਾਈ, ਫੈਸਲਾ ਤੁਸੀਂ ਆਪ ਕਰ ਲਵੋ, ਆਜ਼ਾਦੀ ਜਾਂ ਗੁਲਾਮੀ। ਬਿਲਕੁਲ ਠੀਕ ਫਰਮਾਇਆ ਚੀਮਾ ਸਾਹਿਬ ਨੇ। ਕਰੇਗਾ ਰਾਜ ਖਾਲਸਾ ਨੇ ਕਿਹਾ ਨਿਰਭਉ ਨਿਰਵੈਰ ਦੋ ਲਫ਼ਜ਼ ਹਨ ਮੂਲ ਮੰਤਰ ਵਿੱਚ। ਗੁਰਪੁਰਬ ਦੀਆਂ ਵਧਾਈਆਂ ਦੇਣ ਵਾਲੇ ਕਿੰਨੇ ਕੁ ਨਿਰਭਉ ਹੋ ਕੇ ਖਾਲਿਸਤਾਨ ਦੀ ਗੱਲ ਕਰਦੇ ਹਨ। ਅਸੀਂ ਪਹਿਲੇ ਸੈਗਮੈਂਟ 'ਚ ਇਸ ਇਸ਼ੂ ਨੂੰ ਟੱਚ ਕੀਤਾ। ਦਵਿੰਦਰ ਸੰਧੂ, ਬਲਵੰਤ ਸਿੰਘ ਲਿਖਦੇ ਨੇ ਇਹ ਸਿੱਖੀ ਦਾ ਬੂਟਾ ਹੈ, ਕੀ ਹੋਇਆ ਜੇ ਇਸ ਦੀ ਸ਼ਾਖਾ ਕੋਈ ਪੂਰਬ ਕੋਈ ਪੱਛਮ ਚਲੀ ਗਈ, ਜੜ ਤਾਂ ਇੱਕੋ ਹੈ, ਖੂਨ ਵੀ ਇੱਕੋ ਹੈ। ਇਹ ਐਕਚੁਅਲੀ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਨੇ, ਇਹ ਉਹਨਾਂ ਦੀ ਨਜ਼ਮ ਦੀਆਂ ਲਾਈਨਾਂ ਨੇ। ਇਹ ਬੂਟਾ ਸਿੱਖੀ ਦਾ, ਇਸ ਦਾ ਉਹਦਾ ਸੀ ਨਾਂ ਜਿਹੜਾ ਟਾਈਟਲ। ਸੋ ਉਹਦੇ 'ਚ ਉਹਨਾਂ ਨੇ ਪੂਰਬ, ਪੱਛਮ, ਭੈਣੀ ਔਰ ਨਿਰੰਕਾਰੀ ਇਹਨਾਂ ਲਹਿਰਾਂ ਦੀ ਉਸ ਜ਼ਮਾਨੇ 'ਚ ਗੱਲ ਕੀਤੀ ਸੀ। ਅੱਜ ਵੀ ਅਸੀਂ ਸਮਝਦੇ ਹਾਂ ਵੀ ਪੰਥ ਦੇ ਅੰਦਰ ਗੁਰੂ ਦੀ ਸਪਿਰਿਟ ਹੈ, ਪਰ ਪੰਥ ਨੂੰ, ਟਾਊਟਾਂ ਨੂੰ, ਗੱਦਾਰਾਂ ਨੂੰ, ਜਿਹੜੇ ਨਿੱਜੀ ਮਫਾਦ ਲਈ ਕੌਮ ਦੇ ਕਿਸਮਤ ਦਾ ਸੌਦਾ ਕਰਦੇ ਨੇ, ਉਹਨਾਂ ਨੂੰ ਵੀ ਪਛਾਣਨ ਦੀ ਲੋੜ ਹੈ। ਔਰ ਦੀਪ ਸਿੰਘ ਕਹਿੰਦੇ ਨੇ 28 ਨਵੰਬਰ 15 ਮੱਘਰ ਨੂੰ ਜਨਮ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦਾ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ। ਔਰ ਗੁਰੂ ਨਾਨਕ ਪਾਤਸ਼ਾਹ ਦਾ 1 ਵਿਸਾਖ 14 ਅਪ੍ਰੈਲ ਨੂੰ ਅਸੀਂ ਡਿਸਕਸ ਕੀਤਾ। ਹਰਮਿੰਦਰ ਸਿੰਘ, ਹਰਿੰਦਰ ਮਾਲ, ਦਵਿੰਦਰ ਸੰਧੂ, ਪ੍ਰਦੀਪ ਸਿੰਘ, ਫਿਰ ਬੌਬ ਸਿੰਘ ਜੀ। ਫਿਰ ਉਹਨਾਂ ਨੇ ਕਿਹਾ ਕਿ ਵੀਰ ਹਿੰਮਤ ਸਿੰਘ ਜੀ ਦੀ ਹਿੰਮਤ ਦੀ ਅੱਜ ਫਿਰ ਦਾਤ ਦੇਣੀ ਬਣਦਾ ਹੀ ਹੈ। ਪਹਿਲਾਂ ਨਾਹੀ ਬੜਿੰਗ ਤੇ ਅੱਜ ਗੁਲਾਮ ਝੰਡੂ ਸੰਧੂ ਨੂੰ ਭਾਜਣਾ ਪਾਈਆਂ ਨੇ। ਬਹੁਤ ਖੂਬ ਵੀਰ ਹਿੰਮਤ ਸਿੰਘ। ਇਹਨਾਂ ਨੇ
ਬੜਿੰਗ ਨੂੰ ਵੀ ਦੌੜਾਇਆ ਸੀ, ਹਾਂਜੀ ਕੈਪਟਨ ਅਮਰਿੰਦਰ ਨੂੰ So ਦੇ nice. ਨਾਲ ਵੀ ਸਿੱਧੀ ਟੱਕਰ ਲਈ ਸੀ। ਔਰ ਉਸ ਤੋਂ ਪਹਿਲਾਂ ਜੀਕੇ ਮਨਜੀਤ ਸਿੰਘ ਜੀਕੇ ਔਰ ਸਰਸਾ, ਉਸ ਤੋਂ ਪਹਿਲਾਂ ਤੋਤਾ ਸਿੰਘ। ਸੋ ਇਹ So nice. ਹਿੰਮਤ ਸਿੰਘ ਵਾਕਿਆ ਹੀ ਆਪਣੇ ਨਾਂ ਨਾਲ ਪੂਰਾ ਇਨਸਾਫ ਇਨਸਾਫ ਕਰ ਕਰਦੇ ਰਹੇ ਨੇ। ਨੇ। ਸਿੰਘ ਹਰਮਿੰਦਰ ਔਰ ਫਿਰ ਵਾਪਸੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਵਿੱਚ ਹੈ, ਜਿਸ 'ਚ 974 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹਨ। ਸੋਹਣ ਸਿੰਘ ਮਾਲ ਕਰੇਗਾ ਰਾਜ ਖਾਲਸਾ। ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।